अस्सलाम वालेकुम जी नाज़रीन, टी टाइम में खुश आमदीद। ਅੱਜ ਸਾਡੇ ਨਾਲ ਸਾਡੇ ਇੱਕ ਦੋਸਤ ਦਾ ਇਜ਼ਾਫਾ ਹੋਇਆ ਸਾਡੇ ਭਾਈ ਦਾ। ਸਾਡੇ ਨਾਲ ਹਾਫਿਜ਼ ਅਕੀਲ ਸਾਹਿਬ ਨੇ, ਮੁਹੰਮਦ ਅਕੀਲ ਸਾਹਿਬ। ਔਰ ਮੈਨੂੰ ਮੈਂ ਤੁਹਾਨੂੰ ਸਹੀ ਦੱਸਾਂ, ਔਰ ਇਹ ਪਹਿਲੇ ਵੀ ਇੱਕ ਦਫਾ ਗੱਲ ਹੋਈ ਸੀ, ਕਿਉਂਕਿ ਜਿਹੜੇ ਕਾਰੋਬਾਰੀ ਦੂਜੇ ਮੈਂ ਕਹਿੰਦਾ ਜੀ ਹੋਟਲ ਬਣਾਵਾਂਗੇ ਫਲਾਂ ਬਣਾਵਾਂਗੇ, ਉਹ ਮੈਂ ਸਕਿਪ ਵੀ ਕਰ ਦਿੰਦਾ। ਲੇਕਿਨ ਇਹ ਜਿਹੜਾ ਕੰਮ ਆ ਇਹ ਮੈਂ ਕਹਿੰਦਾ ਨਹੀਂ, ਇਹ ਕਰਨਾ ਵਾ। ਇਹ ਵੀ ਮੈਂ ਕਿਹਾ ਲੇਕਿਨ ਇਹ ਕਰਨਾ, ਔਰ ਇਹ ਕਰਵਾਇਆ ਵੀ ਜਾਂਦਾ ਹੁੰਦਾ ਹੈ। ਕੋਈ ਆਪਣੇ ਅੱਲਾ ਪਾਕ ਕਰਾ ਲੈਂਦਾ ਹੁੰਦਾ ਕਿ ਬੜੀ ਖੁਸ਼ਕਿਸਮਤੀ ਦੀ ਉਸ ਬੰਦੇ ਕੋਲ ਜਿਹਦੇ ਕੋਲ ਇੱਦਾਂ ਦਾ ਕਰਾ ਲਵੇ। ਅਤੇ ਇਹ ਮੈਂ ਫਿਰ ਮਤਲਬ ਕਾਫੀ ਕੋਸ਼ਿਸ਼ ਕੀਤੀ ਕਿ ਕੋਈ ਬੰਦੇ ਮੈਨੂੰ ਕਿਹੜਾ ਬੰਦਾ ਐਸਾ ਮੈਂ ਲੱਭਾਂ ਜੋ ਮੈਂ ਸੋਚ ਰਿਹਾ ਕਿ ਇਸ ਤਰ੍ਹਾਂ ਦਾ ਚੈਨਲ ਹੀ ਹੋਣਾ ਚਾਹੀਦਾ ਇਸਲਾਮਿਕ ਐਜ਼ ਏ ਮੁਸਲਿਮ, ਅਤੇ ਉਸ ਤਰ੍ਹਾਂ ਦੀ ਉਹ ਮੇਰੀ ਗੱਲ ਸਮਝਣ ਔਰ ਉਸ ਪੈਟਰਨ 'ਤੇ ਰਹਿਣ, ਨਾ ਕਿ ਮੇਰੀ ਗੱਲ ਸਮਝਣ ਅਤੇ ਉਸ ਤੋਂ ਬਾਅਦ ਮੈਂ ਆਪਣਾ ਬਿਜ਼ੀ ਹੋ ਜਾਵਾਂ ਅਤੇ ਪਤਾ ਲੱਗੇ ਜੀ ਉਹ ਤਾਂ ਪਤਾ ਨਹੀਂ ਕੀ ਅਪਲੋਡ ਕਰੀ ਜਾ ਰਿਹਾ, ਅਤੇ ਉਹ ਤਾਂ ਲੜਾਈਆਂ ਸ਼ੁਰੂ ਹੋ ਗਈਆਂ ਨੇ, ਅਤੇ ਉਹਦੇ ਥੱਲੇ ਮੁਖਾਲਫਤਾਂ ਵੀ ਸ਼ੁਰੂ ਹੋ ਗਈਆਂ ਨੇ। ਅਤੇ ਉਹ ਫਿਰ ਇਹ ਵੀਡੀਓ ਉਸ ਵਜ੍ਹਾ ਤੋਂ ਮੈਂ ਬਣਾ ਰਿਹਾ ਕਿ ਕੱਲ੍ਹ ਮੁਲਾਕਾਤ ਇਹਨਾਂ ਨਾਲ ਬੜੀ ਦੇਰ ਦੀ ਮੇਰੀ ਰਹੀ ਹੈ, ਹੁੰਦੀ ਰਹੀ ਹੈ, ਲੇਕਿਨ ਮੈਨੂੰ ਕੱਲ੍ਹ ਇੱਕ ਪਤਾ ਲੱਗਾ ਕਿ ਇਹ ਕਿਹਨਾਂ ਦੇ ਬੇਟੇ ਨੇ। ਉਹ ਜਿਹੜੀ ਸ਼ਖਸੀਅਤ ਸੀ ਜਿਨ੍ਹਾਂ ਦੇ ਬੇਟੇ ਅਬਦੁਲ ਹਫੀਜ਼ ਸਾਹਿਬ ਉਹਨਾਂ ਦਾ ਨਾਮ ਸੀ, ਅਤੇ ਪਿਆਰ ਨਾਲ ਉਹਨਾਂ ਨੂੰ ਚਾਚਾ ਫੀਜਾ ਵੀ ਕਹਿੰਦੇ ਸੀ। ਜਾਂ ਸਾਡਾ ਜਿੱਦਾਂ ਆਦਤ ਹੈ ਨਾ, ਫੀਜ਼ ਨੂੰ ਫੀਜਾ ਕਹਿਣ ਲੱਗ ਪਏ। ਅਤੇ ਬੜੀ ਇੱਕ ਰੋਬਦਾਰ ਸ਼ਖਸੀਅਤ ਸੀ, ਕਾਦਾਵਰ, ਬੜੀ ਮਤਲਬ ਭਾਰ ਵਾਲੀ ਸ਼ਖਸੀਅਤ ਸੀ। ਅਤੇ ਮੈਂ ਛੋਟਾ ਜਿਹਾ ਹੁੰਦਾ ਸੀ ਨਾ, ਅਤੇ ਮੈਂ ਜਦੋਂ ਕੱਪੜੇ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ, ਅੱਛੀ ਭਾਈ ਕੋਲ ਵੀ ਮਾਰਕੀਟ ਮੰਦਰ ਗਲੀ 'ਚ, ਅਤੇ ਉਹ ਨਾ ਅਲਫਲਾ ਮਾਰਕੀਟ ਸਾਡੇ ਨਾਲ ਹੁੰਦੀ ਸੀ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ, ਉੱਥੇ ਉਹ ਬਹਿੰਦੇ ਹੁੰਦੇ ਸੀ ਜਾ ਕੇ, ਅਤੇ ਉਹ ਸਾਡੀ ਦੁਕਾਨ ਦੇ ਅੱਗੋਂ ਲੰਘਦੇ ਹੁੰਦੇ ਸੀ ਇਸਲਾਮ ਦੁਆ ਲੈ ਕੇ। ਅਤੇ ਮੈਂ ਬਿਲਕੁਲ ਕੋਈ 15-16 ਸਾਲ ਉਮਰ ਹੋਏਗੀ, ਅਤੇ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ। ਅਤੇ ਫਿਰ ਜਦੋਂ ਮੇਰੇ ਵਾਲਦ ਸਾਹਿਬ ਫੌਤ ਹੋਏ ਅਤੇ ਸਾਡੇ ਕਰਜ਼ਾ ਕੁਰਜ਼ਾ ਸੀ ਕਾਫੀ, ਅਤੇ ਕਿਸੇ ਨੇ ਕਿਹਾ ਯਾਰ ਤੁਸੀਂ ਚਾਚੇ ਫੀਜੇ ਕੋਲ ਵੀ ਜਾਓ ਸ਼ਾਇਦ, ਅਤੇ ਅਸੀਂ ਉਹਨਾਂ ਕੋਲ ਗਏ, ਅਤੇ ਉਦੋਂ 2000 ਦੇ ਵਿੱਚ ਉਹਨਾਂ ਨੇ ਸਾਨੂੰ 50,000 ਰੁਪਈਆ ਦਿੱਤਾ ਕਿ ਬੇਟਾ ਲਓ ਤੁਸੀਂ। ਅਤੇ ਉਹ ਕਿਸ ਤਰ੍ਹਾਂ ਭੁੱਲ ਸਕਦੇ ਨੇ ਕਿ ਜਿਨ੍ਹਾਂ ਨੇ ਇਸ ਟਾਈਮ, ਅਤੇ ਇਹਨਾਂ ਨਾਲ ਮੇਰੀ ਜਿੰਨੀ ਮੁਲਾਕਾਤ ਹੈ ਮੈਨੂੰ ਨਹੀਂ ਪਤਾ ਉਹਨਾਂ ਦੇ ਬੇਟੇ ਨੇ। ਅੱਛਾ। ਅਤੇ ਮੈਂ ਕੱਲ੍ਹ ਉਹ ਮੇਰਾ ਜਿਹੜਾ ਖਾਲਾ ਦਾ ਬੇਟਾ ਅਮਰ ਆ ਉਹ ਮਿਲਿਆ, ਅਤੇ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਉਹ ਸ਼ੁਰੂ ਕਰਨਾ ਹੁਣ, ਅਤੇ ਉਹ ਦੱਸਦੇ। ਉਹ ਮੈਨੂੰ ਕਹਿੰਦਾ ਤੈਨੂੰ ਪਤਾ ਕੌਣ ਨੇ? ਮੈਂ ਕਦੇ ਕਹਿੰਦਾ ਚਾਚੇ ਫੀਜੇ ਦੇ ਬੇਟੇ ਨੇ। ਮੈਂ ਕਿਹਾ ਹੈਂ? ਫਿਰ ਉਹਨਾਂ ਨੂੰ ਆਉਂਦੇ ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਤਾਂ ਮਤਲਬ ਮੇਰੇ ਮੋਹਸਨ ਜਿਹੜੇ ਨੇ ਉਹਨਾਂ ਦੇ ਵਿੱਚੋਂ ਮਤਲਬ ਨਿਕਲ ਆਇਓ। ਅਤੇ ਨਾਜ਼ਰੀਨ ਗੱਲ ਇਹ ਹੈ ਕਿ ਮੈਂ ਇਹ ਕਿਹਾ ਸੀ ਕਿ ਅਸੀਂ ਫਰੀਦ ਸਾਹਿਬ ਸਾਰੇ ਤੁਸੀਂ ਜ਼ਰਾ ਤਵੱਜੋ ਦੇਣਾ, ਤੁਸੀਂ ਜਾਂ ਤਾਂ ਤੂੰ ਮਿੱਠਾ ਵਾ ਅਤੇ ਜਾਂ ਤੂੰ ਬਹੁਤ ਗੰਦਾ, ਤੇ ਮੱਖੀਆਂ ਬਹਿ ਰਹੀਆਂ ਦੋਵੇਂ ਚੀਜ਼ਾਂ 'ਚੋਂ ਇੱਕ ਗੱਲ। ਨਹੀਂ, ਇਹ ਮੱਖੀਆਂ ਦੂਸਰੀਆਂ ਨੇ ਜਿਹੜੀਆਂ ਸ਼ਹਿਦ ਵਾਲੀਆਂ ਨੇ, ਉਹ ਸ਼ਹਿਦ ਤੇ ਛੱਤੇ ਤੇ ਬਹਿ ਰਹੀਆਂ। ਅੱਛਾ, ਸ਼ਹਿਦ ਛੱਤੇ ਤੇ ਬਹਿ ਰਹੀਆਂ ਨੇ। ਅੱਛਾ, ਬੇਸਿਕਲੀ ਸ਼ਹਿਦ ਸ਼ੂਤ ਲੈਦਾ ਗੱਲ ਆ, ਮੱਖੀ ਹੱਗਦੀ ਆ ਅਤੇ ਸ਼ਹਿਦ ਫੜਦਾ, ਅਤੇ ਉਹ ਹੱਗਣ ਵਾਸਤੇ ਜਗ੍ਹਾ ਲੱਭ ਰਹੀ ਹੈ। ਇਹ ਉਹ ਹੱਗ ਦੀ ਜਿਹੜੀ ਅੱਛਾ ਹੱਗ ਕਰਨਾ, ਹਾਂਜੀ ਉਹ ਗੁੱਡ। ਲਓ ਮਠਿਆਈ ਤੇ ਵੀ ਆ ਗਈਆਂ, ਮਿੱਠੀ ਚੀਜ਼ ਤੇ ਵੀ ਆ ਗਈਆਂ। ਬੈਤਲ ਖਲਾ ਲੋ ਡੰਡੀਆਂ। ਭਾਈ ਯਾਰ ਤੂੰ ਥੋੜਾ ਮੇਰੇ ਨਾਲ ਖਲਾ ਰਹਾ ਲਾ। ਬੈਤਲ ਖਲਾ ਬੈਂਕ ਨਹੀਂ ਵੇਖਿਆ ਤੁਸੀਂ? ਅੱਗੋਂ ਬੰਦੇ ਵੇਖ ਲਓ ਕੌਣ ਬੈਠੇ ਨੇ, ਉਹੀ ਮਰਾਸ ਪਾਉਣਾ। ਅੱਛਾ ਜੀ, ਮੈਂ ਨਾਜ਼ਰੀਨ ਤੁਹਾਨੂੰ ਇੱਕ ਜੈਨੂਇਨ ਗੱਲ ਦੱਸਾਂ, ਅੱਲਾ ਮਾਫੀ ਦੇਵੇ, ਸ਼ੇਅਰ ਕਰਾਂ ਕਿ ਨਾ ਕਰਾਂ, ਕੀ ਕਰਾਂ ਮੈਂ? ਚਲੋ ਖੈਰ ਕੋਈ ਨਹੀਂ, ਕਰੋ, ਆਪਣੀ ਫੈਮਿਲੀ ਹੈ। ਨਹੀਂ ਕੋਈ ਗੱਲ ਨਹੀਂ, ਫੇਰ ਵੀ ਸੀ। ਅਤੇ ਮੇਰਾ ਇੱਕ ਪ੍ਰੋਗਰਾਮ ਸੀ, ਉਹ ਇਹ ਸੀ ਕਿ ਯਾਰ YouTube 'ਤੇ ਇੰਨੇ ਜ਼ਿਆਦਾ ਚੈਨਲ ਨੇ ਇਸਲਾਮਿਕ, 99% ਮੈਂ ਉਹਦੇ 'ਤੇ ਦੇਖਦਾ ਹਾਂ ਜਿਹੜੇ ਹਿੱਟ ਨੇ ਚੈਨਲ। ਬਾਕੀ ਵੀ ਹੋਣਗੇ, ਸਾਡੇ ਵਰਗੇ ਵੀ ਹੋਣਗੇ, ਲੇਕਿਨ ਉਹ ਬਿਲਕੁਲ ਉਹਨਾਂ ਨੂੰ ਕੋਈ, ਉਹ ਕਦੀ ਨਾ ਆਏ ਨਹੀਂ, ਸਾਹਮਣੇ ਨਹੀਂ ਆਏ। ਜਿਹੜੇ ਲੱਗੀ ਹੈ ਤਬਾਹੀ ਫਿਰੀ ਪਈ ਆ ਚੈਨਲਾਂ ਦੀ, ਮੌਲਵੀਆਂ ਦੀ ਆਪਸ 'ਚ, ਉਹਦੇ 'ਚ ਮੈਂ 100% ਇੱਕ ਚੀਜ਼ ਦੇਖੀ ਹੈ ਕਿ ਜਿਹੜੇ ਪੁਰਾਣੇ ਵਾਕਿਆਤ ਨੇ, ਜਿਹੜੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ, ਸਹਾਬਾ ਦੇ ਦੌਰ ਦੇ, ਜਾਂ ਉਸ ਤੋਂ ਬਾਅਦ ਅਹਿਲੇ ਬੈਤ ਦੇ ਨਾਲ, ਜਾਂ ਜਿੱਦਾਂ 10 ਮੁਹਰਮ 'ਚ, ਯਾਨੀ ਇਹਦੇ 'ਤੇ ਬਹਿਸ ਹੋ ਰਹੀ ਆ ਕਿ ਉਹ ਇੱਦਾਂ ਸੀ, ਦੂਜਾ ਕਹਿੰਦਾ ਉਹ ਇੱਦਾਂ ਸੀ, ਉਹ ਵੀਡੀਓ ਬਣਾਉਂਦਾ ਨਹੀਂ ਜੀ ਇਹਨੇ ਜਿਹੜੀ ਆ ਵੀਡੀਓ ਬਣਾਈ ਇਹ 'ਚ ਗਲਤ ਆ, ਮੇਰੇ ਕੋਲ ਇਹ ਦਲੀਲ ਆ, ਉਹ ਕਹਿੰਦਾ ਇਹ ਦਲੀਲ। ਓਕੇ, ਇਹ ਵੀ ਅੱਛੀ ਗੱਲ ਆ, ਸਾਨੂੰ ਨੌਲੇਜ, ਸਹੀ ਖਾਲਸ ਨੌਲੇਜ ਸਾਨੂੰ ਹੋਣਾ ਚਾਹੀਦਾ ਜਿੱਥੋਂ ਵੀ ਮਿਲੇ। ਲੇਕਿਨ ਸਰ ਫਰੀਦ ਸਾਹਿਬ, ਮੈਂ ਸੋਚਿਆ ਕਿ ਅੱਲਾ ਦੇ ਨਬੀ ਦੀਆਂ ਸਿਰਫ ਉਹ ਉਸ ਹੱਦ ਤੱਕ ਜਿਹੜੀਆਂ ਗੱਲਾਂ ਨੇ ਉਹੀ ਨਹੀਂ ਹੈਗੀਆਂ ਕਿ ਐਸ ਸਾਹਬੀ ਨੇ ਸਹੀ ਕੀਤਾ ਸੀ ਕਿ ਨਹੀਂ, ਇਹ ਤਾਂ ਉੱਥੇ ਰਹਿ ਗਈਆਂ। ਅੱਜ ਤੱਕ ਅਸੀਂ ਐਜ਼ ਇਹ ਕਰ ਸਕਦੇ ਹਾਂ ਕਿ ਯਾਰ ਉਹਨਾਂ ਨੇ ਇਸ ਤਰ੍ਹਾਂ ਅੱਛਾ ਕੀਤਾ ਸੀ, ਇਹਨਾਂ ਨੇ ਨਹੀਂ ਸੀ ਕੀਤਾ, ਇਸ ਬੰਦੇ ਨੇ, ਇਹ ਕਾਫਰ ਨੇ ਇਹ ਨੁਕਸਾਨ ਪਹੁੰਚਾਇਆ ਸੀ, ਇਹਨਾਂ ਨੇ ਇੱਦਾਂ ਕੀਤਾ, ਇਹ ਸਾਰੀਆਂ ਕਰ ਸਕਦੇ। ਲੇਕਿਨ ਅੱਜ ਅਸੀਂ ਮੁਸਲਮਾਨ, ਸੁਬਾਹ ਸਾਡੀ ਅੱਖ ਖੁੱਲ੍ਹਦੀ ਆ, ਉੱਥੋਂ ਲੈ ਕੇ ਰਾਤ ਸੌਣ ਤੱਕ ਉਸੇ ਅੱਲਾ ਦੇ ਨਬੀ ਦੀਆਂ 1000 ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਦਾਂ ਵੀ ਕਰੋ, ਤੁਰਦੇ ਫਿਰਦੇ, ਰੋਟੀ ਖਾਣ ਲੱਗਿਆ ਆਹ ਪੜ੍ਹੋ, ਵਾਸ਼ਰੂਮ ਵੜਨ ਲੱਗਿਆ ਆਹ ਕਰੋ, ਬਾਹਰ ਨਿਕਲਣ ਲੱਗਿਆ ਇਹ ਵੀ ਪੜ੍ਹੋ, ਠੀਕ ਹੈ ਜੀ।
ਤੁਸੀਂ ਮਤਲਬ ਤੁਹਾਡੀ ਕੋਈ ਚੀਜ਼ ਤੁਹਾਨੂੰ ਭੁੱਲ ਜਾਂਦੀ ਹੈ ਤੇ ਤੁਸੀਂ ਇਹ ਪੜੋ, ਉਹ ਅੱਲਾ ਤੁਹਾਨੂੰ ਮਦਦ ਕਰੇਗਾ ਔਰ ਤੁਹਾਨੂੰ ਹੋਰ ਯਾਦ ਆ ਸਕਦੀ ਹੈ। ਤੁਸੀਂ ਕਿਤੇ ਸੱਟ ਲੱਗ ਜਾਂਦੀ ਹੈ ਇੱਕਦਮ, ਤੁਸੀਂ ਕਿਸੇ ਪਰੇਸ਼ਾਨੀ 'ਚ ਘਿਰ ਜਾਂਦੇ ਹੋ, ਤੁਹਾਨੂੰ ਉੱਤੇ ਕਰਜ਼ਾ ਚੜ ਜਾਂਦਾ ਹੈ, ਨਜ਼ਰ ਲੱਗ ਜਾਂਦੀ ਹੈ, ਕਿੰਨੀਆਂ ਚੀਜ਼ਾਂ ਨੇ ਤੁਹਾਨੂੰ ਨਜ਼ਰ ਲੱਗ ਜਾਂਦੀ ਹੈ। ਜੇ ਨਜ਼ਰ ਵਾਲਾ ਤਾਂ ਖੈਰ ਉਹ ਇੱਕ ਉਹ ਕਰ ਲੈਂਦੇ ਨਾ ਲੋਕ, ਫੌਰਨ ਦੌੜਦੇ ਨੇ ਨਜ਼ਰ ਉਤਾਰਨ ਲਈ। ਕਰਜ਼ਾ ਚੜ ਜਾਂਦਾ ਤਾਂ ਹਰ ਬੰਦੇ ਤੇ। ਕਿੰਨੇ ਕੁ ਕਰਜ਼ਾਈ ਹੋਣਗੇ ਜਿਹੜੇ ਕਿ ਇਹ ਅਮਲ ਕਰਦੇ ਨੇ ਅੱਲਾ ਦੇ ਨਬੀ ਦੀ ਇਸ ਦੱਸੀ ਹੋਈ ਗੱਲ ਤੇ ਕਿ ਵੀ ਜਿੱਥੇ ਕਰਜ਼ਾ ਚੜੇ ਅੱਲਾ ਕਹਿੰਦਾ ਪੜ ਮੈਂ ਤੇਰਾ ਕਰਜ਼ਾ ਲਾ ਦਿਆਂਗਾ। ਪਰੇਸ਼ਾਨ ਅਸੀਂ ਰਹਿੰਦੇ ਹਾਂ, ਮੰਗਤ ਮੁੰਗਤ ਵੀ ਕਰਦੇ ਰਹਿੰਦੇ ਹਾਂ, ਚੀਜ਼ਾਂ ਵੇਚਣ ਦਾ ਵੀ ਸੋਚ ਲੈਂਦੇ ਹਾਂ, ਲੇਕਿਨ ਮੇਰੇ ਹਿਸਾਬ ਨਾਲ ਬਹੁਤ ਘੱਟ ਲੋਕ ਹੋਣਗੇ ਜਿਹੜੇ ਉਹ ਵਿਰੋਧ ਕਰਦੇ ਹੋਣਗੇ ਉਸ ਚੀਜ਼ ਦਾ ਕਿ ਜਿੰਨੀ ਦੇਰ ਮੈਂ ਮਕਰੂਜ਼ ਹਾਂ ਮੈਂ ਪੜ੍ਹੀ ਜਾਵਾਂ। ਠੀਕ ਹੈ ਨਾ। ਮੈਂ ਸੋਚਿਆ ਕਿ ਇੱਕ ਚੈਨਲ ਐਸਾ ਹੋਵੇ ਜਿੱਥੇ ਅਸੀਂ ਕੋਈ ਇਹ ਬਹਿਸ ਨਹੀਂ ਕਰਨੀ ਕਿ ਕੌਣ ਠੀਕ ਸੀ ਕੌਣ ਨਹੀਂ ਸੀ ਠੀਕ, ਇਹ ਇਹਨੇ ਨਹੀਂ ਕੀਤਾ, ਨਹੀਂ ਇਹਨੇ ਕੀਤਾ ਸੀ, ਇਹ ਜਿਸ ਤਰ੍ਹਾਂ ਵੀ। ਅਸੀਂ ਉਹ ਗੱਲ ਕਰਨੀ ਹੈ ਜਿਹੜੀ ਪ੍ਰੈਕਟੀਕਲੀ ਮੇਰੇ ਜ਼ਿੰਦਾ ਹੋਣ ਦੇ ਨਾਤੇ ਮੇਰੇ ਕੰਮ ਆ ਸਕਦੀ, ਫਾਇਦਾ ਹੋਵੇ ਜਿਹੜਾ। ਇਸ ਤੋਂ ਇਲਾਵਾ ਅਸੀਂ ਉਸ ਚੈਨਲ ਤੇ ਕੋਈ ਗੱਲ ਨਹੀਂ ਕਰਨੀ। ਅਗਰ ਕੋਈ ਪੁੱਛਦਾ ਵੀ ਆ, ਮੇਰੀ ਇਹਨਾਂ ਨੇ ਡਿਸਕਸ ਹੋ ਰਹੀ ਕਿ ਨੀਚੇ ਇੱਕ ਬੰਦਾ ਪੁੱਛਦਾ ਵੀ ਆ ਕਿ ਜੀ ਉਹ ਜਿਹੜਾ ਵਾਕਿਆ ਸੀ ਉनको ਜੀ ਇਹ ਚੈਨਲ ਇਸ ਮਕਸਦ ਵਾਸਤੇ ਨਹੀਂ, ਕਿਉਂਕਿ ਮੈਂ ਤੁਹਾਨੂੰ ਦੱਸਾਂ ਜੀ ਕਿ ਮੈਂ ਆਪਣੇ ਨੌਲੇਜ ਦੇ ਮੁਤਾਬਕ ਤੁਹਾਨੂੰ ਦੱਸ ਦਿਆਂ ਕਿ ਜੀ ਇਹ ਜਿਹੜਾ ਵਾਕਿਆ ਇੰਜ ਹੋਇਆ ਸੀ, ਉਹਦੇ ਅਗੇਂਸਟ ਕੋਈ ਬੰਦਾ ਕਹੇ ਇੰਜ ਹੋਇਆ ਸੀ, ਤੁਸੀਂ ਹੁਣ ਦੋਵਾਂ ਨੂੰ ਵੇਖਣਾ ਸ਼ੁਰੂ ਕਰ ਦਿਓ ਵੀ ਹਾਫਿਜ਼ ਸਾਹਿਬ ਝੂਠ ਕਹਿ ਰਹੇ ਨੇ ਕੁਝ। ਅਸੀਂ ਇਸ ਪਾਸੇ ਆਉਣਾ ਹੀ ਨਹੀਂ, ਅਸੀਂ ਇਸ ਦੌੜ 'ਚ ਆਉਣਾ ਹੀ ਨਹੀਂ। ਬਿਲਕੁਲ ਸਹੀ। ਦੂਸਰੀ ਗੱਲ, ਫਿਰਕਾ ਅਹਿਲੇ ਦੀ, ਸੁੰਨੀ, ਦਿਓਬੰਦੀ, ਅਹਿਲੇ ਤਸ਼ੀ, ਜੋ ਵੀ ਜਿੰਨੇ ਵੀ ਫਿਰਕੇ ਨੇ ਸਾਡੇ, ਜਿੰਨੀ ਵੀ ਉਹਨਾਂ ਦੀਆਂ ਕੈਟਾਗਰੀਜ਼ ਨੇ, ਜੋ ਵੀ ਨੇ, ਉਹਨਾਂ ਦੇ ਵਿੱਚ ਵੀ ਅਸੀਂ ਨਹੀਂ ਆਉਣਾ। ਮੈਂ ਹਾਫਿਜ਼ ਸਾਹਿਬ ਨੂੰ ਇਹ ਕਿਹਾ, ਮੈਂ ਕਿਹਾ ਸਰ ਤੁਸੀਂ ਉਹ ਹਦੀਸ ਲੈ ਕੇ ਆਉਣੀ ਹੈ, ਉਹ ਹਦੀਸ ਦੱਸਣੀ ਹੈ ਜਿਹੜੀ ਸਾਰੇ ਹੀ ਉਹਦੇ ਤੇ ਮੁਤਫਿਕ ਹੋਣ। ਬਹੁਤ ਲਾਈਕ ਰੋਟੀ ਖਾਣ ਲੱਗਿਆ ਬਿਸਮਿਲ੍ਲਾ ਪੜ੍ਹਨੀ, ਕਿਹੜਾ ਫਿਰਕਾ ਕਹਿੰਦਾ ਜੀ ਨਹੀਂ ਬਿਸਮਿਲ੍ਲਾ ਨਹੀਂ ਪੜ੍ਹਨੀ ਜੀ, ਇਹ ਜੀ ਸੂਰਤ ਯਾਸੀਨ ਪੜ੍ਹਨੀ, ਸਹੀ। ਕੋਈ ਕਹਿੰਦਾ ਬਿਸਮਿਲ੍ਲਾ ਹੀ ਪੜ੍ਹਨੀ। ਇਸ ਤਰ੍ਹਾਂ ਦੀਆਂ ਜਿੱਥੇ ਕਿਸੇ ਹਦੀਸ 'ਚ ਜਾਂ ਕਿਸੇ ਰਵਾਇਤ 'ਚ ਤੁਸੀਂ ਦੇਖੋਗੇ ਯਾਰ ਇਹ ਮਤਨਾਜ਼ਾ ਵਾ, ਉਹਨੂੰ ਛੱਡ ਦਿਓ। ਹਾਂ, ਅਗਰ ਉਹਨੂੰ ਬਿਆਨ ਵੀ ਕਰਨਾ ਤਾਂ ਉਹਨੂੰ ਇਹ ਕਹਿ ਕੇ ਕਰੋ ਕਿ ਜੀ ਇਹ ਮਤਲਬ ਇਹ ਹੈ ਤੇ ਇਸ ਕਿਤਾਬ 'ਚ ਵੀ ਲਿਖਿਆ ਹੈ, ਇਹ 'ਚ ਵੀ ਲਿਖਿਆ ਹੈ, ਲੇਕਿਨ ਇਹ ਮੁਤਨਾਜ਼ਾ ਕੁਝ ਲੋਕ ਇਹਨੂੰ ਨਹੀਂ ਵੀ ਮੰਨਦੇ, ਇਹ ਤੁਸੀਂ ਕਹਿ ਦੇਣਾ ਨਾ। ਅਗਰ ਤੁਹਾਨੂੰ ਕਿਤੇ ਜ਼ਰੂਰਤ ਪੇਸ਼ ਆ ਜਾਏ ਤੇ ਇਹ ਗੱਲ ਕਹਿ ਦੇਣੀ ਹੈ। ਅਥੈਂਟਿਕ ਫਿਕਸ ਨਹੀਂ ਕਹਿਣਾ ਕਿ ਜੀ ਮੈਂ ਕਹਿ ਰਿਹਾ ਵੀ ਇਹੀ ਸਹੀ ਆ। ਠੀਕ ਹੈ ਨਾ, ਤੁਹਾਡੇ ਹਿਸਾਬ ਨਾਲ ਬੇਸ਼ੱਕ ਸਹੀ ਹੋਵੇ, ਲੇਕਿਨ ਤੁਸੀਂ ਇਹ ਕਹਿ ਦੇਣਾ ਨਾਲ। ਤੇ ਜਿਹੜੀ ਤੁਹਾਨੂੰ ਇਹ ਲੱਗਦਾ ਕਿ ਕਨਫਰਮ ਆ ਕਿ ਹਰ ਫਿਰਕਾ ਇਹਦੇ ਤੇ ਮੁਤਫਿਕ ਆ, ਉਹ ਤੁਸੀਂ ਬਿਲਕੁਲ, ਔਰ ਤੁਸੀਂ ਕੋਸ਼ਿਸ਼ ਵੀ ਕਰੋ ਕਿ ਜਿਹੜੀ ਤੁਸੀਂ ਬਿਆਨ ਕਰੋ ਉਹਦੀ ਇੱਕ ਤਸਵੀਰ ਵੀ ਅਸੀਂ ਲਾ ਦਿਆ ਕਰਾਂਗੇ। ਅੱਛਾ, ਹੁਣ ਮੈਂ ਤੁਹਾਨੂੰ ਹਾਫਿਜ਼ ਸਾਹਿਬ ਦਾ ਤਾਰਫ ਕਰਾ ਦਾਂ। ਇਹ ਤਾਂ ਸੀ ਮੇਰੀ ਸੋਚ ਕਿ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ, ਔਰ ਨਾਜ਼ਰੀਨ ਮੈਂ ਤੁਹਾਨੂੰ ਦੱਸ ਦੇਵਾਂ ਇਹ ਮੇਰੀ ਨਹੀਂ, ਇਹ ਅਸੀਂ ਸਾਰੇ ਇਹਦੇ ਇਸ ਨੇਕੀਆਂ ਕਮਾਉਣ 'ਚ ਪਾਰਟਨਰ ਆ। ਇਹ ਮੈਂ ਤੁਹਾਨੂੰ ਦੱਸ ਦਿਆਂ, ਤੁਸੀਂ ਵੀ ਉਨੇ ਹੀ ਹਿੱਸੇ ਲਓ, ਕਿਉਂਕਿ ਵੀਡੀਓ ਮੈਂ ਕਹਿਣਾ ਇਹਨਾਂ ਨੇ ਬਣਾ ਦੇਣੀ ਹੈ, ਤੁਸੀਂ ਦੇਖਣੀ ਹੈ, ਤੁਸੀਂ ਉਹਨੂੰ ਅੱਗੇ ਸ਼ੇਅਰ ਕਰਨਾ। ਠੀਕ ਹੈ ਜੀ, ਤੁਸੀਂ ਵੀ ਇਹਦੇ 'ਚ ਹਿੱਸਾ ਪਾਉਣਾ ਹੈ। ਮੇਰੀ ਗੱਲ ਯਾਦ ਰੱਖਣਾ, ਘਰ ਬੈਠੇ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਨਾ ਵੀ ਇੱਕ ਨੇਕੀ ਹੈ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੇ ਕੋਲ ਉਹ ਚੀਜ਼ ਪਹੁੰਚ ਜਾਂਦੀ, ਉਹ ਪੜ੍ਹ ਕੇ ਅਮਲ ਕਰ ਲੇਗਾ, ਤੁਹਾਨੂੰ 100% ਉਹਦਾ ਸਵਾਬ ਮਿਲੇਗਾ। ਤੁਸੀਂ ਉਹਦੇ ਹਿੱਸੇਦਾਰ ਬਣ ਗਏ, ਉਹਦੇ 'ਚ ਭਾਈਵਾਲ ਬਣ ਗਏ। ਉਸ ਜਿਹੜਾ ਸੀ ਇਹ ਨੇਕੀਆਂ ਦਾ ਕਾਰੋਬਾਰ ਅਸੀਂ ਕਰਨ ਲੱਗੇ, ਇੱਕ ਮਿਸਾਲ ਅੱਲਾ ਦੇ ਨਾਲ। ਠੀਕ ਹੈ, ਔਰ ਇਹਦੇ 'ਚ ਆਪਣਾ ਹੀ ਫਾਇਦਾ ਸਾਡਾ। ਠੀਕ ਹੈ ਜੀ, ਇਸ ਤੋਂ ਤੁਸੀਂ ਇਹ ਸਮਝਣਾ ਕਿ ਤੁਸੀਂ ਔਰ ਅਸੀਂ ਇਹ ਸਾਰੇ ਮਿਲ ਕੇ ਕਰ ਰਹੇ ਹਾਂ, ਨਾ ਕਿ ਸਜਾਦ ਜਾਨੀ ਇਕੱਲਾ ਕਰ ਰਿਹਾ ਤੇ ਇਹਨਾਂ ਦੀ ਡਿਊਟੀ ਇਹ ਵਾ, ਤੁਹਾਡੀ ਇਹ ਵਾ, ਨਹੀਂ, ਡਿਊਟੀ ਨਹੀਂ, ਸਾਰੇ ਬਰਾਬਰ ਦੇ ਪਾਰਟਨਰਸ ਨੇ। ਬਿਲਕੁਲ। ਔਰ ਇਹ ਐਸਾ ਕੰਮ ਆ ਜਿਹਦੇ 'ਚ ਆਰਡਰ ਦੀ ਲੋੜ ਨਹੀਂ ਕਿ ਸਜਾਦ ਜਾਨੀ ਤੁਹਾਨੂੰ ਕਵੇ ਜਾਂ ਹਾਫਿਜ਼ ਸਾਹਿਬ ਕਹਿਣ ਜਾਂ ਕੋਈ ਕਵੇ ਕਿ ਯਾਰ ਸ਼ੇਅਰ ਕਰੋ। ਇਹ ਇਸ ਤਰ੍ਹਾਂ ਦਾ ਕੰਮ ਨਹੀਂ, ਇਹ ਤੁਸੀਂ ਆਪ ਕਰਨਾ ਵਾ ਜੀ। ਜਿੰਨਾ ਕਰੀ ਜਾਓਗੇ ਓਨਾ ਹੀ ਤੁਹਾਨੂੰ ਇਹਦੀ ਕਮਾਈ ਮਿਲੇਗੀ। ਠੀਕ ਹੈ ਨਾ, ਜਿਹਨੂੰ ਅਸੀਂ ਅਜਰ ਕਹਿੰਦੇ ਹਾਂ। ਤੇ ਸਰ ਹਾਫਿਜ਼ ਸਾਹਿਬ ਤੁਸੀਂ ਆਪਣਾ ਤਾਰਫ ਥੋੜ੍ਹਾ ਜਿਹਾ, ਆਪਣਾ ਜਿਹੜਾ ਤੁਹਾਡੇ ਕੋਲ ਇੱਕ ਇਲਮ ਆ ਅੱਲਾ ਨੇ ਤੁਹਾਨੂੰ ਦਿੱਤਾ, ਉਹਦੀ ਸਟਰਗਲ, ਤੁਸੀਂ ਕੁਰਾਨ ਦੇ ਹਾਫਿਜ਼ ਹੋ, ਤਰਜਮੇ ਨਾਲ ਪੜ੍ਹਿਆ, ਕੀ ਪੜ੍ਹਿਆ, ਉਹ ਸਾਰਾ ਜ਼ਰਾ ਸਾਨੂੰ ਦੱਸ ਦਿਓ। ਔਰ ਕਿੰਨੇ ਸਾਲ ਹੋ ਗਏ ਤੁਹਾਨੂੰ ਦੀਨ ਦੀ ਖਿਦਮਤ ਕਰਦੇ ਆ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਹ ਉਹ ਮੌਲਵੀ ਸਾਹਿਬ ਨੇ ਜਿਹੜੇ ਗੱਡੀ ਗੁੱਡੀ ਤੇ ਬੜੀ ਦੂਰ ਦੀ ਗੱਲ ਹੁੰਦੀ ਆ, ਘਰ ਵੀ ਰੈਂਟ ਤੇ ਆ, ਤੇ ਮਤਲਬ ਇਹ ਉਹ ਮੌਲਵੀ ਸਾਹਿਬ ਨੇ ਜਿਹੜੇ ਇੱਕ ਮੁਫਲਿਸੀ ਕਹਿੰਦੇ ਨੇ। ਠੀਕ ਹੈ ਨਾ, ਮਤਲਬ ਇਹਨਾਂ ਨੂੰ ਉਹ ਨਹੀਂ ਸਮਝਣਾ ਕਿ ਦਿਲ ਕਰੇ ਬਾਹਰ ਪਰਾਡੋ ਤੇ ਆਏ ਨੇ ਤੇ ਆਪਣਾ ਬੰਗਲਾ ਵੀ ਆ ਤੇ ਇੱਥੇ ਆ ਕੇ ਤੇ ਐਵੇਂ ਮਤਲਬ ਦਾੜੀ ਸ਼ਾੜੀ ਰੱਖ ਕੇ ਤੇ ਅੱਛੇ ਬਣੇ ਨੇ। ਇਹ ਉਹ ਨਹੀਂ, ਇਹ ਜੈਨਵਨ ਇੱਦਾਂ ਦੇ ਨੇ, ਸਾਡੇ ਰੱਖੇ ਨਾ। ਹਾਂ, ਨਹੀਂ ਤੇਰੀ ਤੇ ਬੜੀ ਸੈਲਰੀ ਆ ਤੇ ਹਾਂਜੀ ਸਹੀ ਗੱਲ ਆ ਜੀ, ਤੂੰ ਤਾਂ ਵੱਡਾ ਆਲਮ ਹੈ ਹਿਸਾਬ ਨਾਲ ਇਹਨਾਂ ਨਾਲੋਂ। ਮੈਂ ਜਿਹੜੀ ਚੀਜ਼ ਮੈਂ ਦੇਖ ਕੇ ਇਹਨਾਂ ਨੂੰ ਚੂਜ਼ ਕੀਤਾ, ਮੈਂ ਤੁਹਾਨੂੰ ਮੈਨੂੰ ਬਹੁਤ ਮੇਲਸ ਆਈਆਂ ਲੋਕਾਂ ਦੀਆਂ
ਕਿ ਜੀ ਅਸੀਂ ਇੱਕ ਚੈਨਲ ਬਣਾਇਆ, ਤੁਸੀਂ ਸਾਡਾ ਕਹਿ ਦਿਓ, ਅਸੀਂ ਵੀ ਆਲਰੇਡੀ ਅਸੀਂ ਇਹ ਕੰਮ ਕਰ ਰਹੇ ਹਾਂ, ਪਿਆਰੇ ਨਬੀ ਕੀ ਪਿਆਰੀ ਦੁਆਏਂ ਕਿਤਾਬ ਵੀ ਆ ਉਹਨਾਂ ਦੀਆਂ, ਅਸੀਂ ਕਰ ਰਹੇ ਹਾਂ। ਮੈਂ ਕਹਿੰਦਾ ਯਾਰ ਮੈਂ ਬੰਦਾ ਉਹ ਲੱਭਣਾ, ਮੈਨੂੰ ਪਲ ਪਲ ਪਤਾ ਹੋਵੇ ਕਿ ਕਿੱਥੇ ਰੌਂਗ ਤੇ ਨਹੀਂ ਜਾ ਰਿਹਾ। ਮੈਂ ਉਹਦੇ ਜਿਹੜੇ ਪੈਸੇ ਨੇ, ਉਹਦੀ ਜਿਹੜੀ ਕਮਾਈ YouTube ਦੀ ਹੈ, ਮੈਂ ਇਹ ਨਹੀਂ ਕਹਿਣਾ ਕਿ ਜੀ ਨਹੀਂ ਮੈਂ ਇਹਦੀ ਕਮਾਈ ਨਹੀਂ ਖਾਣੀ, ਪਾਣਾ ਸੀ ਇਹਦੀ ਕਮਾਈ, ਇਹਨਾਂ ਦੇ ਬੱਚੇ, ਇਹਨਾਂ ਨੇ ਟਾਈਮ ਦੇਣਾ, ਇਹਨਾਂ ਦਾ ਇਹਨਾਂ ਨੇ ਆਪਣੀ ਜ਼ਿੰਦਗੀ ਉਧਰ ਨੂੰ ਗੁਜ਼ਾਰੀ, ਇਹਨਾਂ ਨੇ ਰਿਜ਼ਕ ਵੀ ਉੱਥੋਂ ਹੀ ਕਮਾਉਣਾ, ਅੱਲਾ ਨੇ ਉਸੇ ਰਸਤੇ 'ਚ ਦੇਣਾ, ਠੀਕ ਹੈ ਜੀ। ਤੇ ਇਹਦੀ ਕਮਾਈ ਅਸੀਂ ਲਵਾਂਗੇ, ਅੱਲਾ ਸਾਨੂੰ ਰਿਜ਼ਕ ਦੇਗਾ, ਔਰ ਅਸੀਂ ਇਹਦੀ ਕਮਾਈ ਹਾਫਿਜ਼ ਸਾਹਿਬ, ਮੇਰੀ ਨਹੀਂ, ਕਿਸੇ ਦੀ ਨਹੀਂ, 1 ਰੁਪਈਆ ਵੀ ਨਹੀਂ, ਸਿਰਫ ਹਾਫਿਜ਼ ਸਾਹਿਬ ਦੀ, ਇਹਨਾਂ ਦੇ ਬੱਚਿਆਂ ਦੀ, ਔਰ ਅਗਰ ਜ਼ਿਆਦਾ ਹੋ ਜਾਏ ਤੇ ਇਹਨਾਂ ਦੀ ਅੱਗੋਂ ਕਿਸੇ ਨੂੰ ਹੋਰ ਵੀ ਮਦਦ ਕਰਨ, ਜਿੱਦਾਂ ਇਹਨਾਂ ਦੇ ਵਾਰਿਸ ਸਾਹਿਬ ਕਰਦੇ ਰਹੇ। ਮੈਂ ਤੁਹਾਨੂੰ ਦੱਸਿਆ ਕਿ ਖੂਨ ਦਾ ਫਿਰ ਕੁਛ ਤੇ ਅਸਰ ਹੁੰਦਾ ਨਾ, ਤੇ ਇਸ ਟਾਈਮ ਇਹਨਾਂ ਦੀ ਜਿਹੜੀ ਕੰਡੀਸ਼ਨ, ਮੈਂ ਤੁਹਾਨੂੰ ਖੁੱਲ੍ਹ ਕੇ ਹਰ ਗੱਲ ਦੱਸ ਰਿਹਾ ਬਿਲਕੁਲ, ਕਿ ਨਾਰਮਲ ਕੰਡੀਸ਼ਨ ਆ, ਸ਼ਾਇਦ ਨਾਰਮਲ ਤੋਂ ਵੀ ਥੋੜ੍ਹਾ ਤੁਸੀਂ ਥੱਲੇ ਆ ਜਾਓ, ਉਹ ਕੰਡੀਸ਼ਨ ਆ। ਤੇ ਦੂਸਰੀ ਗੱਲ, ਇੱਕ ਅਸੀਂ ਇਹਨਾਂ ਦੀ ਸਪੋਰਟ ਕਰਨੀ ਹੈ ਇਸ ਹਵਾਲੇ ਦੇ ਨਾਲ, ਇੱਕ ਅਸੀਂ ਇਹਨਾਂ ਦੀ ਇਹ ਸਪੋਰਟ ਕਰਨੀ ਕਿ ਆਨਲਾਈਨ ਬੱਚਿਆਂ ਨੂੰ ਕੁਰਾਨ ਵੀ ਪੜ੍ਹਾਉਂਦੇ। ਮਾਸ਼ਾਅੱਲਾ 2-3 ਬੱਚੇ ਨੇ ਜਿਨ੍ਹਾਂ ਨੂੰ ਇਹ ਕੁਰਾਨ ਪੜ੍ਹਾਉਂਦੇ, ਕਿਉਂਕਿ ਮਾਰਕੀਟਿੰਗ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਵੀ ਜੀ ਉਹ ਵੀ ਆਪਣੇ ਬੱਚੋਂ ਕੋ ਕੁਰਾਨ ਸਿਖਾਏ, ਹਾਫਜ਼ ਅकील ਸਾਹਿਬ, ਇਹ ਨੰਬਰ ਹੈ, ਇੱਦਾਂ ਦਾ ਕੋਈ ਚੱਕਰ ਨਹੀਂ। ਤੁਸੀਂ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ, ਤੁਸੀਂ ਨੰਬਰ ਮੈਂ ਦੇ ਦਿਆਂਗਾ, ਚੈਨਲ ਵੀ ਇਹਨਾਂ ਦਾ ਹੀ ਹੈ, ਠੀਕ ਹੈ ਜੀ। ਸਿਰਫ ਉਹ ਇੱਕ ਹੈਂਡਲ ਮੈਂ ਕਰਾਂਗਾ, ਓਨਰ ਸਾਰਾ ਪੇਮੈਂਟ, ਪੈਸੇ ਆਉਣੇ, ਸਾਰਾ ਬੈਂਕ ਅਕਾਊਂਟ, ਹਰ ਚੀਜ਼ ਇਹਨਾਂ ਦੀ ਹੋਏਗੀ, ਠੀਕ ਹੈ ਜੀ। ਸਿਰਫ ਮੈਂ ਇੱਕ ਹੈਂਡਲ ਕਰਾਂਗਾ ਕਿ ਸੋਸ਼ਲ ਮੀਡੀਆ ਦੇ ਹਾਫਿਜ਼ ਸਾਹਿਬ ਤੁਸੀਂ ਇੰਜ ਨਹੀਂ ਕਰਨਾ, ਇੰਜ ਕਰਨਾ, ਇੰਜ ਨਹੀਂ ਕਰਨਾ, ਇਹਦਾ ਨੁਕਸਾਨ ਹੋ ਸਕਦਾ, ਇਹ ਲੋਕ ਨਾਰਾਜ਼ ਨਾ ਹੋਣ, ਇੱਦਾਂ ਕਰੋਗੇ ਲੋਕ ਖੁਸ਼ ਹੋਣਗੇ। ਇਹ ਮੈਂ ਸਿਰਫ ਇਹਨੂੰ ਥੋੜ੍ਹੀ ਦੇਰ ਦੱਸਾਂਗਾ, ਫਿਰ ਆਪ ਹੀ ਸਮਝ ਜਾਣਗੇ, ਠੀਕ ਹੈ ਜੀ। ਤੇ ਤੁਸੀਂ ਆਪਣੇ ਬੱਚਿਆਂ ਨੂੰ ਆਨਲਾਈਨ ਕੁਰਾਨ ਹਦੀਸ ਦੇ ਜੋ ਵੀ ਉਹਨਾਂ ਤੁਹਾਡੀ ਰਿਕੁਆਇਰਮੈਂਟ ਹੈ, ਕਿ ਅਸੀਂ ਚਾਹੁੰਦੇ ਕਿ ਸਾਡਾ ਬੱਚਾ ਅਰਬੀ ਅੱਛੀ ਬੋਲੇ, ਸਾਡਾ ਬੱਚਾ ਅਰਬੀ ਸਿੱਖ ਜਾਏ, ਸਾਡਾ ਬੱਚਾ ਤਰਜਮੇ ਨਾਲ ਕੁਰਾਨ ਪਾਕ ਪੜ੍ਹਨ ਲੱਗ ਪਏ, ਆਨਲਾਈਨ ਤੁਸੀਂ ਹਾਫਿਜ਼ ਸਾਹਿਬ ਕੋ ਕਲਾਸਾਂ ਲੈ ਸਕਦੇ ਹੋ। ਔਰ ਇਹ ਤੁਸੀਂ ਲਾਜ਼ਮੀ ਕਰਨਾ ਕਿ ਕਮ ਅਜ਼ ਕਮ 20, 25, 30 ਬੱਚੇ ਜਿਹੜੇ ਨੇ ਨਾ, ਉਹ ਹਾਫਿਜ਼ ਸਾਹਿਬ ਕੋ ਮੇਰੇ ਹਿਸਾਬ ਨਾਲ ਹੋਣੇ ਚਾਹੀਦੇ ਨੇ, ਤਾਂ ਕਿ ਇਹਨਾਂ ਦੇ ਵੀ ਬੱਚੇ ਨੇ, ਔਰ ਇਹਨਾਂ ਦਾ ਘਰ ਵੀ ਰੈਂਟ ਤੇ ਆ, ਔਰ ਜਿਹੜਾ ਇਹ ਕੰਮ ਕਰ ਰਹੇ ਨੇ ਉਹਦੇ ਨਾਲ ਇਹਨਾਂ ਨੂੰ ਵੀ ਫਾਇਦਾ ਹੋਵੇ, ਅੱਲਾ ਪਾਕ ਇਹਨਾਂ ਨੂੰ ਵੀ ਦੇਵੇ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਸਹੀ ਦੱਸਾਂ, ਇਹਨਾਂ ਨੂੰ ਚੂਜ਼ ਕਰਨ ਦੀ ਬਹੁਤ ਵੱਡੀ ਇੱਕ ਵਜ੍ਹਾ ਇਹ ਵੀ ਹੈ, ਯਾਨੀ 70% ਵਜ੍ਹਾ ਇਹ ਵੀ ਹੈ ਕਿ ਮੈਂ ਇਹਨਾਂ ਦਾ ਪੂਰਾ ਹਿਸਾਬ ਕਿਤਾਬ ਲਾਇਆ, ਕਿਉਂਕਿ ਮੈਨੂੰ ਪਹਿਲੇ ਨਹੀਂ ਸੀ ਪਤਾ ਕਿ ਇਹਨਾਂ ਦੇ ਬੇਟੇ, ਮੈਂ ਦੱਸਿਆ ਨਾ ਕਿ 5-7 10 ਦਿਨ ਪਹਿਲੇ ਮੈਂ ਇਹਨਾਂ ਦਾ ਪੂਰਾ ਪਤਾ ਪੁਤਾ ਕਰਾਇਆ ਕਿ ਕਿਤੇ ਗੱਡੀਆਂ ਗੁੱਡੀਆਂ ਨਿਜ਼ਾਮ ਇਹ ਉਹ ਹੈ, ਲੇਕਿਨ ਕੱਖ ਨਹੀਂ ਠੀਕ ਹੈ ਜੀ। ਅੱਛਾ ਜੀ, ਹੁਣ ਹਾਫਿਜ਼ ਸਾਹਿਬ ਤੁਸੀਂ ਜ਼ਰਾ, ਮਾਜ਼ਰਤ ਮੈਂ ਤੁਹਾਡੀ ਗੱਲ ਕੱਟ ਦਿੱਤੀ ਸੀ, ਹੁਣ ਤੁਸੀਂ ਜ਼ਰਾ ਦੱਸ ਦਿਓ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਸਾਡੇ ਜਾਨੀ ਭਾਈ ਨੇ ਜੀ, ਬੜੀ ਮੁਹੱਬਤ ਕਰਦੇ ਅਲਹਮਦੁਲਿਲਾ। ਇਹ ਸਾਡੇ ਸਾਰੇ ਦੋਸਤ ਬੈਠੇ ਆ। ਮੈਨੂੰ ਵੈਸੇ ਕਹਿੰਦੇ ਤੇ ਹੈ ਕਿ ਨੇਕੀ ਦਾ ਕੰਮ ਅਯਾ ਨਹੀਂ ਕਰਨਾ ਚਾਹੀਦਾ, ਕੋਸ਼ਿਸ਼ ਕਰੋ ਕਿ ਛੁਪਾ ਕੇ ਹੋ ਜਾਏ, ਲੇਕਿਨ ਚੂँਕਿ ਬੈਠੇ ਐਸੇ ਅਸੀਂ ਜਗ੍ਹਾ 'ਤੇ ਹੋਏ ਆ ਕਿ ਉਹ ਤਾਰਫ ਜ਼ਰੂਰੀ ਹੈ। ਅਤੇ ਇਸ ਵਜ੍ਹਾ ਕਰਕੇ ਮੈਨੂੰ ਅਲਹਮਦੁਲਿਲਾ ਜੀ 20 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਮੈਂ ਖਿਤਾਬਤ ਕਰ ਰਿਹਾ, ਜੁਮਾ ਪੜ੍ਹਾ ਰਿਹਾ ਅਲਹਮਦੁਲਿਲਾ। ਔਰ ਅਲਹਮਦੁਲਿਲਾ ਤਕਰੀਬਨ 26 ਜਾਂ 27 ਮੁਸੱਲੇ ਮੈਂ ਹੁਣ ਤੱਕ ਅਲਹਮਦੁਲਿਲਾ ਸੁਣਾ ਚੁੱਕੇ ਹਾਂ ਤਰਾਵੀਆਂ 'ਚ। ਅੱਛਾ, ਇਹ ਮੁਸੱਲੇ ਕੀ ਹੁੰਦੇ ਨੇ ਜ਼ਰਾ ਮੈਨੂੰ? ਤਰਾਵੀਆਂ ਪੜ੍ਹਾਉਣੀਆਂ, ਮੁਸੱਲੇ ਤੇ ਖੜੇ ਹੋ ਕੇ ਪੜ੍ਹੀ ਦਾ ਨਾ। ਓਕੇ, ਅੱਛਾ, ਉਹਨੂੰ ਫਿਰ ਉਹ ਅਕਾਊਂਟ ਲਾ ਕੇ ਮੁਸੱਲੇ ਪੜ੍ਹਾਏ? ਹਾਂਜੀ, ਮੁਸੱਲੇ ਪੜ੍ਹਾਏ, ਮਕਸਦ ਕਿ ਤਰਾਵੀ ਪੜ੍ਹਾਈ ਅਲਹਮਦੁਲਿਲਾ। ਓਕੇ। ਤੇ ਬਾਕੀ ਜਿਹੜਾ ਇਲਮ ਆ ਉਹ ਤੇ ਜ਼ਾਹਰ ਅਲਹਮਦੁਲਿਲਾ ਹਾਸਲ ਕਰਕੇ ਬੰਦਾ ਇੱਥੋਂ ਤੱਕ ਪਹੁੰਚਦਾ। ਅੱਛਾ ਹਾਫਿਜ਼ ਸਾਹਿਬ, ਤੁਸੀਂ ਕੁਰਾਨ ਹਿਫਜ਼ ਕੀਤਾ, ਟਰਾਂਸਲੇਟ ਦੇ ਨਾਲ ਹਿਫਜ਼ ਕੀਤਾ, ਯਾਨੀ ਤੁਸੀਂ ਜਿੱਥੋਂ ਕੁਰਾਨ ਪੜ੍ਹ ਰਹੇ ਹੁੰਦੇ ਹੋ ਐਜ਼ ਏ ਤੁਸੀਂ ਪੰਜਾਬੀ ਹਾਂ ਸੀ ਜਾਂ ਉਰਦੂ ਪੰਜਾਬੀ, ਤੁਹਾਨੂੰ ਨਾਲ ਪਤਾ ਲੱਗ ਰਿਹਾ ਹੁੰਦਾ ਕਿ ਮੈਂ ਕੀ ਕਹਿ ਰਿਹਾ? ਜੀ ਅਲਹਮਦੁਲਿਲਾ। ਜਾਂ ਜਿੱਦਾਂ ਅਸੀਂ 90% ਮੁਸਲਮਾਨ ਐਸੇ ਨੇ ਪਾਕਿਸਤਾਨ 'ਚ ਕਿ ਅਸੀਂ ਨਮਾਜ਼ ਪੜ੍ਹ ਰਹੇ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਕਹਿ ਰਹੇ ਹਾਂ। ਅਗਰ ਪਤਾ ਹੋਏਗਾ ਤਾਂ 1-2 ਲੈਣਾ ਦਾ ਹੋਏਗਾ, ਜਿਵੇਂ ਅਲਹਮਦੁਲਿਲਾ ਰੱਬਿਲ ਆਲਮੀਨ ਸਭ ਤਰੀਕ, ਇੱਦਾਂ ਅੱਗੋਂ ਜਿਹੜੀ ਪੂਰੀ ਨਮਾਜ਼ ਸੁਭਾਨ ਰੱਬੀ ਅਲ ਅਜ਼ੀਮ ਅੱਲਾ ਸਭ ਸੇ ਬੜਾ, ਇੰਨਾ ਕੁ ਪਤਾ ਹੋਏਗਾ। ਲੇਕਿਨ A to Z ਨਮਾਜ਼ ਦਾ ਉਹਨੂੰ ਹੀ ਪਤਾ ਹੋਏਗਾ ਜਿਹਨੇ ਪੂਰਾ ਤਰਜਮੇ ਨਾਲ ਹਿਫਜ਼ ਕੀਤਾ, ਪੜ੍ਹਿਆ। ਅਸੀਂ ਨਹੀਂ ਪੜ੍ਹਿਆ। ਤੇ ਮੈਂ ਉਹ ਪੁੱਛ ਰਿਹਾ ਸੀ ਕਿ ਤੁਸੀਂ ਕੁਰਾਨ ਜਿਹੜਾ ਪੜ੍ਹਿਆ ਹਿਫਜ਼ ਕੀਤਾ ਇਹ ਪੂਰਾ ਤਰਜਮੇ ਦੇ ਨਾਲ, ਯਾਨੀ ਜਿੱਥੋਂ ਤੁਸੀਂ ਕੁਰਾਨ ਪੜ੍ਹ ਰਹੇ ਹੋ, ਅਗਰ ਤਰਾਵੀਆਂ ਪੜ੍ਹਾ ਰਹੇ ਹੋ, ਅੱਧਾ ਘੰਟਾ ਪੌਣਾ ਘੰਟਾ ਤੁਸੀਂ 1 ਸਪਾਰਾ 2 ਸਪਾਰੇ 3 ਸਪਾਰੇ, ਤੁਹਾਨੂੰ ਨਾਲ ਉਹਦਾ ਉਰਦੂ ਦਾ ਪਤਾ ਹੁੰਦਾ ਕਿ ਮੈਂ ਪੰਜਾਬੀ 'ਚ ਜਾਂ ਉਰਦੂ 'ਚ ਕਿ ਮੈਂ ਕੀ ਕਹਿ ਰਿਹਾ? ਜੀ ਬਿਲਕੁਲ। ਔਰ ਮੈਂ ਜਿਹੜਾ ਸਪਾਰਾ ਸੁਣਾਉਣਾ ਹੁੰਦਾ ਨਾ ਤਰਾਵੀਆਂ ਦੇ ਵਿੱਚ, ਉਹਦਾ ਬਾਅਦ ਵਿੱਚ ਮੈਂ ਅੱਧੇ ਘੰਟੇ ਦਾ, ਪੌਣੇ ਘੰਟੇ ਦਾ, 20 ਮਿੰਟ ਦਾ, 25 ਮਿੰਟ ਦਾ ਖੁਲਾਸਾ ਵੀ ਬਿਆਨ ਕਰਨਾ ਹੁੰਦਾ, ਉਹਦੀ ਤਫਸੀਰ। ਹਾਂਜੀ, ਕਿ ਜਿਹੜੇ ਪਿੱਛੇ ਨਮਾਜ਼ੀ ਖੜੇ ਸੀ ਉਹਨਾਂ ਨੂੰ ਪਤਾ ਲੱਗੇ ਕਿ ਇਹ ਸੁਣਿਆ ਕੀ ਹੈ। ਹਾਂ, ਇਹ ਅਲਹਮਦੁਲਿਲਾ ਕਈ ਸਾਲਾਂ ਤੋਂ ਮੇਰੀ ਰੂਟੀਨ ਆ। ਓਕੇ, ਅੱਛਾ ਜੀ। ਅੱਛਾ, ਤੇ ਹੁਣ ਤੁਸੀਂ ਯਾਨੀ ਤੁਹਾਨੂੰ 20 ਸਾਲ ਹੋ ਗਏ ਨੇ? ਜੀ ਅਲਹਮਦੁਲਿਲਾ। ਬੱਚਿਆਂ ਨੂੰ ਵੀ ਤੁਸੀਂ ਪੜ੍ਹਾਉਂਦੇ ਹੋਵੋਗੇ, ਮਤਲਬ ਜਿਸ ਤਰ੍ਹਾਂ ਟਿਊਸ਼ਨ ਹੁੰਦੀ ਹੈ?
ਜੀ ਜੀ ਕਿ ਕੁਰਾਨ ਦੀ ਜਾਂ ਹਦੀਸ ਦੀਆਂ ਜੋ ਹਾਂ, ਵੀ। ਮਤਲਬ ਜਿਸ ਤਰ੍ਹਾਂ ਆਮ ਲੋਕ ਘਰਾਂ 'ਚ ਜਾ ਕੇ ਪੜ੍ਹਾਉਂਦੇ ਉਸ ਤਰ੍ਹਾਂ ਨਹੀਂ, ਇਹ ਆਨਲਾਈਨ ਜਿਹੜਾ ਤੁਸੀਂ ਕਿਹਾ ਨਾ, ਹਾਂ ਇਹ ਮੈਂ ਪੜ੍ਹਾਉਣਾ। ਯਾਰ ਵੈਸੇ ਓਕੇ ਲੋ ਜੀ, ਇਹ ਤੇ ਹੋ ਗਿਆ ਤਾਰਫ। ਫਰੀਦ ਸਾਹਿਬ ਇੱਕ ਸਵਾਲ ਆ, ਅੱਛਾ ਮੈਨੂੰ ਤੁਸੀਂ, ਮੈਂ ਫਿਰ ਕਹਿ ਰਿਹਾ ਕਿ ਸਾਨੂੰ ਕਿਸੇ ਨੂੰ ਵੀ ਤੁਸੀਂ ਕੋਈ ਆਲਮ ਨਹੀਂ ਸਮਝਣਾ, ਅਸੀਂ ਆਪਣੇ ਜ਼ਿਹਨ ਨਾਲ ਗੱਲ ਕਰਨੇ ਜਿੰਨੀ ਕਿ ਸਾਨੂੰ ਅਕਲ ਆ, ਠੀਕ ਹੈ ਜੀ। ਤੇ ਅੱਜ ਤੇ ਸਾਡਾ ਹਾਫਿਜ਼ ਸਾਹਿਬ ਬੈਠੇ ਨੇ, ਅਗਰ ਕਿਤੇ ਅਸੀਂ ਪੁੱਛਣਾ ਤੇ ਅਸੀਂ ਹਾਫਿਜ਼ ਸਾਹਿਬ ਕੋਲ ਪੁੱਛ ਸਕਦੇ ਹਾਂ। ਫਰੀਦ ਸਾਹਿਬ ਮੈਂ ਇਹ ਸੋਚ ਰਿਹਾ ਸਾਂ ਕਿ ਹਾਫਿਜ਼ ਸਾਹਿਬ ਤੁਸੀਂ ਵੀ ਇਹਦਾ ਜਵਾਬ ਦੇਣਾ, ਤੁਸੀਂ ਵੀ ਦੱਸਣਾ, ਠੀਕ ਹੈ ਜੀ। ਭਰਾ ਬੰਦੀ ਨਾ, ਉਹ ਲੜਨ ਨਹੀਂ ਲੱਗ ਪੈਣਾ ਕਿ ਵੀ ਆ ਤੇ ਆਰਾਮ ਨਾਲ ਸਕੂਨ ਨਾਲ, ਜਿਵੇਂ ਦੋਸਤ ਬੈਠੇ ਗੱਲਾਂ ਕਰ ਰਹੇ ਨੇ, ਠੀਕ ਹੈ ਨਾ। ਮੈਨੂੰ ਇਹ ਦੱਸੋ ਕਿ ਅਗਰ ਸਾਡੇ ਪਾਕਿਸਤਾਨ 'ਚ ਅਰਬੀ ਸਿੱਖਣੀ ਥੋੜ੍ਹੀ ਮੁਸ਼ਕਿਲ ਆ, ਬੱਚੇ ਨੇ ਸਪੈਸ਼ਲ ਮਸਜਿਦ ਜਾਣਾ, ਫਿਰ ਅਸੀਂ ਬੱਚੇ ਦਾ ਗੈਟਅਪ ਇੱਦਾਂ ਦਾ ਕਰ ਦੇਣਾ, ਦੂਰੋਂ ਪਤਾ ਲੱਗ ਜਾਂਦਾ ਅਰਬੀ ਸਿੱਖਣ ਚੱਲਾ ਹੀ, ਇੱਥੇ ਸਪਾਰਾ, ਇੱਥੇ ਟੋਪੀ, ਅਜੀਬ ਉਹਦੇ ਨਿਜ਼ਾਮ ਕਰਕੇ ਉਹਨੂੰ, ਉਹ ਇੱਕ ਉਹਦੀ ਹੋਰ ਤਰ੍ਹਾਂ ਦੀ ਸ਼ਕਲ ਜੀ ਅਸੀਂ ਬਣਾ ਲੈਂਦੇ ਹਾਂ ਉਹਦੇ ਗੈਟਅਪ। ਗੌਰ ਕੀਤਾ ਕਦੀ? ਕਦੀ ਨਹੀਂ ਦੇਖਿਆ ਕਿ ਬੱਚਾ ਮਤਲਬ ਇੰਜ ਕਰਕੇ ਵਾਲ ਉਹਨੇ ਸਿੱਟਿਆ, ਪੱਫ ਸਿੱਟਿਆ, ਪੈਂਟ ਸ਼ਰਟ ਪਾਈ ਹੈ ਕਿ ਉਹ ਅਰਬੀ ਸਿੱਖਣ ਜਾ ਰਿਹਾ। ਨਹੀਂ, ਅਸੀਂ ਉਹਦਾ ਉਹ ਹੁਲੀਆ ਇੱਦਾਂ ਦਾ ਬੜਾ ਦੂਰੋਂ ਪਤਾ ਲੱਗਦਾ ਵੀ ਬੱਚੇ ਮਦਰਸੇ ਜਾ ਰਹੇ। ਇਹ ਬੱਚੇ ਜਿਹੜੇ ਨੇ ਪੂਰੇ ਰੰਗਬਾਜ਼ ਨੇ, ਇੱਕ ਹੋਰ ਆਈਟਮ ਕਰਨਗੇ। ਇਹ ਬੱਚੇ ਜਿਹੜੇ ਇੱਦਾਂ ਦੇ ਨੇ, ਸਮਝ ਆ ਰਹੀ ਨਾ? ਮੈਂ ਆਹ ਸਕੂਲ ਜਾ ਰਹੇ ਨੇ, ਇਹ ਟਿਊਸ਼ਨ ਜਾ ਰਹੇ ਨੇ, ਇਹ ਮਦਰਸੇ ਜਾ ਰਹੇ ਨੇ, ਉਹਨਾਂ ਦਾ ਇੱਕ ਗੈਟਅਪ ਉਸ ਤਰ੍ਹਾਂ ਦਾ। ਉਹ ਅੱਛੀ ਗੱਲ ਹੈ ਕਿ ਟੋਪੀ ਸ਼ੋਪੀ ਇਹ ਸਾਰਾ ਲਿਬਾਸ। ਮੈਂ ਕਹਿ ਰਿਹਾ ਕਿ ਉਹ ਥੋੜ੍ਹਾ ਜਿਹਾ ਮੁਸ਼ਕਿਲ ਸਾਨੂੰ ਲੱਗਦਾ, ਥੋੜ੍ਹਾ ਜਿਹਾ ਨਹੀਂ, ਕਦੀ ਕਦੀ ਕਾਫੀ ਲੱਗਦਾ ਅਰਬੀ ਸਿੱਖਣੀ, ਕਿ ਅਸੀਂ ਬੱਚੇ ਨੂੰ ਕਹਿਣਾ ਵੀ ਬੇਟਾ ਅਰਬੀ ਸਿੱਖਣੀ ਆ ਤੇ ਫਿਰ ਤਰਜਮੇ ਦੇ ਨਾਲ ਸਿੱਖਣੀ ਆ। ਅੱਜ ਕੱਲ੍ਹ ਦੇ ਦੌਰ 'ਚ ਜਿਹੜੀ 40-50 ਸਾਲ ਲਾਈਫ ਆ, ਇਹਦੇ 'ਚ ਤਕਰੀਬਨ ਅੱਧੀ ਲਾਈਫ ਉਹਨੂੰ ਚਾਹੀਦੀ ਹੈ ਇਸ ਕੰਮ ਵਾਸਤੇ ਕਿ ਪੂਰਾ ਉਹ ਕੁਰਾਨ ਦਾ ਹਾਫਿਜ਼ ਬਣੇ ਔਰ ਤਰਜਮੇ ਦੇ ਨਾਲ, ਤਫਸੀਰ ਦੇ ਨਾਲ ਬਣੇ। ਇਹ ਸਿਲੈਕਟਿਡ ਲੋਕ ਬਣਦੇ ਨੇ ਬੱਚੇ, ਯਾਨੀ ਇਹ ਕਿਤੇ ਨਾ ਕਿ ਹਰ ਘਰ ਦੇ ਨੇ ਵੀ ਜ਼ਰੂਰੀ ਹੈ, ਗੌਰਮੈਂਟ ਨੇ ਕਿਹਾ ਵੀ ਇਹ ਕਰਾਉਣਾ ਵਾ, ਫਿਰ ਤੇ ਓਕੇ ਆ, ਲੇਕਿਨ ਆਪਣੀ ਮਰਜ਼ੀ ਹੈ। ਚਾਰ ਭਰਾ ਨੇ, ਇੱਕ ਭਰਾ ਇੱਧਰ ਲੱਗ ਗਿਆ, 3 ਹੋਰ ਪਾਸੇ ਲੱਗ ਗਏ, ਜਾਂ ਸਾਰੇ ਹੀ ਉਸ ਪਾਸੇ ਲੱਗ ਗਏ, ਲੇਕਿਨ ਚੰਦ ਲੋਕ ਨੇ, ਐਵਰੇਜ ਬਹੁਤ ਘੱਟ ਆ। ਮੈਂ ਕਹਿ ਰਿਹਾ ਹਾਫਿਜ਼ ਸਾਹਿਬ, ਅਗਰ ਅਸੀਂ ਕੁਰਾਨ ਸਿਰਫ ਉਰਦੂ 'ਚ ਯਾਦ ਕਰਾ ਦਈਏ ਬੱਚੇ ਨੂੰ, ਕਿਤੇ ਤੁਸੀਂ ਇਹਦਾ ਹਵਾਲਾ ਕੋਈ ਕੁਰਾਨ 'ਚ ਕੋਈ ਮਨਾ ਫਰਮਾਇਆ ਅੱਲਾ ਨੇ ਜਾਂ ਅੱਲਾ ਦੇ ਨਬੀ ਨੇ ਕਿ ਨਹੀਂ ਵੀ ਤੁਸੀਂ ਅਰਬੀ ਦੇ ਨਾਲ ਹੀ ਪੜ੍ਹਨਾ ਵਾ ਤੁਸੀਂ? ਅੱਛਾ, ਮੈਂ ਪੜ੍ਹਨ ਵਾਸਤੇ ਨਹੀਂ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਹੁਣ ਤੁਸੀਂ ਨਮਾਜ਼ 'ਚ ਪੰਜਾਬੀ 'ਚ ਕਹੀ ਜਾਓ, ਇਹ ਨਹੀਂ ਮੈਂ ਕਹਿ ਰਿਹਾ। ਮੈਂ ਕਹਿ ਰਿਹਾ ਆਮ ਜ਼ਿੰਦਗੀ 'ਚ ਸਾਨੂੰ ਉਰਦੂ 'ਚ ਯਾਦ ਹੋਵੇ, ਜਿਵੇਂ ਅਸੀਂ ਇੰਗਲਿਸ਼ ਦੇ ਜਦੋਂ ਟੀਚਿੰਗ ਜਾਂਦੇ ਤਾਂ ਅਸੀਂ ਉਹ ਕੀ ਕਹਿੰਦੇ ਨੇ, ਕੀ ਉਹ ਜਿਹੜਾ ਯਾਦ ਕਰੀਦੇ ਥੀਸਿਸ, ਉਹ ਜਿਹੜੀਆਂ ਮੋਟੀਆਂ ਕਿਤਾਬਾਂ ਮੈਂ ਯਾਦ ਕਰਨੀਆਂ ਨੇ ਜੀ, ਮੈਂ ਉਹ ਐਮਫਿਲ ਕਰ ਰਿਹਾ, ਮੈਂ ਫਲਾਂਗ ਇੰਗਲਿਸ਼। ਇਸੇ ਤਰ੍ਹਾਂ ਅਸੀਂ ਆਪਣੀ ਜਿਹੜੀ ਸਾਡੀ ਘਰ ਦੀ ਜ਼ੁਬਾਨ ਆ ਪੰਜਾਬੀ ਜਾਂ ਉਰਦੂ, ਅਸੀਂ ਉਹਦੇ ਵਿੱਚ ਕੁਰਾਨ ਯਾਦ ਕਰ ਲੈਂਦੇ, ਸਿਰਫ ਟਰਾਂਸਲੇਟ। ਅਰਬੀ ਬੇਸ਼ੱਕ ਮੈਂ ਬਾਅਦ 'ਚ ਪੜ੍ਹਾਂ ਨਾ ਪੜ੍ਹਾਂ, ਉਹ ਜਿੱਦਾਂ ਲਾਈਫ ਆ ਉਹ ਮੇਰੀ ਚੱਲੀ ਜਾ ਰਹੀ। ਮੇਰੇ ਖਿਆਲ ਨਾਲ ਕਿ ਅਗਰ ਸਿਰਫ ਉਰਦੂ ਪੰਜਾਬੀ ਮੈਂ ਯਾਦ ਕਰਨੀ ਤਾਂ ਮੈਂ ਕੋਈ 5-6-7 ਮਹੀਨੇ 'ਚ 8 ਮਹੀਨੇ 'ਚ ਉਹਨੂੰ ਮੈਂ ਰੱਟਾ ਲਾ ਲਾਂਗਾ ਐਜ਼ ਏ ਨੌਲੇਜ। ਮੈਂ ਕਰ ਰਿਹਾ ਕਿ ਐਜ਼ ਏ ਨੌਲੇਜ ਅਗਰ ਤੁਹਾਨੂੰ, ਮੈਨੂੰ ਅਗਰ ਕੁਰਾਨ ਉਰਦੂ 'ਚ ਯਾਦ ਹੋਵੇ ਪੂਰਾ ਐਜ਼ ਏ ਨੌਲੇਜ, ਅਰਬੀ ਬੇਸ਼ੱਕ ਮੇਰੀ ਨਾ ਇੰਨੀ ਅੱਛੀ ਹੋਵੇ ਜਾਂ ਨਾ ਆਉਂਦੀ ਹੋਵੇ, ਲੇਕਿਨ ਮੈਨੂੰ ਇਹ ਹੋਵੇ ਕਿ ਹਾਂ ਇਹ ਗੱਲ ਹੋ ਰਹੀ। ਜਿੱਦਾਂ ਅਸੀਂ ਜਦੋਂ ਅਸੀਂ ਉਰਦੂ 'ਚ ਬਹਿਸ ਕਰੀਦੀ, ਅਸੀਂ ਕੁਰਾਨ ਦਾ ਹਵਾਲਾ ਦੇਈਦਾ, ਅਸੀਂ ਉਰਦੂ 'ਚ ਦੇਈਦਾ ਕਿ ਯਾਰ ਕੁਰਾਨ 'ਚ ਅੱਲਾ ਨੇ ਫਰਮਾਇਆ ਕਿ ਇਹ ਮੇਰੇ ਨਬੀ ਕਹਿ ਦੀਜੀਏ, ਇਹ ਮੇਰੇ ਨਬੀ ਕਹਿ ਦੀਜੀਏ, ਇਹ ਬਨੀ ਆਦਮ, ਅਸੀਂ ਉਰਦੂ 'ਚ ਕਹਿੰਦੇ ਨਾ, ਔਰ ਬੋਲਦੇ ਹੀ ਨਹੀਂ, ਲੇਕਿਨ ਅਗਲੇ ਨੂੰ ਸਮਝਾ ਦੇਣੇ ਕਿ ਕੁਰਾਨ 'ਚ ਇਹ ਲਿਖਿਆ। ਇਸੇ ਤਰ੍ਹਾਂ ਅਗਰ ਸਾਡੇ ਮੋਸਟਲੀ ਬੱਚਿਆਂ ਨੂੰ ਸਿਰਫ ਉਰਦੂ 'ਚ ਯਾਦ ਹੋ ਜੇ ਜਾਂ ਪੰਜਾਬੀ 'ਚ ਯਾਦ ਹੋ ਜੇ ਫਰੀਦ ਸਾਹਿਬ, ਤੇ ਕਿਆ ਇਹਦੇ ਕਿਤੇ ਇਹਦੇ ਮਨਾ ਤਾਂ ਨਹੀਂ ਕਿਤੇ ਪੜ੍ਹਿਆ ਹੋਵੇ ਤੁਸੀਂ ਕਿਤੇ ਕਿ ਅੱਲਾ ਦੇ ਨਬੀ ਨੇ ਜਾਂ ਅੱਲਾ ਨੇ ਮਨਾ ਫਰਮਾਇਆ ਕਿ ਵੀ ਨਹੀਂ ਅਰਬੀ ਦੇ ਨਾਲ ਹੀ ਪੜ੍ਹਨਾ ਵਾ, ਆਪਣੀ ਮੁਕਾਮੀ ਲੈਂਗੁਏਜ, ਸਿਰਫ ਆਪਣੀ ਮੁਕਾਮੀ ਲੈਂਗੁਏਜ ਦੇ ਵਿੱਚ ਤੁਸੀਂ ਨਹੀਂ ਆਪਣੇ ਨੌਲੇਜ ਆਸੇ ਪੜ੍ਹ ਸਕਦੇ? ਐਸੀ ਕੋਈ ਮਮਾਨਤ ਨਹੀਂ ਹੈ, ਬਲਕਿ ਮੈਂ ਸਮਝਣਾ ਕਿ ਐਜ਼ ਏ ਨੌਲੇਜ ਕੁਰਾਨ ਲੈਣਾ ਚਾਹੀਦਾ, ਔਰ ਇਹਦੇ ਨਾਲ ਨਾਲ ਅਰਬੀ ਅਗਰ ਅਸੀਂ ਸਿੱਖ ਲਾਂਗੇ ਨਾ ਤਾਂ ਉਹਦੇ ਅੰਦਰ ਪੁਖਤਗੀ ਆਏਗੀ। ਹਾਂ, ਲੇਕਿਨ ਮੈਂ ਕਹਿ ਰਿਹਾ ਅਰਬੀ ਉਰਦੂ ਨਾਲੋਂ ਸਾਡੇ ਲਈ ਥੋੜਾ ਮੁਸ਼ਕਿਲ ਆ ਸਿੱਖਣਾ। ਉਰਦੂ ਅਸੀਂ ਆਸਾਨ ਸਿੱਖਦੇ ਨੇ। ਅੱਛਾ, ਉਰਦੂ ਅਸੀਂ ਕਿਤੇ ਪੜ੍ਹਨ ਪੁੜਨ ਵੀ ਨਹੀਂ ਜਾ ਸਕਦੇ, ਅਰਬੀ ਤੇ ਸਪੈਸ਼ਲ ਮੇਰੇ ਪਿਓ ਨੂੰ ਵੀ ਨਹੀਂ ਆਉਂਦੀ, ਮੇਰੀ ਮਾਂ ਨੂੰ ਵੀ ਨਹੀਂ ਆਉਂਦੀ, ਮੇਰੇ ਵੱਡੇ ਭਰਾਵਾਂ ਨੂੰ ਨਹੀਂ ਆਉਂਦੀ, ਮੈਂ ਕਿਉਂ ਸਿੱਖਣੀ? ਮੈਨੂੰ ਮਜਬੂਰਨ ਮਦਰਸੇ ਜਾਣਾ ਪੈਣਾ, ਤੁਹਾਡੇ ਕੋਲ ਜਾਣਾ ਪੈਣਾ। ਜੀ, ਉਰਦੂ ਪੰਜਾਬੀ ਅਗਰ ਮੈਨੂੰ ਕਿਤੇ ਨੈੱਟ ਤੇ ਪੂਰੀ ਮਿਲ ਰਹੀ ਹੈ ਓਨਲੀ ਟਰਾਂਸਲੇਟ, ਤੇ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਘਰ ਬੈਠਾ ਰਾਤ ਨੂੰ ਸੌਣ ਲੱਗਿਆ ਇੱਕ ਰਕੂ ਯਾਦ ਕਰ ਸਕਦਾ। ਮੈਂ ਆਪਣੀ ਅੰਮੀ ਕੋ, ਅਗਰ ਮੇਰੀ ਉਰਦੂ ਕਮਜ਼ੋਰ ਆ, ਮੈਂ ਅੱਬੂ ਨੂੰ ਪੁੱਛ ਸਕਦਾ, ਅੱਬੂ ਜੀ ਆ ਦੱਸ ਦਿਓ। ਅਰਬੀ ਵਾਸਤੇ ਜਾਂ ਤਾਂ ਮੇਰੇ ਮਾਂ-ਬਾਪ ਦੇ ਵਿੱਚੋਂ ਕੋਈ ਮੇਰਾ ਉਸ ਲੈਵਲ ਦਾ ਹੋਵੇ ਪੜ੍ਹਿਆ ਅਰਬੀ ਜਿਹੜਾ ਟੀਚਿੰਗ ਕਰੇ, ਜਾਂ ਫਿਰ ਸੈਕੰਡ ਆਪਸ਼ਨ ਆ ਕਿ ਮੈਨੂੰ ਕਿਸੇ ਜਾਂ ਮੌਲਵੀ ਘਰ ਆਵੇ ਮੈਨੂੰ ਪੜ੍ਹਾਉਣ ਕੋਈ ਆਲਮ, ਤੇ ਜਾਂ ਮੈਂ ਕਿਤੇ ਜਾਵਾਂ। ਥੋੜ੍ਹਾ ਡਿਫੀਕਲਟ ਹੋ ਜਾਂਦਾ ਨਾ। ਤੇ ਅਗਰ ਪੰਜਾਬੀ 'ਚ ਹੀ ਸਿਰਫ ਟਰਾਂਸਲੇਟ ਮੈਂ ਇੱਕ ਯਾਦ ਕਰਨੀ ਹੈ ਕਿਸੇ ਆਇਤ ਦੀ, ਚਲੋ ਲਾਇਕ ਸਿਰਫ ਨਮਾਜ਼ ਦੀ ਗੱਲ ਕਰ,
ਸਰ ਤੁਹਾਡੇ 90% ਤੋਂ ਵੀ ਜ਼ਿਆਦਾ ਅਸੀਂ ਨਮਾਜ਼ ਪੜ੍ਹ ਰਹੇ, ਸਾਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਕਹੀ ਜਾ ਰਹੇ। ਸਹੀ। ਮੇਰੇ ਹਿਸਾਬ ਨਾਲ ਨਾ ਨਾਜ਼ਰੀਨ, ਮੈਂ ਆਪਣੀ ਜ਼ਾਤੀ ਸਿਰਫ ਆਪਣੀ ਗੱਲ ਕਰ ਰਿਹਾ, ਮੈਂ ਬਾਕੀਆਂ ਦੀ ਨਹੀਂ ਕਹਿ ਰਿਹਾ। ਮੈਂ ਸਮਝਦਾ ਹਾਂ ਕਿ ਮੈਂ ਅੱਲਾ ਨਾਲ ਨਾ ਸਹੀ ਕਨੈਕਟ ਨਹੀਂ ਹੋ ਪਾ ਰਿਹਾ, ਇਸ ਵਜ੍ਹਾ ਤੋਂ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਹੀ ਜਾ ਰਿਹਾ। ਮੈਂ ਵਜ਼ੂ ਕਰ ਲਿਆ, ਨਮਾਜ਼ ਲਈ ਮਸੱਲੇ ਤੇ ਖਲੋ ਗਿਆ, ਅਰਬੀ ਪੜ੍ਹਨ ਲੱਗ ਪਿਆ, ਅਲਹਮਦੁਲਿਲਾ ਰੱਬਿਲ ਆਲਮੀਨ ਅਰ-ਰਹਿਮਾਨ ਅਰ-ਰਹੀਮ ਮਾਲਿਕ ਯੌਮਿੱਦੀਨ ਕਹੀ ਜਾ ਰਿਹਾ। ਮੈਨੂੰ ਟਰਾਂਸਲੇਟ ਨਹੀਂ ਆ ਰਹੀ ਜ਼ਹਿਨ 'ਚ। ਮੈਨੂੰ ਇਹ ਹੈ ਕਿ ਮੈਂ ਆਹ ਸੂਰਤ ਯਾਦ ਕੀਤੀ ਆ, ਇਹ ਮੈਂ ਪੜ੍ਹਨੀ ਆ, ਪੜ੍ਹਨ ਤੋਂ ਬਾਅਦ ਫਿਰ ਮੈਂ ਰਕੂ ਜਾਣਾ ਵਾ, ਰਕੂ ਤੋਂ ਬਾਅਦ ਫਿਰ ਮੈਂ ਖੜਾ ਹੋਣਾ, ਫਿਰ ਮੈਂ ਸਜਦੇ ਜਾਣਾ, ਉੱਥੇ ਮੈਂ 3 ਵਾਰੀ ਪੜ੍ਹਨਾ, ਉਸ ਤੋਂ ਬਾਅਦ ਮੈਂ ਤਹਿਯਾਤ ਤੋਂ ਪੜ੍ਹਨਾ ਤੇ ਮੇਰੀ ਨਮਾਜ਼ ਪੂਰੀ ਹੋ ਗਈ, ਕਬੂਲ ਹੋ ਗਈ, ਓਕੇ ਜੀ। ਮੈਨੂੰ ਲੱਗ ਰਿਹਾ ਕਿ ਇਹਦੇ 'ਚ ਕਿਤੇ ਤੁਸੀਂ ਕਨੈਕਟ ਨਹੀਂ ਹੋ ਪਾਉਂਦੇ। ਅਗਰ ਮੈਨੂੰ ਤਰਜਮੇ ਨਾਲ ਯਾਦ ਹੋਵੇ, ਮੈਨੂੰ ਪਤਾ ਹੋਵੇ ਮੈਂ ਅੱਲਾ ਦੇ ਨਾਲ ਕੀ ਮਤਲਬ ਅੱਲਾ ਮੇਰੇ ਨਾਲ ਕੀ ਗੱਲਾਂ ਕਰ ਰਿਹਾ, ਅੱਲਾ ਦਾ ਕਲਾਮ ਹੈ ਨਾ, ਤੇ ਮੈਂ ਉਹਨੂੰ ਰਿਪੀਟ ਕਰ ਰਿਹਾ, ਠੀਕ ਹੈ ਨਾ, ਤੇ ਮੈਂ ਉਹਨੂੰ ਅੱਲਾ ਦਾ ਕਲਾਮ ਮੈਂ ਰਿਪੀਟ ਕਰ ਰਿਹਾ, ਤੇ ਮੇਰੇ ਹਿਸਾਬ ਨਾਲ ਉਸਤਾਦ ਜੀ ਮੈਂ ਕਨੈਕਟ ਬੜਾ ਅੱਛੇ ਤਰੀਕੇ ਨਾਲ ਹੋ ਪਾਵਾਂਗਾ ਨਮਾਜ਼ ਦੇ ਵਿੱਚ। ਰੱਬ ਦੀ ਜ਼ਾਤ ਦੇ ਨਾਲ ਕਨੈਕਸ਼ਨ ਮੇਰਾ ਬੜਾ ਅੱਛਾ ਹੋ ਸਕਦਾ ਅਗਰ ਮੈਨੂੰ ਤਰਜਮੇ ਦਾ ਪਤਾ ਹੋਵੇ ਕਿ ਮੈਂ ਕਹਿ ਕੀ ਰਿਹਾ। ਔਰ ਸਭ ਤੋਂ ਵੱਡਾ ਮੇਰੇ ਹਿਸਾਬ ਨਾਲ ਸਾਡਾ ਧਿਆਨ ਹਿੱਲ ਜਾਂਦਾ ਨਮਾਜ਼ 'ਚ, ਕਿਉਂਕਿ ਸਾਨੂੰ ਪਤਾ ਨਹੀਂ ਅਸੀਂ ਕੀ ਕਹਿ ਰਹੇ ਹਾਂ। ਅਸੀਂ ਉਹ ਇੱਕ ਰੱਟਾ ਲਾਇਆ, ਅਰਬੀ ਯਾਦ ਕੀਤੀ ਆ, ਉਹ ਪੜ੍ਹੀ ਜਾ ਰਹੇ ਹਾਂ, ਔਰ ਸਾਨੂੰ ਪਤਾ ਇੰਨੀ ਵਾਰੀ ਆ ਪੜ੍ਹਨਾ, ਇੰਨੀ ਵਾਰੀ ਆ ਪੜ੍ਹਨਾ, ਇੱਥੇ ਆ ਪੜ੍ਹਨਾ, ਇੱਥੇ ਆ ਪੜ੍ਹਨਾ, ਫਰਕ ਸਮਝ ਆ ਰਹੀ ਗੱਲ ਦੀ? ਅੱਛਾ, ਧਿਆਨ ਇੱਧਰ ਉੱਧਰ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ, ਕਿਉਂਕਿ ਤੂੰ ਗੱਲ ਕਰ ਰਿਹਾ, ਤੂੰ ਮੈਨੂੰ ਗੱਲ ਸੁਣਾ ਰਿਹਾ ਉਰਦੂ 'ਚ, ਮੈਂ ਸਮਝ ਰਿਹਾ, ਇਸ ਬੰਦੇ ਨੂੰ ਉਰਦੂ ਨਹੀਂ ਆਉਂਦੀ, ਇਹ ਅੰਗਰੇਜ਼ ਆ, ਹਾਂ ਮੈਂ ਤੇ ਖੁੱਭ ਗਿਆ ਤੇਰੀ ਗੱਲ 'ਚ। ਇਸ ਬੰਦੇ ਨੇ ਮਹਿਫਲ ਦੇ ਭਰਮ ਨੂੰ ਰੱਖਦੇ ਹੋਏ ਤੇ ਤੇਰੇ ਨਾਲ ਵੇਖੀ ਜਾਏਗਾ, ਲੇਕਿਨ ਵਿੱਚ ਥੋੜਾ ਇੰਨੇ ਜ਼ਰੂਰ ਕਰੇਗਾ, ਇੱਧਰ ਉੱਧਰ ਨਿਕਲ ਜਾਏਗਾ ਦਿਮਾਗ। ਸੇਮ ਲਾਈਕ ਜਦੋਂ ਤੁਸੀਂ ਅੱਲਾ ਨਾਲ ਕਨੈਕਟ ਹੋ ਰਹੇ ਹੋ, ਨਮਾਜ਼ ਤੇ ਖੜੇ ਹੋ ਗਏ, ਸਾਰੀ ਦੁਨੀਆ ਇੱਕ ਸਾਈਡ ਤੇ ਕਰਕੇ, ਕਾਰੋਬਾਰ, ਬੀਵੀ, ਬੱਚੇ, ਹਰ ਚੀਜ਼ ਪਾਕ ਸਾਫ ਹੋ ਗਏ, ਵਜ਼ੂ ਕਰਕੇ ਮਸੱਲੇ ਤੇ ਉਹਦੀ ਜ਼ਾਤ ਅੱਗੇ ਖੜੇ ਹੋ ਗਏ, ਤੇ ਸਰ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਹਿਣ ਕੀ ਰਿਹਾ, ਫਾਇਦਾ ਨਹੀਂ ਹੈ ਉਹਦਾ ਤਕਰੀਬਨ, ਮੈਨੂੰ ਪਤਾ ਹੀ ਨਹੀਂ ਮੈਂ ਕੀ ਕਹਿੰਦਾ। ਬਾਕੀ ਤੁਹਾਡੀ ਗੱਲ ਸਮਝ ਆ ਰਹੀ? ਇਹ ਤਾਂ ਇਦਾਂ ਹੀ ਹੈ ਜਿੱਦਾਂ ਤੁਸੀਂ ਇੱਕ ਮਤਲਬ ਤੁਸੀਂ ਕਿਸੇ ਐਸੇ ਜੱਜ ਦੇ ਅੱਗੇ ਖੜੇ ਹੋ ਤੇ ਤੁਹਾਨੂੰ ਆਪਣਾ ਮਸਲਾ ਹੀ ਨਹੀਂ ਬਿਆਨ ਕਰਨਾ ਆ ਰਿਹਾ, ਉਹਦੀ ਲੈਂਗੁਏਜ ਹੀ ਹੋ ਰਿਹਾ, ਤੁਹਾਡੀ ਲੈਂਗੁਏਜ ਹੀ ਹੋ ਰਿਹਾ, ਤੁਹਾਨੂੰ ਆਪਣਾ ਮੁਕੱਦਮਾ ਹੀ ਨਹੀਂ ਪੇਸ਼ ਕਰਨਾ ਆ ਰਿਹਾ, ਜਾਂ ਉਹ ਜੋ ਜੱਜ ਸਾਹਿਬ ਕਹਿ ਰਹੇ ਨੇ ਤੁਹਾਨੂੰ ਉਹਦੀ ਸਮਝ ਹੀ ਨਹੀਂ ਆ ਰਹੀ। ਸਮਝ ਆ ਰਹੀ ਗੱਲ ਦੀ? ਤੇ ਇਸ ਤਰ੍ਹਾਂ ਹੀ ਮੇਰੇ ਹਿਸਾਬ ਨਾਲ ਚਲੋ ਉਰਦੂ ਹੋਵੇ, ਕਮ ਅਜ਼ ਕਮ ਨਮਾਜ਼ ਦਾ ਤੇ ਹਾਫਿਜ਼ ਸਾਹਿਬ ਅਸੀਂ ਤਰਜਮਾ ਕਰ ਲਈਏ। ਜਦੋਂ ਤੁਹਾਨੂੰ ਸਰ ਪਤਾ ਹੋਏਗਾ ਨਾ ਕਿ ਮੈਂ ਇਹ ਕਹਿ ਰਿਹਾ, ਤੁਹਾਡਾ ਜਿਹੜਾ ਡਿਸਕਨੈਕਟ ਹੁੰਦੇ ਹੋ ਨਾ ਧਿਆਨ, ਇਹਦੀ ਰੇਸ਼ੋ ਬਹੁਤ ਘੱਟ ਜਾਏਗੀ। ਲੌਜੀਕਲੀ ਗੱਲ ਹੈ ਨਾ, ਇਹਦੀ ਰੇਸ਼ੋ ਘੱਟ ਜਾਏਗੀ, क्योंकि तुम उस खुबे होवोगे कि मैं आ कह रहा कि सब तरीफ़ें अल्लाह के लिए है, या का नाबुदु व या का नस्तान, तेरी इबादत करते, तुझी से मदद मांगते, मैं थोड़ा हो रहा जो मैंने पता ही नहीं तो मैं पढ़ी जा रहा और मैं एक टाइमिंग सोची है कि ए पढ़नी है, ए पढ़नी है, ए पढ़नी है, 3 वारी है, 2 वारी है, 1 वारी है, तो सलाम फेर लेना। ਉਹਦੇ ਅੰਦਰ ਜਿਹੜਾ ਇੱਕ ਰਚਾਓ ਹੈ ਨਾ, ਇੱਕ ਰੱਬ ਦੀ ਜ਼ਾਤ ਨਾਲ ਰੂਹਾਨੀਅਤ ਕਨੈਕਸ਼ਨ, ਉਹ ਨਹੀਂ ਹੋ ਸਕਦਾ ਸਰ। ਸਹੀ ਬਾਤ ਹੈ। ਤੇ ਅਸੀਂ ਇਸ ਚੈਨਲ ਤੇ ਇਸ ਤਰ੍ਹਾਂ ਕਰਨਾ, ਸਾਰਿਆਂ ਨੇ, ਬਹੁਤ ਸਾਰੇ ਸਾਡੇ ਨਮਾਜ਼ਾਂ ਪੜ੍ਹਦੇ ਹੋਣਗੇ, ਅਸੀਂ ਵੀ ਪੜ੍ਹਦੇ, ਆਪਾਂ ਵੀ ਸਾਰੇ, ਠੀਕ ਹੈ ਜੀ, ਕਿਉਂਕਿ ਹਾਫਿਜ਼ ਸਾਹਿਬ ਇੱਥੇ ਆਇਆ ਕਰਨਗੇ। ਸਟਾਰਟ ਇਹਨਾਂ ਨੂੰ ਮੈਂ ਕਿਹਾ ਤੁਸੀਂ 10 15 20 ਸ਼ੋਅ ਇੱਥੇ ਕਰੋ, ਉਸ ਤੋਂ ਬਾਅਦ ਜਦੋਂ ਤੁਹਾਨੂੰ ਥੋੜਾ ਮਤਲਬ ਇਹਦਾ ਐਕਸਪੀਰੀਅੰਸ ਹੋ ਜਾਏ ਇਸ ਚੀਜ਼ ਦਾ, ਤੇ ਫਿਰ ਤੁਸੀਂ ਆਪਣਾ ਬੇਸ਼ੱਕ ਘਰ ਕੋਈ ਸੈਟਅਪ ਛੋਟਾ ਜਿਹਾ ਲਾ ਲਓ, ਕੈਮਰਾ ਇੱਕ ਲੈ ਲਓ, ਉਹ ਬਾਅਦ ਦੀ ਗੱਲ। ਤੇ ਤੁਸੀਂ ਸਰ ਸਾਨੂੰ ਵੀ ਕੋਈ 15-20 ਮਿੰਟ ਇੱਕ ਲਾਈਨ ਯਾਦ ਕਰਾ ਦਿਓ, ਅਗਲੇ ਦਿਨ ਤੁਸੀਂ ਆ ਕੇ ਕਹਿਣਾ ਹਾਂ ਵੀ ਦੱਸੋ ਅਲਹਮਦੁਲਿਲਾ ਰੱਬਿਲ ਆਲਮੀਨ ਅਰ-ਰਹਿਮਾਨ ਅਰ-ਰਹੀਮ ਮਾਲਿਕ ਯੌਮਿੱਦੀਨ, ਇਹ ਤਿੰਨਾਂ ਦਾ ਦੱਸੋ ਜੀ ਫਰੀਦ ਸਾਹਿਬ। ਫਰੀਦ ਯਾਦ ਕਰੇਗਾ ਸਾਰੀ ਦਿਹਾੜੀ ਥੋੜਾ ਜਿਹਾ ਵੀ ਮੈਂ ਕੱਲ ਨੂੰ ਸੁਣਾਉਣਾ। ਸਾਨੂੰ ਇਸ ਤਰ੍ਹਾਂ ਹੀ ਮਹੀਨੇ ਦੇ ਵਿੱਚ ਪੂਰੀ ਨਮਾਜ਼, ਫਰੀਦ ਸਾਹਿਬ ਤੁਸੀਂ ਨਮਾਜ਼ ਪੜ੍ਹਨੀ ਹੈ, ਤੁਹਾਨੂੰ ਮਜ਼ਾ ਨਾ ਆਵੇ ਤੁਸੀਂ ਗੱਲ ਕਰੋ, ਤੁਸੀਂ ਕਹੋਗੇ ਮੈਨੂੰ ਇੰਝ ਲੱਗਾ ਮੈਂ ਯਾਰ ਹੁਣ ਮੈਂ ਬੜੀ ਕਨੈਕਟ ਹੋਇਆ। ਹਾਂ ਬਿਲਕੁਲ, ਤਰਜਮੇ ਨਾਲ ਹਨਾ ਉਸਤਾਦ, ਉਹ ਯਾਰ ਲੌਜੀਕਲੀ ਗੱਲ ਆ, ਸਵਾਬ ਤਾਂ ਮੈਨੂੰ ਮਿਲੇਗਾ ਅਰਬੀ ਮਿਲਣ ਦਾ, ਲੇਕਿਨ ਇੱਕ ਫਜ਼ੀਲਤ ਆ, ਮੈਂ ਉਧਰ ਜਾ ਹੀ ਨਹੀਂ ਰਿਹਾ, ਮੈਂ ਪੜ੍ਹ ਰਿਹਾ ਕਿ ਕੋਈ ਛੋਟੀਆਂ ਦੁਆਵਾਂ ਅਤਹਿਯਾਤੁਲਿਲਾਹਿ ਵ ਸਲਾਮ, ਮੈਨੂੰ ਨਹੀਂ ਪਤਾ, ਸਾਨੂੰ ਪਤਾ ਨਹੀਂ। ਹਾਂ ਸਾਨੂੰ ਅਲਹਮਦੁਲਿਲਾ ਰੱਬਿਲ ਆਲਮੀਨ ਦਾ ਪਤਾ, ਕਿਉਂਕਿ ਅਕਸਰ ਲੋਕ ਕੋਡ ਕਰਦੇ ਨੇ ਇਯਾਕਾ ਨਾਬੁਦੁ व ਇਯਾਕਾ ਨਸਤਾਈਨ, ਲੋਕ ਇਸ ਤੋਂ ਆਪਣਾ ਵਹਦਨੀਅਤ ਬਿਆਨ ਕਰਨ ਵਾਸਤੇ ਇਮਰਾਨ ਖਾਨ ਸਾਹਿਬ ਵੀ ਕਹਿ ਦਿੰਦੇ ਨੇ, ਇੰਨਾ ਕਿ ਸਾਨੂੰ ਪਤਾ ਲੱਗ ਗਿਆ। ਲੇਕਿਨ ਥਰੂ ਆਊਟ ਸੀਕੁਐਂਸ ਕਿ ਮੈਂ ਸ਼ੁਰੂ ਹੋਇਆ, ਮੇਰੀ ਰੱਬ ਮੇਰੇ ਨਾਲ ਗੱਲ ਕਰ ਰਿਹਾ, ਇਹ ਰੱਬ ਮੈਨੂੰ ਕਹਿ ਰਿਹਾ, ਮੈਂ ਆਪਣੀ ਜ਼ੁਬਾਨ ਤੋਂ ਦੁਹਰਾ ਰਿਹਾ, ਔਰ ਐਂਡ ਤੱਕ ਜਦੋਂ ਸਲਾਮ ਫਿਰਨਾ ਨਾ, ਤੇ ਤੁਹਾਡਾ ਵਜੂਦ ਅੰਗ ਰੂਹ ਤੁਹਾਡੀ ਦੱਸੇਗੀ ਕਿ ਹਾਂ ਤੁਸੀਂ ਅੱਜ ਨਮਾਜ਼ ਪੜ੍ਹੀ। ਫਰੀਦ ਸਾਹਿਬ ਮੈਂ ਕੋਈ ਗੱਲ ਵਿੱਚ ਐਸੀ ਤਾਂ ਨਹੀਂ ਕਰਦੀ ਕਿ ਮੈਨੂੰ ਥੱਲੇ ਲਿੱਤਰ ਪੌਲਾ ਸ਼ੁਰੂ ਹੋ ਜਾਏ। ਨਹੀਂ, ਇੱਕ ਗੱਲ ਤਾਂ ਥੋੜਾ ਮੈਨੂੰ ਲੱਗਿਆ, ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਪਤਾ ਨਹੀਂ ਕਿੱਦਾਂ ਕੀਤੀ, ਉਹ ਕਹਿੰਦੇ ਬੱਚਿਆਂ ਦਾ ਤੁਸੀਂ ਕਿਹਾ ਗੈਟਅਪ ਅਸੀਂ ਅਜੀਬ ਜਿਹਾ ਕਰਦੇ ਨੇ, ਉਸ ਗੱਲ ਤੋਂ ਜਿਹੜੇ ਹਾਂ ਉਹ ਮੈਂ ਇਹ ਨਹੀਂ ਕਿਹਾ ਬੱਚਿਆਂ ਦੇ ਕਰਦੇ ਨੇ, ਮੈਂ ਕਹਿ ਰਿਹਾ ਕਿ ਗੈਟਅਪ ਜੈਸਾ ਵੀ ਹੋਵੇ, ਸਾਰੇ ਕੁਰਾਨ ਪੜ੍ਹਨ, ਸਾਰਿਆਂ ਨੂੰ ਕੁਰਾਨ ਦਾ ਤਰਜਮਾ ਆਉਂਦਾ ਹੋਵੇ। ਅਸੀਂ ਸਿਲੈਕਟਡ ਕਰ ਦਿੱਤਾ ਹੈ
ਮੈਂ ਕਹਿ ਰਿਹਾ ਕਿ ਜਾਂ ਪੈਂਟ ਸ਼ਰਟ ਪਾਈ ਹੈ, ਚਾਹੇ ਉਹਨੇ ਬਸਤਾ ਪਾਇਆ, ਚਾਹੇ ਉਹਨੇ ਪਫ ਬਣਾ ਕੇ ਉੱਤੇ ਸਪਰੇਅ ਵੀ ਲਾਈ ਹੈ, ਚਾਹੇ ਉਹਨੇ ਟੋਪੀ ਪਾਈ, ਲੇਕਿਨ ਇਸ ਮਾਮਲੇ 'ਚ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ। ਬਹੁਤ ਇਹ ਮੈਂ ਗੱਲ ਕੀਤੀ। ਬਹੁਤ ਹਾਂਜੀ ਹਾਂਜੀ। ਤੇ ਇੱਕ ਗੱਲ ਹੋਰ ਕਿ ਜਿਹੜੀ ਨਜ਼ਰ ਦੇ ਬਾਰੇ 'ਚ ਮੈਂ ਕਿਹਾ ਕਿ ਉਸਤਾਦ ਜੀ ਇਹਦੀ ਦੁਆ ਵਾ, ਤੁਸੀਂ ਕਿਹਾ ਨਹੀਂ ਇਹਦੀ ਅਸੀਂ ਫੌਰਨ ਕਰ ਲੈਂਦੇ ਆ, ਤੇ ਫੌਰਨ ਕਰ ਲੈ ਤੋਂ ਮਰਾਦ ਹੈ ਕਿ ਜਦੋਂ ਤੈਨੂੰ ਪਤਾ ਲੱਗਦਾ ਮੇਰੇ ਬੱਚੇ ਨੂੰ ਨਜ਼ਰ ਲੱਗ ਗਈ, ਇਹ ਢਿੱਲਾ ਮੱਠਾ ਹੋ ਗਿਆ, ਤੁਸੀਂ ਉਹਦਾ ਉਪਾਅ ਕਰਨ ਲਈ ਫੌਰਨ ਨਸਤੇ ਭੱਜਦੇ ਹੋ। ਫਿਕਰ ਪੈਂਦੀ ਤੁਹਾਨੂੰ? ਰੋਟੀ ਤੋਂ ਪਹਿਲੇ ਅੱਲਾਹ ਤੇ ਨਬੀ ਨੇ ਕਿਹਾ ਬਿਸਮਿਲ੍ਲਾ ਪੜੋ, ਉਹ ਨਹੀਂ ਵੀ ਪੜਦੇ ਤੁਹਾਨੂੰ ਫਿਕਰ ਕਿਉਂ ਨਹੀਂ ਪੈਂਦੀ? ਇਸ ਤੋਂ ਮੈਂ ਕਿਹਾ ਕਿ ਨਜ਼ਰ ਵਾਲਾ ਮਾਮਲਾ ਜਿਹੜਾ ਨਾ, ਕਿਉਂਕਿ ਜ਼ਾਹਰੀ ਨਜ਼ਰ ਆ ਜਾਂਦਾ, ਤੂੰ ਰੋਟੀ ਖਾਣ ਲੱਗਾ ਨਹੀਂ ਪੜੀ, ਮੈਨੂੰ ਕੀ ਪਤਾ, ਇਹਨੂੰ ਕੀ ਪਤਾ, ਘਰ 'ਚ ਕਿਸੇ ਨੂੰ ਕੀ ਪਤਾ ਫਰੀਦ ਨੇ ਪੜੀ ਕਿ ਨਹੀਂ ਪੜੀ, ਨਜ਼ਰ ਵਾਲਾ ਜ਼ਾਹਰ ਹੋ ਜਾਂਦਾ, ਇਸ ਲਈ ਅਸੀਂ ਉਹਦਾ ਭੱਜ ਜੰਨੇ। ਮੈਂ ਕਹਿ ਰਿਹਾ ਕਿ ਬਿਸਮਿਲ੍ਲਾ ਜਾਂ ਕੀ ਹਫਜ਼ਾ ਦੁਆ ਵਾ ਵਾਸ਼ਰੂਮ ਲੈਟਰਿਨ 'ਚ ਜਾਣ ਦੀ, ਔਜ਼ੁ ਬਿੱਲਾਹਿ ਮਿਨਲ ਖੁਬੁਸि ਵਲ ਖਬਾਇਥ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਹੈ ਕਿ ਐ ਅੱਲਾ ਮੈਨੂੰ ਆਪਣੀ ਪਨਾਹ 'ਚ ਲੈ ਲਾ ਨਾਪਾਕ ਜਿੰਨਾਂ ਤੋਂ ਔਰ ਜਿੰਨਣੀਆਂ ਤੋਂ। ਅੱਛਾ ਹੁਣ ਇਹ ਦੇਖੋ, ਹੁਣ ਇਹ ਤੂੰ ਨਹੀਂ ਪੜਦਾ, ਤੈਨੂੰ ਕੋਈ ਕਹੂਗਾ ਕਿ ਫਰੀਦ ਸਾਹਿਬ ਐਡੀ ਜਿੱਡੀ ਮਤਲਬ ਅਸੀਂ ਭੱਜ ਦੌੜ ਕਰਦੇ ਨਜ਼ਰ ਵਾਸਤੇ, ਇਦਾਂ ਕਦੀ ਤੈਨੂੰ ਕਿਸੇ ਨੇ ਸਖਤੀ ਨਾਲ ਕਿਹਾ ਕਿ ਫਰੀਦ ਸਾਹਿਬ ਤੁਸੀਂ ਅੱਗੇ ਪੜ੍ਹਿਆ ਸੀ? ਨਹੀਂ ਨਾ ਕੋਈ ਕਹਿੰਦਾ। ਜਾਂ ਤੂੰ ਆਪਣੇ ਆਪ ਨੂੰ ਸੋਚਦਾ ਕਿ ਉਹ ਹੋ ਯਾਰ ਮੇਰੇ ਕੋਲ ਤਾਂ ਬਹੁਤ ਵੱਡੀ ਮਿਸਟੇਕ ਹੋ ਗਈ, ਮੈਂ ਪੜ੍ਹਨਾ ਸੀ, ਇਦਾਂ ਕੀ ਸੋਚਿਆ ਤੂੰ? ਨਾਰਮਲ ਹੈ ਨਾ। ਮੈਂ ਇਸ ਤੋਂ ਕਹਿ ਰਿਹਾ ਕਿ ਨਜ਼ਰ ਵਾਲਾ ਮਾਮਲਾ, ਕਿਉਂਕਿ ਤੂੰ ਇੱਕ ਕੋਡ ਕੀਤਾ ਸੀ ਕਿ ਇਹ ਹੋ ਗਿਆ ਜਾਂ ਨਜ਼ਰ ਲੱਗ ਜਾਂਦੀ ਹੈ, ਮੈਂ ਤੈਨੂੰ ਉੱਥੋਂ ਕਿਹਾ ਸੀ ਕਿ ਨਜ਼ਰ ਵਾਲਾ ਮਾਮਲਾ ਫੌਰਨ ਸਾਹਮਣੇ ਆ ਜਾਂਦਾ ਔਰ ਉਹਦੀ ਭੱਜ ਦੌੜ ਸ਼ੁਰੂ ਹੋ ਜਾਂਦੀ, ਉਹਦਾ ਉਪਾਅ ਸ਼ੁਰੂ ਹੋ ਜਾਂਦਾ। ਇਹ ਤੂੰ ਨਹੀਂ ਪੜ੍ਹ ਰਿਹਾ, ਇਹਦਾ ਉਪਾਅ ਇਹ ਨਾਰਮਲ ਆ। ਭੁੱਲ ਗਏ ਕਿੰਨੇ ਸਾਲ ਹੋ ਗਏ, ਬਿਸਮਿਲ੍ਲਾ ਵੀ ਪੜ੍ਹੀ ਨਹੀਂ ਪੜ੍ਹੀ, ਇਹ ਵੀ ਉਨਾ ਹੀ ਜ਼ਰੂਰੀ ਹੈ। ਮੈਂ ਹੁਣ ਫਾਈਨਲ ਪ੍ਰੋਗਰਾਮ ਦਾ ਟਾਈਮ ਵੀ ਹੋ ਗਿਆ ਇੱਕ ਪੂਰਾ। ਛੋਟਾ ਸਵਾਲ ਉਸਤਾਦ ਜੀ, ਇਹ ਨਜ਼ਰ ਦਾ ਕਿਉਂਕਿ ਕੰਟੀਨਿਊਟੀ 'ਚ ਕਿ ਜਿਵੇਂ ਨਜ਼ਰ ਦੀ ਗੱਲ ਹੋਈ ਕਿ ਇਹ ਨਜ਼ਰ ਜਿਹੜੀ ਹੁੰਦੀ, ਇਹ ਨਜ਼ਰ ਕੀ ਹੁੰਦੀ? ਇਹ ਮੈਂ ਦੱਸਾਂ ਕਰ ਸਮਝ, ਤੇ ਕੋ 40-50 ਰੁਪਏ ਜੇਬ 'ਚ ਹੈਗੇ, ਕੱਢ ਜ਼ਰਾ, ਇੰਝ ਹੱਥ ਕਰ, ਇੰਝ ਹੱਥ ਕਰ, ਇੱਥੇ ਨਹੀਂ ਇੰਝ ਹੱਥ ਕਰਨਾ, ਇੱਥੇ ਰੱਖ, ਹੁਣ ਇੱਥੋਂ ਇੰਝ ਫੜ ਥੱਲੇ ਹੱਥ ਇੱਥੇ ਰੱਖ, ਇਹ ਮੇਰੇ ਵੱਲ ਕਰ, ਇਹ ਨਜ਼ਰ ਆ। ਨਹੀਂ ਸਾਜੀ ਹੋਰ ਨਜ਼ਰ ਕਰ ਰਿਹਾ। ਨਹੀਂ ਯਾਰ ਉਹ ਇਦਾਂ ਕਿਦਾਂ ਇਹ ਉਸਤਾਦ? ਕਹਿੰਦਾ ਮੈਂ ਤੁਹਾਨੂੰ ਨਜ਼ਰ ਕਰ ਰਿਹਾ। ਉਹ ਯਾਰ ਆ ਵੇਖਣਾ ਉਸਤਾਦ ਜੀ ਕਿੱਦਾਂ ਸੀ ਉਹ ਨਜ਼ਰ, ਇਹ ਨਹੀਂ ਉਸਤਾਦ ਜੀ 50 ਰੁਪਏ। ਓਹੋ ਅੱਛਾ ਜੀ, ਅੱਛਾ ਜਿਹੜੀ ਨਜ਼ਰ ਲੱਗ ਜਾਂਦੀ ਹੈ। ਹਾਂਜੀ ਨਜ਼ਰ ਜਿਹੜੀ ਲੱਗ ਜਾਂਦੀ ਹੈ, ਇਹਦੇ ਬਾਰੇ 'ਚ ਕੀ ਦੁਆ ਵਾ? ਨਬੀ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਹਸਨ ਔਰ ਹੁਸੈਨ ਨੂੰ ਜਿਹੜੀ ਦੁਆ ਪੜ੍ਹਦੇ ਨਜ਼ਰ ਦੇ ਟਾਈਮ ਦੁਆ ਮੰਗਦੇ ਹੁੰਦੇ ਸੀ ਨਾ, ਕਰਦੇ ਹੁੰਦੇ ਸੀਗੇ, ਫੂਕਦੇ ਹੁੰਦੇ ਸੀ, ਉਹ ਇਹ ਸੀ ਉਈਜ਼ੁਕੁਮਾ ਬੀ ਕਲਿਮਾਤਿল্লাহি ਤਾਮਾਤੀ ਮਿਨ ਕੁੱਲੀ ਸ਼ੈਤਾਨ व ਹਾਮਤ व ਮਿਨ ਕੁੱਲੀ ਐਨ ਲਾਮਾ, ਕਿ ਮੈਂ ਤੁਹਾਡੇ ਦੋਨਾਂ ਵਾਸਤੇ ਕਿ ਅੱਲਾ ਕੋ ਦੁਆ ਕਰਦਾ ਕਿ ਅੱਲਾ ਤੁਹਾਨੂੰ ਆਪਣੀ ਪਨਾਹ 'ਚ ਲੈ ਲੇ ਔਰ ਜਿਹੜੀ ਨਜ਼ਰੇ ਬਦ ਆ ਉਹਦੇ ਤੋਂ ਅੱਲਾ ਤੁਹਾਨੂੰ ਮਹਿਫੂਜ਼ ਕਰ ਲੈ। ਸੁਭਾਨ ਅੱਲਾਹ, ਬੇਹਤਰੀਨ ਦੁਆ। ਬਹੁਤ ਅੱਛਾ ਮੈਂ ਨਾ ਸਰ ਕੱਲ ਪਰਸੋਂ 9ਵੀਂ 10ਵੀਂ ਮਰਮ ਲੰਘ ਕੇ ਗਈ ਨਾ, ਤੇ ਮੈਂ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਆਲਾ ਅਨਹੁ ਇੱਕ ਵਾਕਿਆ ਸੁਣਿਆ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਹਸਨ ਹੁਸੈਨ ਦੀ ਨਾ ਦੰਗਲ ਕਰਵਾ ਰਹੇ ਨੇ, ਬੱਚੇ ਸੀ ਛੋਟੇ, ਤੁਸੀਂ ਸੁਣਿਆ ਹੋਵੇਗਾ ਦੰਗਲ ਕਰਵਾ। ਯਾਰ ਫਰੀਦ ਮੈਂ ਪਹਿਲੀ ਰੀਐਫ ਸੁਣਿਆ, ਓ ਹੋ ਦੰਗਲ ਕਰਾ ਰਹੇ ਨੇ ਤੇ ਹਸਨ ਨੂੰ ਮੈਂ ਅਪਲੋਡ ਕੀਤੀਆਂ ਨਾ ਆਪਣੀ ਵੀਡੀਓ, ਉਹਦੇ ਵਿੱਚ ਇੱਕ ਵਾਕਿਆ ਵੀ ਉਹਦੇ 'ਚ ਹਜ਼ਰਤ ਹਸਨ ਨੂੰ ਅੱਲਾ ਦੇ ਨਬੀ ਕਹੀ ਜਾ ਰਹੇ ਨੇ ਕਿ ਹਸਨ ਫੜ ਲਾ, ਹਸਨ ਲੰਮੇ ਪਾ ਲਾ, ਹਸਨ ਜ਼ੋਰ ਲਾ, ਹਸਨ ਇੱਧਰੋਂ ਧੱਕਾ ਲਾ, ਹਸਨ ਇੱਧਰੋਂ ਦੀ ਫੜ, ਤੇ ਹੁਸੈਨ ਰਜ਼ੀ ਅੱਲਾਹ ਤਆਲਾ ਨਹੀਂ ਕਹਿ ਰਹੇ। ਤੇ ਹਜ਼ਰਤ ਆਇਸ਼ਾ ਫਾਤਿਮਾ ਹਜ਼ਰਤ ਫਾਤਿਮਾ ਕਹਿੰਦੀਆਂ ਨੇ ਕਿ ਯਾ ਰਸੂਲल्लाह ਤੁਸੀਂ ਹਸਨ ਨੂੰ ਕਹੀ ਜਾ ਰਹੇ ਹੋ ਤੇ ਹੁਸੈਨ ਨੂੰ ਨਹੀਂ ਤੁਸੀਂ ਕਹਿ ਰਹੇ, ਉਹਦੀਆਂ ਨੇ ਉਧਰ ਸਪੋਰਟ ਨਹੀਂ ਕਰ ਰਹੇ। ਅੱਲਾ ਦੇ ਨਬੀ ਨੇ ਕਿਹਾ ਹੁਸੈਨ ਨੂੰ ਜਿਬਰੀਲ ਕਹਿ ਰਿਹਾ। ਹਾਏ ਸੁਭਾਨ ਅੱਲਾਹ, ਸੁਭਾਨ ਅੱਲਾਹ। ਹੁਸੈਨ ਨੂੰ ਜਿਬਰੀਲ ਜਿਬਰੀਲ ਕਹਿ ਰਿਹਾ ਇਹੀ ਕਿ ਫੜ ਲਾ, ਲਾ ਦੇ ਜ਼ੋਰ। ਉਹ ਮੇਰੇ ਮੌਲਾ, ਉਫ ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਓਹ ਹੋ ਅੱਛਾ ਮੈਂ ਵੀ ਕੁਝ ਉਸਾਈ ਪੁੱਛ ਸਕਦਾ? ਮੈਂ ਓਏ ਹੋ ਹੈ ਜੀ, ਮੈਂ ਵੀ ਪੁੱਛ ਸਕਦਾ? ਜੀ ਜੀ ਤੁਸੀਂ ਆਪਣੇ ਵਾਲੇ ਮੌਲਵੀਆਂ ਨੂੰ ਪੁੱਛਣਾ। ਨਹੀਂ ਸਾਜੀ ਨਹੀਂ ਅਸੀਂ ਆਪਣੇ ਵਾਲੇ ਹੋ ਜਾਣਗੇ, ਹਫ਼ਤੇ ਬਾਅਦ ਆਪਣੇ ਵਾਲੇ ਹੀ ਹੋ ਜਾਣਗੇ। ਉਹ ਤਾਂ ਮੈਨੂੰ ਪਤਾ ਲੱਗ ਗਿਆ, ਦਿਲ ਕਰੇ ਤੇ ਹਫਜ਼ਾ ਹਫ਼ਤੇ ਬਾਅਦ ਆ ਕੇ ਕਹਿਣ ਕਿ ਉਹ ਬਾਅਦ ਚ ਕਰ ਲਾਂਗੇ, ਜ਼ਰਾ ਮੈਨੂੰ ਟੀ ਟਾਈਮ 'ਚ ਦਬਾਓ। ਤੇ ਹਫ਼ਤੇ ਦਿਲ ਕਰੇ 2 ਦਿਨ ਹਾਫਜ਼ਾ ਅੰਦਰ ਬੈਠੇ ਫੈਸਲ ਨੂੰ ਸੁਣਾ ਰਹੇ ਨੇ ਕਿ ਫੈਸਲ ਤੂੰ ਖਾਣੇ ਤੋਂ ਪਹਿਲੇ ਇਹ ਪੜ੍ਹਨਾ, ਤੇ ਤੀਜੇ ਦਿਨ ਫੈਸਲ ਅੰਦਰ ਬੈਠਾ ਕਰਕੇ ਹਾਫਜ਼ਾ ਤੁਸੀਂ ਇਧਰੋਂ ਨਹੀਂ ਆਉਣਾ, ਤੁਸੀਂ ਇਹ ਲੁੱਕ ਇਸ ਤਰ੍ਹਾਂ ਕਰਕੇ ਨਾ ਤੇ ਤੁਸੀਂ ਇਹ ਜੁਗਤ ਮਾਰਨੀ ਹੈ, ਮੈਨੂੰ ਮਾਫੀ ਦੇ ਦੇ। ਆਹ ਜੀ ਕਹਿਣ ਮੈਨੂੰ ਸੂਜ਼ੀ ਲੈ ਕੇ ਦੇ। ਪਤਾ ਲੱਗੇ 15 ਕੁ ਦਿਨ ਬਾਅਦ ਹਾਫਜ਼ਾ ਮਾਰੇ ਨਾਲ ਛੋਟਾ ਕੁੱਤਾ ਵੀ ਹੈ। ਇਹ ਕੀ ਰਜ਼ਾ ਕੋ ਲੈ ਕੇ ਦਿੱਤਾ, ਉਹ ਮੈਨੂੰ ਮਾਫੀ ਦੇ, ਖੁਦਾ ਦਾ ਨਾਮ। ਨਹੀਂ ਆਹ ਜੀ ਮੇਰਾ ਨਾ ਪਰਸਨਲ ਜਿਹਾ ਮੈਟਰ ਹੈਗਾ, ਮੈਨੂੰ ਨਾ ਨਜ਼ਰ ਬੜੀ ਲੱਗਦੀ ਹੈਗੀ, ਠੀਕ ਹੈ,
ਚਹਿਲਸਪਣ ਹੋ ਰਿਹਾ ਲੋਕਾਂ ਦੇ, ਮੇਰੇ ਸੜ ਰਹੇ ਹੈਗੇ ਨੇ। ਤੇ ਬੇਸਿਕ ਤੌਰ ਤੇ ਮੈਂ ਸਵੇਰੇ, ਮੈਨੂੰ ਰਾਤ ਸਾਰੀ ਨੀਂਦ ਨਹੀਂ ਆਉਂਦੀ, ਠੀਕ ਹੈ। ਇੰਗਲੈਂਡ ਬਾਬਾ ਜੀ ਤੋਂ ਇਹਨੇ 84 ਨੰਬਰ ਦੀ ਸ਼ਰਟ ਦਮ ਕਰਾ ਕੇ ਮੰਗਾਈ। ਹਾਫਿਜ਼ ਸਾਹਿਬ, ਜਿਸ ਬੰਦੇ ਨੇ ਸੁਬਾਹ 8 ਵਜੇ ਸੌਣਾ, 5 ਵਜੇ ਸ਼ਾਮ ਨੂੰ ਉੱਠਣਾ, ਨਹੀਂ ਜਲਦੀ ਉਸ ਬੇਵਕੂਫ ਨੂੰ ਰਾਤ ਨੂੰ ਕਿੱਥੇ ਨੀਂਦ ਆਉਣੀ? ਉਹਨੂੰ ਤਾਂ ਅਗਲੇ ਦਿਨ 8 ਵਜੇ ਆਉਣੀ। ਦੱਸੋ, ਇਹ ਉਹ ਹਿਸਾਬ ਆ। ਮਸਤਾਨਾ ਸਾਹਿਬ ਕਹਿੰਦੇ ਯਾਰ ਮੈਂ ਸਵੇਰ ਦੀ 3 ਵਾਰੀ ਰੋਟੀ ਖਾ ਲਈ, ਮੈਨੂੰ ਫੇਰ ਨਹੀਂ ਭੁੱਖ ਲੱਗਣ ਦੀ। ਇਹ ਉਹ ਹਿਸਾਬ ਆ। ਨਹੀਂ, ਮੈਨੂੰ ਨਜ਼ਰ ਦਾ ਵੀ ਮੈਨੂੰ ਉਹ ਨਜ਼ਰ ਤੇਰੀ ਕਿਹੜੀ ਚੀਜ਼ ਨੂੰ ਲੱਗਣੀ ਆ? ਤੇਰੇ ਕੋਲ ਕੋਈ ਐਸੀ ਚੀਜ਼ ਨਹੀਂ ਜਿਹਨੂੰ ਨਜ਼ਰ ਲੱਗੇ। ਚਲੋ ਠੀਕ ਹੋ ਗਿਆ। ਐਡਾ ਲੰਬਾ ਇਲਾਕਾ ਹੈ ਨਹੀਂ ਕਿਸੇ ਦਾ। ਜਿਹੜਾ ਲੋਕ ਸੜਦੇ ਨੇ ਮੇਰੇ ਤੋਂ ਜ਼ਿਆਦਾਤਰ ਦੋਸਤ ਅਹਬਾਬ, ਇਹ ਕੀ ਵਜ੍ਹਾ? ਇਹ ਤੁਹਾਡਾ ਟੈਲੈਂਟ ਹੈ, ਹੈ ਇਹ ਤੁਹਾਡਾ ਟੈਲੈਂਟ ਹੈ ਜਿਹਦੀ ਉਹਨਾਂ ਨੂੰ ਬਜ਼ਮ ਨਹੀਂ ਹੋ ਸਕਦੇ ਉਹ। ਨਹੀਂ ਉਹ ਨਹੀਂ ਹੋ ਸਕਦਾ। ਇਹ ਕਹਿ ਰਿਹਾ ਮੈਨੂੰ ਕੋਈ ਐਸਾ ਮੰਤਰ ਦੱਸੋ, ਮੈਂ ਪੜ ਕੇ ਫੂਕ ਮਾਰਾਂ ਇਹਨਾਂ ਨੂੰ ਅੱਗ ਲੱਗ ਜਾਏ। ਤੇ ਮੈਂ ਇਕੱਲਾ ਹੀ ਰਹਿ ਬਰਦਾਸ਼ਤ ਜਾ। ਕਰਨਾ ਪੈਣਾ। ਸਾਜੀ ਇਹ ਤਾਂ ਚਾਹੁੰਦਾ ਅਸੀਂ ਸਾਰੇ ਹੀ ਮਰ ਜਾਈਏ, ਮੈਂ ਇਕੱਲਾ ਹੀ ਛਾਇਆ ਰਵਾਂ ਇੱਥੇ। ਹਾਂ, ਇਹੀ ਆ। ਖੈਰ ਸਾਹਿਬ ਸਾਡੇ ਇਸ ਵੇਲੇ ਯਾਰ ਮੈਂ ਤੁਹਾਡੇ ਤਿੰਨਾਂ ਦਾ ਵੀ ਸੋਚਦਾ। ਅੱਛਾ, ਵੈਸੇ ਇਹ ਤੇ ਗੱਲ ਸ਼ੁਰੂ ਚ ਹੋ ਗਈ ਨਾ। ਨਬੀ ਅਲ-ਇਸਲਾਮ ਮੁਅਵਜ਼ਤੈਨ ਕਹਿੰਦੇ ਦੋ ਆਖਰੀ ਸੂਰਤਾਂ, ਕੁਲ ਔਜ਼ ਬਿ ਰੱਬਿਲ ਫਲਕ, ਕੁਲ ਔਜ਼ ਬਿ ਰੱਬਿਨ ਨਾਸ। ਸੁਭਾਨ। ਇਹ ਸੌਣ ਤੋਂ ਪਹਿਲੇ ਨਬੀ ਅਲ-ਇਸਲਾਮ ਪੜ੍ਹ ਕੇ ਸੌਂਦੇ ਹੁੰਦੇ ਸੀ। ਔਰ ਇਹਦਾ ਮਤਲਬ ਇਹ ਹੀ ਹੈ ਕਿ ਮਤਲਬ ਹਰ ਕਿਸਮ ਦੀ ਪਰੇਸ਼ਾਨੀ ਤੋਂ ਬੰਦਾ ਅੱਲਾ ਦੀ ਪਨਾਹ 'ਚ ਚਲਾ ਜਾਂਦਾ। ਲਓ ਜੀ ਫਰੀਦ ਸਾਹਿਬ, ਤੁਸੀਂ ਕਿੰਨੀ ਵਾਰੀ ਇਹ ਪੜ ਕੇ ਸੁੱਤੇ ਜਾਈ ਤੱਕ? ਕਾਫੀ ਦਫਾ। ਹਾਂਜੀ, ਕਾਫੀ ਦਫਾ। ਫਰੀਦ ਮੇਰੀ ਨਹੀਂ, ਗੱਲ ਸੱਚ ਸੁਣ ਲਾ। ਇਹੀ ਦੋ ਸੂਰਤਾਂ ਹਾਂਜੀ ਹਾਂਜੀ। ਕਿਹੜੀਆਂ? ਕੁਲ ਔਜ਼ ਬਿ ਰੱਬਿਲ ਫਲਕ, ਕੁਲ ਔਜ਼ ਬਿ ਰੱਬਿਨ ਨਾਸ। ਇਹ ਦੋਵੇਂ ਜਿਹੜੀਆਂ ਮੈਂ ਅਕਸਰ ਪੜ੍ਹ ਕੇ ਉਸਤਾਦ ਜੀ ਮੇਰੀ ਇਹੀ ਦੋ ਸੂਰਤਾਂ ਨੇ। ਹਾਂਜੀ ਹਾਂਜੀ। ਉਸਤਾਦ ਜੀ ਲੱਗ ਗਿਆ ਟੇਵਾ ਤੇਰਾ ਬੇਟੇ। ਨਹੀਂ ਪੜਦਾ ਹੁਣ। ਮੈਂ ਜਦੋਂ ਦੇ ਹੋਸ਼ ਸੰਭਾਲੇ ਨੇ ਨਾ, ਅਲਹਮਦੁਲਿਲਾ ਮੈਂ ਪੜ ਕੇ ਸੌਂਦਾ। ਅੱਛਾ, ਇਹ ਕੱਟ ਦੇਣਾ ਉਸਤਾਦ ਜੀ, ਇੰਨੇ ਕਰ ਹੋ ਜਾਣਾ। ਪੜ੍ਹ ਕੇ ਸੌਂਦੇ ਸੀਗੇ ਤੇ ਫਿਰ ਤੁਸੀਂ ਮੈਨੂੰ ਪੁੱਛਿਆ ਗੱਲ ਲਈ ਕਿ ਯਾਰ ਨਜ਼ਰ ਲੱਗਦੀ ਹੈ, ਮੈਂ ਇਹਦਾ ਕੀ ਕਰਾਂ? ਨੀਂਦ ਨਹੀਂ ਫੈਸਲ ਸਾਹਿਬ, ਇਸ ਕੰਮ 'ਚ ਤੇ ਇਸ ਕੰਮ ਨੂੰ ਜਾਣਦੇ ਹੋ? ਸਾਜੀ ਬਾਪੂ ਦਾ ਜਾਣਦੇ ਆ। ਉਸਤਾਦ ਜੀ ਬੜਾ ਓਏ ਇੱਕ ਮਿੰਟ। ਇਸ ਟਾਈਮ ਤੁਹਾਡਾ ਕੰਮ ਜੇ ਦਾ ਲਾ ਦਿਓ। ਮੈਂ ਯਾਰ ਦੇਖ, ਤੂੰ ਇਹ ਜਿਹੜੀ ਤੂੰ ਗੱਲ ਕਰਦਾ, ਤੂੰ ਉਹਦੇ 'ਚ ਵੀ ਨਹੀਂ ਹਟ ਰਿਹਾ। ਹਾਏ। ਤੂੰ ਇਹੀ ਸਮਝਿਆ ਕਿ ਤੇਰੇ ਦਾਦੇ ਦੀ ਗੱਲ, ਮੇਰਾ ਦਾਦਾ ਵੀ, ਮੈਂ ਜਦੋਂ ਦਾ ਹੋਸ਼ ਸੰਭਾਲਿਆ ਮੈਂ ਪੜ ਕੇ ਸੌਣਾ। ਅਲਹਮਦੁਲਿਲਾ ਉਸਤਾਦ ਜੀ, ਮੇਰੇ ਘਰ ਨੂੰ ਮੈਨੂੰ ਅੱਲਾ ਜਾਣਦਾ ਯਾਰ, ਮੈਨੂੰ ਬਹੁਤ ਅੱਛੀ ਤਰਬੀਅਤ ਮੇਰੇ ਵਾਲਿਦ ਸਾਹਿਬ ਨੇ, ਮੇਰੀ ਵਾਲਦਾ ਨੇ। ਅਸੀਂ ਮਦਰਸੇ ਵੀ ਜਾਂਦੇ ਸੀਗੇ। ਕੀ ਉਹ ਮੱਖੀ ਬੈਠੀ ਸੀ, ਉਹ ਵੀ ਹੋਇਆ ਮੱਖੀ ਸੀ ਯਾਰ। ਯਾਰ ਮੈਂ ਜੈਨ ਮੈਨੂੰ ਸਕੂਲ ਦੇ ਵਿੱਚ ਵੀ ਅਲਹਮਦੁਲਿਲਾ ਯਾਰ ਹੋਣਾ ਚਾਹੀਦਾ। ਬਿਲਕੁਲ। ਉਹ ਕੈਸਾ ਰਲ ਗਿਆ ਨਾਲ। ਉਹ ਮੇਰੇ ਮੌਲਾ, ਉਹ ਵੀ ਸਾਜੀ ਤੁਸੀਂ ਕਿਹਾ ਸੀ ਨਹੀਂ ਚੱਲਣ ਦੇਣਾ ਇਹ। ਨਹੀਂ ਐ ਵੀ ਨਹੀਂ ਉਹ ਚੱਲਣਾ। ਮੇਰੇ ਮੌਲਾ ਤੌਬਾ ਦਾ ਮੁਕਾਮ। ਅੱਛਾ, ਵੈਸੇ ਉਸਤਾਦ ਜੀ ਗਾਂਧੀ ਸਾਹਿਬ ਸਾਡੇ ਨਾ ਸਭ ਤੋਂ ਜ਼ਿਆਦਾ ਦਫ਼ਤਰ 'ਚ ਨਾ ਬਕਵਾਸ ਹੈ ਕਰਦਾ ਜੀ। ਸਾਜੀ ਇੱਥੇ ਦਫ਼ਤਰ 'ਚ ਬਕਵਾਸ ਇਹ ਕਰਦਾ, ਤੇ ਜਦੋਂ ਅਸੀਂ ਸਫ਼ਰ ਤੇ ਜਾਈਏ ਨਾ ਤੇ ਸਭ ਤੋਂ ਬਹੁਤੀ ਪੜ੍ਹਾਈ ਇਹ ਕਰਦਾ। ਹਾਫਿਜ਼ ਸਾਹਿਬ, ਇਹ ਸਫ਼ਰ ਦੀ ਦੁਆ ਜਿਹੜੀ ਨਾ ਕਿੱਡੀ ਕਿ ਲੰਮੀ ਹੈ, ਛੋਟੀ ਜਿਹੀ ਸੁਣਾਣਾ ਜ਼ਰਾ, ਤੁਹਾਨੂੰ ਯਾਦ ਹੈ ਤੁਹਾਨੂੰ? ਸੁਭਾਨ ਅੱਲਾਜ਼ੀ ਸਖਰਨਾ ਹਾਜ਼ਾ व मा कुन्ना लहू मुकरिनीन व इन्ना इला रब्बिना लमुनक़लिबून। ਬਾਕੀ ਹੋਰ ਲੰਬੀਆਂ ਦੁਆਵਾਂ। ਅੱਛਾ, ਇਹ ਨਾ ਜਿਹੜੀ ਇੱਕ ਜੈਨੂਇਨ ਦੁਆ ਵਾ ਜਿਹੜੀ ਕਿ ਤੁਸੀਂ ਇੰਨੀ ਪੜ੍ਹ ਲਓ। ਸਰ, ਇੱਥੋਂ ਅਸੀਂ ਲਾਹੌਰ ਜਾਣਾ, ਇਹਨੇ ਨਾਲ ਬੈਠੇ ਸ਼ੁਰੂ ਹੋਣਾ, ਸ਼ੇਖੂਪੁਰ ਆ ਜਾਂਦਾ। ਹੁਣ ਸੁਣਨਾ ਜ਼ਰਾ, ਸ਼ੇਖੂਪੁਰ ਆ ਗਿਆ। ਸ਼ੇਖੂਪੁਰ ਦੇ ਲਾਹੌਰ ਰੋਡ ਵੱਲ ਮੁੜ ਕੇ ਜਿੱਥੋਂ 20 ਕਿਲੋਮੀਟਰ ਸ਼ਦਾਰਾ ਰਹਿ ਗਿਆ ਤੇ ਉੱਥੇ ਕਹੂਗਾ, ਅਗਲੀ ਗੱਲ ਤਾਂ ਸੁਣੋ, ਅਗਲੀ ਸੁਣੋ। ਇਹ ਕਰੂਗਾ, ਅੱਲਾ ਖੈਰ ਕਰੇ, ਜਾਣ ਦਿਓ ਉਸਤਾਦ। ਅਕਸਰ ਤੇ ਸਖੀਆਂ ਪੁਲ ਤੇ ਜਾ ਕੇ ਖਤਮ ਹੋਈ ਹੈ। ਇਹ ਸ਼ੇਖੂਪੁਰਾ ਤੇ 2-3 ਵਾਰੀ ਆ। ਇੱਕ ਦਫਾ ਤੇ ਲਾਹੌਰ ਪਹੁੰਚ ਗਏ, ਉਹਨਾਂ ਨੂੰ ਕਹਿੰਦੇ ਰੋਕਿਓ ਨਾ, ਮੈਂ ਪੜਨ ਦੇ ਆ। ਲਾਹੌਰ ਅਗਲੇ ਦੇ ਘਰ ਪਹੁੰਚ ਗਏ ਆ, ਰੋਟੀ ਖਾ ਰਹੇ ਆ, ਰੋਟੀ ਖਾ ਕੇ ਬਹਿ ਗਏ ਆ ਤੇ ਬਾਅਦ ਚ ਕਰਦਾ, ਲਓ ਜੀ ਖੈਰ ਕਰੀਏ ਤਾਂ ਨਾ ਜਾਈਏ ਹੁਣ। ਯਾਰ ਮੇਰਾ ਬੇਟਾ ਨਾ ਸਵੇਰ, ਠੀਕ ਹੈ ਨਾ, ਜੁਗਤ ਤੁਹਾਡੇ, ਉਹਨੇ ਗੱਡੀ ਚਲਾਣੀ ਤੇ ਮੈਂ ਉਹਨੂੰ ਕਿਹਾ, ਬੇਟਾ ਗੱਡੀ ਜਦੋਂ ਚਲਾਣੀ ਹੈ ਨਾ, ਸਫ਼ਰ ਦੀ ਦੁਆ। ਇਹ ਫਜ਼ੀਲਤ ਹਾਸਲ ਕਰਨ ਵਾਲੀ ਬਿਮਾਰੀ ਇਹਦੀ ਨਹੀਂ ਜਾ ਰਹੀ ਕਿ ਜਿੱਥੇ ਮੈਂ ਬਹਿਣਾ ਨਾ ਮੇਰੀ ਫਜ਼ੀਲਤ ਹਾਸਲ ਹੋ ਜਾਏ। ਫਜ਼ੀਲਤ ਕਾਦੀ ਉਸਤਾਦ ਜੀ? ਤੁਸੀਂ ਫਜ਼ੀਲਤ ਕਿਉਂ ਤੋਂ ਮੁਰਾਦ ਫਜ਼ੀਲਤ ਤੋਂ ਮੁਰਾਦ ਹੈ ਕਿ ਸਾਰਿਆਂ ਤੋਂ ਮੈਂ ਮੇਨ ਹੋ ਜਾ। ਮੇਨ ਮੈਂ ਨਹੀਂ, ਮੇਨ ਤੁਸੀਂ ਹੋ। ਨਹੀਂ, ਉਹਨਾਂ ਦੇ ਕਹਿਣ ਤੋਂ ਮੇਨ ਸਾਰੀ ਜ਼ਿੰਦਗੀ ਤੁਸੀਂ ਰਹਿਣਾ। ਉਹਨਾਂ ਦੇ ਕਹਿਣ ਤੋਂ ਮੁਰਾਦ ਕਿ ਤੁਸੀਂ ਇਹ ਨਾਂ ਵੀ ਦੱਸੋ ਨਾ, ਸਾਰੇ ਹੀ ਕਰਦੇ ਨੇ। ਤੂੰ ਵਡਿਆਈ ਫਰੀਦ, ਕਿਉਂ ਤੁਸੀਂ ਫਿਰ ਮੈਨੂੰ ਇਹ ਕਿਉਂ ਮੇਰਾ ਯਾਰ ਕਹਿੰਦੇ ਬੱਚਾ ਜਾਂਦਾ, ਮੈਂ ਉਹਨੂੰ ਆਹ ਕਹਿਣਾ ਅਲਹਮਦੁਲਿਲਾ ਜਿਉਂਦੀ ਹੋਈ ਸੰਭਾਲੀ, ਮੈਂ ਪੜ੍ਹ ਕੇ ਸੋਨਾ। ਯਾਰ ਪੁੱਠੀ ਗੱਲ ਹੈ ਯਾਰ, ਤੁਸੀਂ ਕਰਦੇ ਪਏ ਹੋ ਯਾਰ। ਉਹ ਯਾਰ ਸਫ਼ਰ ਦੇ ਵਿੱਚ ਮੇਰੀ ਆਦਤ ਹੈ, ਮੈਂ ਪੜ੍ਹਦਾ ਜਾਂਦਾ, ਮੇਰਾ ਦਿਲ ਘਬਰਾਉਂਦਾ,
ਤੁਸੀਂ ਤੁਹਾਨੂੰ ਗੱਡੀ ਚਲਾਉਣ ਦਾ ਪਤਾ, ਲਾਇਸੈਂਸ ਨਹੀਂ ਹੈ ਤੁਹਾਡੇ ਕੋਲ? ਦੱਸ ਯਾਰ। ਅਸਲ ਮੈਂ ਤੇਰਾ ਕਿਦਾਂ ਮਾਰ ਦੂ ਮੁੱਕੀ ਤੇ ਮਾਰ ਕੇ ਨਾ ਦੰਦ ਕੱਢ ਦੇਣੇ। ਠੀਕ ਹੈ, ਉਤੋਂ ਲਾਇਸੈਂਸ ਨਹੀਂ ਹੈ। ਖੁਦਾ ਜਾਣਦਾ ਲਾਇਸੈਂਸ ਤੋਂ ਬਗੈਰ ਗੱਡੀ ਚਲਾਉਣਾ ਹੀ ਮੈਂ ਕਹਿੰਦਾ ਗਲਤ ਵਾ। ਉਤੋਂ ਮੈਂ ਉਹਨਾਂ ਨੂੰ ਕੀ ਕਹਾਂ, ਮੈਨੂੰ ਅੱਗੋਂ ਕੀ ਕਹਿਣ ਕਹਿੰਦੇ ਫੈਸਲ ਸਾਹਿਬ ਇੱਥੇ ਬੈਠਾ ਮੈਂ ਚਾਹ ਪੀਂਦਾ ਵਾਂ ਤੇ ਲਾਇਸੈਂਸ ਬਣ ਗਿਆ ਜੇ। ਇਹ ਕੀ ਹੈ ਦੱਸੋ ਨਾ। ਕੀ ਹੈ ਦੱਸੋ ਨਾ। ਆ ਮੈਂ ਜਿਹੜੀ ਗੱਲ ਪਿਛਲੇ ਨਹੀਂ ਇਹ ਨਾ ਗੱਲ ਕਰੋ, ਕੁਛ ਵੀ ਨਹੀਂ ਕੀਤੀ ਤੁਸੀਂ। ਨਹੀਂ 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 ਰੱਬ ਗਵਾਹ ਵਾ, ਰੱਬ ਮੇਰਾ ਗਵਾਹ। ਉਸਤਾਦ ਫੇਰ, ਮੇਰਾ ਉਸਤਾਦ ਫੇਰ। ਰੱਬ ਗਵਾਹ ਵਾ। ਉਸਤਾਦ ਜੀ ਵੇਖਿਆ ਨਾ ਫਿਰ। ਇਦਾਂ ਦੀਆਂ ਗੱਲਾਂ ਆਪੇ ਹੀ ਬਣਾ ਲੈਂਦੇ ਨਾ, ਇਹ ਤੁਹਾਡਾ ਦਿਮਾਗ ਖਰਾਬ ਕਰਦੀਆਂ। ਨਹੀਂ ਆਪੇ ਹੀ ਨਹੀਂ ਬਣਾਉਂਦੇ ਬਣੂਦੇ। ਮੈਂ ਕਦੀ ਵੀ ਨਹੀਂ ਕਿਹਾ ਮੈਂ ਚਾਹ ਪੀਂਦਾ ਵਾਂ ਲਾਇਸੈਂਸ ਬਣ ਕੇ ਆ ਜੇ। ਲੈ ਚਲੋ ਤੁਸੀਂ, ਤੁਹਾਡੇ ਕੋਲ ਲਾਇਸੈਂਸ ਹੈਗਾ? ਹਾਂ ਹੈਗਾ। ਦਿਖਾਓ ਉਸਤਾਦ ਜੀ, ਇੱਥੇ ਲਾਇਸੈਂਸ ਦਿਖਾ ਦਿਓ, ਮੈਂ ਟਿੰਡ ਕਰਾ ਲੂੰਗਾ ਆਪਣੀ। ਜਾਓ ਅੱਛਾ ਜੀ ਆਹ ਵੈਸੇ ਵੇਖ ਲਓ। ਕਰਾਉਣੀ ਜੇ ਮੈਂ ਟਿੰਡ ਕਰਾ ਲਾਂਗਾ ਆਪਣੀ, ਤੁਸੀਂ ਲਾਇਸੈਂਸ ਦਿਖਾਓ। ਅੱਛਾ ਮੈਂ ਤੈਨੂੰ ਉਹ ਜਿਹੜਾ ਲਰਨਿੰਗ ਵਾਲੀ ਪਰਚੀ ਦੀ ਦਿਖਾ ਦਾਂ, ਛੋਟੇ ਛੋਟੇ ਕਰਾ ਲੇਗਾ। ਉਹ ਤਾਂ ਵੈਸੇ ਹੀ ਉਸਤਾਦ ਜੀ ਤੁਸੀਂ ਇਹਨਾਂ ਨਾਲ ਬਹਿ ਕੇ ਕਦੇ ਸਫ਼ਰ ਕਰ ਲੈਣਾ ਕਦੇ। ਮੈਂ ਕਹਿੰਦਾ ਤੁਸੀਂ ਕਰਾਚੀ ਤੱਕ ਪੜ੍ਹਦੇ ਜਾਓ, ਸਾਰੀ ਜ਼ਿੰਦਗੀ ਪੜ੍ਹਦੇ ਰਹੋਗੇ ਯਾਰ। ਸ਼ੁਕਰ ਹੈ ਬਚ ਗਏ। ਕਿਉਂ ਕੀ ਗੱਲ? ਝਟਕੇ ਐ ਕੀ ਜ਼ਿਗ ਜ਼ੈਗ ਤੇ ਫੇਵਰਟ ਹੈ ਮਾਸ਼ਾਅੱਲਾ ਇਹਨਾਂ ਦਾ। ਯਾਰ ਲੇਕਿਨ ਫਿਰ ਵੀ ਉਹਨਾਂ ਨੇ ਸਫ਼ਰ ਸਾਰੇ ਦੇ ਵਿੱਚ ਤੁਹਾਨੂੰ ਦੱਸਿਆ, ਤੁਸੀਂ ਐਂਡ ਤੱਕ ਲਾਹੌਰੋਂ ਵਾਪਸੀ ਆਉਣ ਲੱਗੇ ਕਹਿੰਦੇ ਟੋਰ ਕੇ ਰੱਖੋ ਪੜਨ ਨਿਆ। ਸਾਹਿਬ ਮੈਂ ਅੱਗੇ ਬੈਠਾ ਹੁੰਨਾ ਭਰਾਵਾ, ਮੈਨੂੰ ਪਤਾ। ਉਹ ਯਾਰ ਇਹ ਦੁਆਵਾਂ ਚਲਾਉਂਦੇ ਆ ਹੁੰਦੇ ਤੇ ਮੈਂ ਇਹਦੇ ਚ ਬ੍ਰੇਕ ਲਾਉਂਦਾ ਹੁੰਦਾ, ਮੈਨੂੰ ਪਤਾ। ਇੱਕ ਵਾਰੀ ਉਸਤਾਦ ਨੇ ਜਿਹੜੀ ਦੜੀ ਇੰਜ ਕਰਦੀ, ਉਸਤਾਦ ਨੇ ਗੱਡੀ ਚਲਾਉਂਦੇ ਆ, ਉਹ ਫੁੱਟਪਾਥ ਤੇ ਚੜਾਤੀ ਜਿਹੜੀ ਗੱਡੀ ਚਲਾਉਂਦੇ ਆ ਨਾ ਐ ਲੱਗ ਤਾਂ ਕਰਕੇ ਨਾ ਐ ਕੀਤੀ ਤੇ ਗੱਡੀ ਇੱਕ ਪਾਸੋਂ ਟਪਾਕ। ਅਸੀਂ ਇੰਜ ਜਾ ਰਹੇ ਤੇ ਅੱਗੋਂ ਜਾ ਕੇ ਫਿਰ ਦੜਲ ਤੇ ਅਸੀਂ ਸਾਰੇ ਵਿੱਚ ਲਾਹੌਲ ਵਾਲਾ ਕੂਵਤ, ਲਾਹੌਲ ਵਾਲਾ ਕੂਵਤ। ਤੇ ਉਸਤਾਦ ਕਹਿੰਦਾ ਉਹ ਕੀ ਹੋ ਗਿਆ ਤੁਹਾਨੂੰ? ਮੈਂ ਕਿਹਾ ਉਸਤਾਦ ਜੀ ਤੁਹਾਨੂੰ ਕੁਝ ਨਹੀਂ ਆਇਆ। ਕਹਿੰਦੇ ਯਾਰ ਮੇਰੀਆਂ ਲੱਤਾਂ ਨਹੀਂ ਮੈਂ ਕਿਹਾ ਤੁਹਾਡੀਆਂ ਤੇ ਲੱਤਾਂ ਕੰਬਣ ਲੱਗ ਪਈਆਂ। ਕਹਿੰਦਾ ਤੁਹਾਡੀਆਂ ਨਹੀਂ ਕੰਬ ਰਹੀਆਂ। ਮੈਂ ਕਿਹਾ ਕੰਮ ਦੀਆਂ ਤੇ ਉਹਦੀਆਂ ਜਿੰਨਾਂ 'ਚ ਜਾਨ ਹੋਵੇ। ਮੇਰੀ ਤਾਂ ਜਾਨ ਨਹੀਂ। ਉਹ ਨਹੀਂ ਪਲੀਜ਼ ਮੋਟਰਵੇ ਤੇ ਜਾਣ ਦੇ ਸਪੀਡ ਚੰਗੀ। ਮੋਟਰਵੇ ਤੇ ਤੁਹਾਨੂੰ ਪਤਾ ਕੋਈ ਮਾਰਜਨ ਨਹੀਂ ਹੁੰਦਾ, ਸਪੀਡ ਨਹੀਂ ਤੁਸੀਂ ਜਾਣਾ ਤੇ ਥੱਲੇ ਯਾਰ ਮੇਰੀ ਪੈਸੇ ਵਿੱਚ ਆ ਲੱਗ ਨਹੀਂ ਆ ਜਾ ਉੱਤੇ ਟੱਕਾ ਆ ਲੋ। ਓਹੋ ਬਾਈ ਬਾਤ ਸੁਣੋ, ਮੈਂ ਮੋਟਰਵੇ ਤੇ ਜਾ ਰਿਹਾ। ਉਹ ਪਹਿਲੀ ਕਾਲੀ ਸਿਟੀ ਹੁੰਦੀ ਸੀ ਮੇਰੇ ਕੋਲ ਉਹਦੀ 24 ਵਾਲੀ। ਅੱਗੇ ਇੱਕ ਗੱਡੀ ਜਾ ਰਹੀ, ਮੈਂ ਨਾਰਮਲ ਜਾ ਰਿਹਾ। ਇੱਕਦਮ ਮੈਨੂੰ ਇੰਝ ਲੱਗਾ ਕਿ ਇਹਨੇ ਬ੍ਰੇਕ ਮਾਰ ਲਈ ਮੇਨ ਤੇ ਜਿੰਨੀ ਦੇਰ ਨੂੰ ਮੈਨੂੰ ਲੱਗਾ ਉਨੀ ਦੇਰ ਨੂੰ ਮੈਂ ਠਾਹ ਵਿੱਚ ਤੇ ਉਹ ਮੈਂ ਪਿੱਛੋਂ ਨਾ ਪੂਰੀਆਂ 'ਚ ਗੱਡੀ ਅੰਦਰ ਕਰ ਦਿੱਤੀ। ਤੇ ਉਹਨੇ ਜਿਹੜੀ ਬ੍ਰੇਕ ਮਾਰੀ, ਉਸ ਤੋਂ ਅੱਗੇ ਇੱਕ ਗੱਡੀ ਸੀ, ਉਹਦੇ 'ਚ ਮਾਂ ਪੁੱਤ ਬੈਠੇ ਸੀ। ਉਹਨੇ ਬ੍ਰੇਕ ਮਾਰੀ ਮੇਨ ਮੋਟਰਵੇ ਦੇ ਦਰਮਿਆਨ ਵਾਲੇ ਟਰੈਕ 'ਚ। ਪਿਛਲੇ ਨੇ ਬ੍ਰੇਕ ਮਾਰੀ, ਉਹ ਵਿਚਾਰੇ ਕੋਲ ਸੁਜ਼ੂਕੀ ਸੀ। ਸੁਜ਼ੂਕੀ ਵੈਸੇ ਹੀ ਪਤਲਾ ਜਿਹਾ ਹੁੰਦਾ, ਪਿੱਛੋਂ ਸੀਟੀ ਵੱਜੀ, ਉਹਨੇ ਪੂਰਾ ਡਿੱਗੀ ਸੀਟ ਤੱਕ ਕਰਤੀ। ਹੁਣ ਮੈਂ ਦੋ ਉਹਦੇ 'ਚ ਬੜੇ ਮਜ਼ੇਦਾਰ ਵਾਕਿਏ ਹੋਏ। ਹੁਣ ਮੈਂ ਕਿਹਾ ਉਹ ਯਾਰ ਇਹ ਤੇ ਕੰਮ ਖਰਾਬ। ਹਾਲਾਂਕਿ ਪੂਰੀ ਦੁਨੀਆ 'ਚ ਰੂਲ ਆ ਕਿ ਜਿਹੜੀ ਪਿੱਛੋਂ ਗੱਡੀ ਮਾਰਨੀ ਹੈ ਨਾ ਤੁਸੀਂ, ਉਹ ਪਿਛਲੀ ਆਦਾ ਇੱਕ ਕਸੂਰ ਆ, ਭਾਵੇਂ ਜੋ ਮਰਜ਼ੀ ਹੈ, ਕਿਉਂਕਿ ਉਹਨੇ ਫਾਸਲਾ ਕਿਉਂ ਰੱਖਿਆ, ਹੋਸ਼ 'ਚ ਕਿਉਂ ਨਹੀਂ ਸੀ। ਠੀਕ ਹੋ ਗਿਆ। ਅੱਛਾ ਉਹ ਹੁਣ ਇੱਕ ਮੈਨੂੰ ਇਹ ਕਿ ਯਾਰ ਮੇਰਾ ਕਸੂਰ ਆ, ਇੱਕ ਮੈਨੂੰ ਇਹ ਕਿ ਯਾਰ ਇਹ ਤੇ ਮੇਰਾ ਕਸੂਰ ਆ, ਜੋ ਮਰਜ਼ੀ ਹੋ ਜੇ। ਲੇਕਿਨ ਐਡੀ ਬ੍ਰੇਕ, ਮਤਲਬ ਮੈਂ ਸੋਚ ਨਹੀਂ ਸਕਦਾ ਵੀ ਮੋਟਰਵੇ ਤੇ ਬ੍ਰੇਕ ਮਾਰ ਲੇਗਾ ਬੰਦਾ ਇੱਦਾਂ ਜਾਂਦਾ। ਤੇ ਮੈਂ ਬਾਹਰ ਨਿਕਲਿਆ ਤੇ ਉਹਦੀ ਗੱਡੀ ਅੰਦਰ ਵੜੀ ਆ, ਯਾਨੀ ਰੁਪਈਆ ਲੱਖ ਕ ਲੱਗਣ ਵਾਲੀ ਹੋ ਗਈ ਗੱਡੀ। ਤੇ ਉਹ ਇੰਜ ਕਰਕੇ ਨਾ ਬਾਹਰ ਨਿਕਲਿਆ ਗੁੱਸੇ ਨਾਲ। ਇਧਰੋਂ ਮੈਂ ਨਿਕਲਿਆ ਤੇ ਕਹਿੰਦਾ ਓਏ ਜਾਨੀ ਭਾਜੀ। ਉਹ ਮੈਂ ਇੱਕਦਮ ਮੈਂ ਰਿਲੈਕਸ ਹੋਇਆ। ਮੈਂ ਕਿਹਾ ਯਾਰ, ਕਹਿੰਦਾ ਭਾਜੀ ਆ ਜਾਓ। ਅਗਲੇ ਬੰਦੇ ਨੂੰ ਅੱਗੇ ਗਏ ਤੇ ਮੁੰਡੇ ਦਾ ਪਿਸ਼ਾਬ ਨਿਕਲਣ ਵਾਲਾ ਹੋਇਆ ਵਿੱਚ, ਤੇ ਨਾਲ ਉਹਦੀ ਮਾਂ ਇੰਜ ਖੜੀ। ਉਹ ਪਿਓ, ਉਹ ਮਾਂ ਪੁੱਤਰ ਸੀ। ਮੇਰੇ ਪੁੱਤਰ ਨੇ ਕੁਛ ਨਾ ਕਹਿਣਾ। ਉਹ ਮੈਂ ਕਿਹਾ ਸਾਈਡ ਤੇ ਲਾਓ ਪਹਿਲੇ ਇਹਨੂੰ, ਇਹ ਪਿੱਛੇ ਲੈਣ ਲੱਗ ਜਾਣੀ ਵੱਜ ਕੇ। ਲਓ ਜੀ ਗੱਡੀਆਂ ਤਿੰਨੇ ਸਾਈਡ ਤੇ ਲਾਈਆਂ। ਮੈਂ ਕਿਹਾ ਭਾਈ ਕੀ ਗੱਲ ਹੋਈ? ਕਹਿੰਦਾ ਭਾਈ, ਮੈਂ ਕਿਹਾ ਕੀ ਇੱਕਦਮ ਬ੍ਰੇਕ ਮਾਰ ਲਈ ਦਰਮਿਆਨ ਵਾਲੇ ਟਰੈਕ 'ਚ ਜਾਂਦੇ ਆ ਯਾਰ? ਕਹਿੰਦਾ ਭਾਈ ਉਧਰੋਂ ਕੁੱਤਾ ਆਇਆ, ਮੈਂ ਇਨਸਾਨੀਅਤ ਦੇ ਨਾਤੇ ਬ੍ਰੇਕ ਯੈਸ ਯਾਰ ਕੀ ਬਾਤ। ਉਹ ਯਾਰ ਉਹ ਜਿਹੜਾ ਮੈਂ ਕਿਹਾ ਤੂੰ ਇਨਸਾਨੀਅਤ ਦੇ ਨਾਤੇ ਬ੍ਰੇਕ ਮਾਰੀ, ਪਿੱਛੋਂ ਕੁੱਤੀਅਤ ਦੇ ਨਾਤੇ ਕਿੰਨੇ ਹੀ ਵੱਜ ਗਏ। ਆਹੋ ਵੀ ਜਦੋਂ ਕੁੱਤੇ ਨੂੰ ਇਨਸਾਨੀਅਤ ਦੇ ਨਾਤੇ ਬ੍ਰੇਕ ਮਾਰੀ ਤੇ ਪਿੱਛੇ ਫਿਰ ਕੁੱਤੀਅਤ ਦੇ ਨਾਤੇ ਹੀ ਵੱਜੇ ਸੀ। ਤੇ ਉਹਦੀ ਮਾਂ ਭਾਈ ਕਹਿੰਦੀ ਪੁੱਤਰ ਸਾਡੀ ਗੱਡੀ ਨਹੀਂ। ਮੈਂ ਆਪਣੀ ਭੈਣ ਕੋਲ ਧਾਰੀ ਗੱਡੀ ਲੈ ਕੇ ਕਹਿੰਦਾ ਸੀ ਖਾਲਾ ਕੋ ਗੱਡੀ ਲੈ। ਤੇ ਇਹਨੂੰ ਮੈਂ ਕਹਿੰਦੀ ਰਹੀ ਉਹ ਦੂਜੇ ਰੋਡ ਥਾਂ ਨਹੀਂ ਚੱਲ ਜਾਂਦੇ ਆ, ਜਿੱਥੇ ਉਹ ਕਹਿੰਦੀ ਕਿੰਨੇ ਬੜੇ ਆਉਂਦੇ ਆ, ਜਿੱਥੇ ਰੁਕੀਦਾ ਟੋਲ ਪਲਾਜ਼ੇ। ਇਹ ਕਹਿੰਦਾ ਮੋਟਰਵੇ ਤੇ ਚੱਲਦੇ। ਮੈਂ ਕਿਹਾ ਯਾਰ ਤੂੰ ਕੁੱਤੇ ਨੂੰ ਬਚਾ ਲਿਆ, ਪਿੱਛੇ 40 ਕੁੱਤੇ ਜਿਹੜੇ ਪਾਗਲ ਹੋ ਗਏ ਉਹਨਾਂ ਦਾ ਕੀ ਕਰਨਾ। ਉਹ ਭਾਈ ਫਿਰ ਮੈਂ ਕਿਹਾ ਯਾਰ ਮਾੜਾ ਬੰਦਾ ਵਾ, ਮਤਲਬ ਕੀ ਹੁਣ ਕਰਨਾ। ਮਾਂ ਵੀ ਉਹਦੀ ਨਾਲ ਆ। 30,000 ਰੁਪਇਆ ਮੈਂ ਲਿਆ। ਲੱਗੇ ਕਿੰਨੇ ਸੀ? ਮੈਂ ਸਿਰਫ 30 ਲਿਆ। 24,000 ਰੁਪਇਆ ਲੱਗਾ ਉੱਤੇ।
ਸਹੀ ਗੱਲ ਹੈ। ਕਿਆ ਬਾਤ ਹੈ ਉਸਤਾਦ ਜੀ। 6000 ਰੁਪਇਆ ਫਿਰ ਵੀ ਪੱਲਿਓਂ ਬਚ ਗਿਆ ਮੈਨੂੰ। ਯਾਰ ਨਹੀਂ ਨਹੀਂ ਚਲੇ ਗਏ। ਜਿਹੜੇ ਦੂਜੇ ਸੀ ਨਾ ਗੱਡੀ ਵਾਲੇ, ਉਹਨਾਂ ਨੇ ਤਾਂ ਭਾਈ ਉਹਦਾ ਆਈਡੀ ਕਾਰਡ ਲੈ ਕੇ ਨਿਕਲ ਗਏ। ਉਹਨੇ ਕਿਹਾ ਭਾਈ ਲਾਹੌਰ ਜਾ ਕੇ। ਉਹਨਾਂ ਨੂੰ ਬਥੇਰਾ ਕਿ ਮੈਂ ਕਿਹਾ ਜਾਣਦੇ ਹੋ ਯਾਰ। ਉਹ ਕਹਿੰਦੇ ਨਹੀਂ ਜੀ ਸਾਡੀ ਕੰਪਨੀ ਦੀ, ਮੇਰੀ ਵੀ ਕੰਪਨੀ ਦੀ ਗੱਡੀ ਸੀ। ਹਾਂ ਲੇਕਿਨ ਉਹ ਮੈਂ ਨਹੀਂ ਲਏ, ਮਤਲਬ ਜਿੰਨੇ ਕੁ ਲੱਗੇ ਸੀ ਨਾ ਉਧਰੋਂ ਵੀ ਅੱਧੇ ਕੋਨੇ ਵਿਚਾਰੇ ਨੇ ਦਿੱਤੇ। ਤੇ ਖੈਰ ਚਲੋ ਅਸੀਂ ਤੇ ਇੰਜ ਹੋਇਆ। ਅੱਛਾ ਜੀ ਹੁਣ ਗੱਲ ਹੋ ਰਹੀ ਮਾਫ ਸੀ। ਕਰ ਉਸਤਾਦ ਜੀ, ਮੇਰਾ ਜਿਹੜਾ ਜੜ੍ਹਾਂ ਵਾਲਾ ਵਾਕਿਆ ਹੋਇਆ ਸੀ ਉਹ ਵੀ ਬੜਾ, ਅੱਲਾ ਮਾਫੀ ਦੇਵੇ, ਮੈਂ ਦੁਬਾਰਾ ਸੁਣਾਉਣ ਫੈਸਲ ਸਾਹਿਬ ਉਹ ਇੱਕ ਜਿਹੜਾ ਕਰੈਕਟਰ ਫਰੀਦ, ਮੈਂ ਗੱਡੀ 'ਚ ਬੈਠਾ ਤੇ ਮੈਨੂੰ ਫੈਸਲਾਬਾਦ ਆ ਗਏ ਆ, ਜੜ੍ਹਾਂ ਵਾਲਿਓ ਫੈਸਲਾਬਾਦ ਆ ਗਏ ਤੇ ਮੈਨੂੰ ਕਹਿਣ ਡਿਆ ਫੈਸਲ ਤੈਨੂੰ ਪਤਾ ਮੈਂ 36 ਘੰਟੇ ਹੋ ਗਏ ਜਾਗਣ ਡਿਆ। ਡਰਾਈਵਰ ਕਹਿੰਦਾ ਡਰਾਈਵਰ ਮੈਨੂੰ ਕਹਿੰਦਾ ਮੈਂ ਅੱਗੇ ਬੈਠਾ ਉਹਦੇ ਨਾਲ, ਅੱਲਾ ਦੀ ਕਸਮ ਹੈ। ਮੈਂ ਕਿਹਾ ਚਾਚਾ ਤੇਰਾ ਦਿਮਾਗ ਠੀਕ ਆ? ਉਹਨੇ ਆਪਣੀ ਵੱਲੋਂ ਵਡਿਆਈ ਦੱਸੀ ਆਪਣੀ। ਅੱਲਾ ਜਾਣਦਾ। ਮੈਂ ਕਿਹਾ ਚਾਚਾ ਤੇਰਾ ਦਿਮਾਗ ਠੀਕ ਆ? ਆ ਸਵਾਰੀਆਂ ਦਾ ਕੀ ਕਸੂਰ ਆ? ਜਾ ਕੇ ਮੈਂ ਕਿਹਾ ਸਿਰਫ ਹੁਣ ਤੂੰ ਸੋਣਾ ਵਾ। ਕਹਿੰਦਾ ਮੇਰੀ ਨੀਂਦ ਪੂਰੀ ਹੋ ਗਈ, ਮੈਂ ਸੁੱਤਾ ਹੀ ਆਇਆ। ਰਸਤੇ 'ਚ ਅੱਲਾ ਦੀ ਕਸਮ ਹੈ। ਕਹਿੰਦਾ ਨਾ ਪਿੱਛੋਂ ਆਪਾਂ ਇੰਨਾ ਆਏ ਨਾ, ਮੈਂ ਸੁੱਤਾ ਹੀ ਆਇਆ ਕਹਿੰਦਾ ਮੈਂ ਸੁੱਤਾ ਹੀ ਤੇ ਆਇਆ। ਹੁਣ ਮੈਂ ਫਰੈਸ਼ ਆ। ਅੱਲਾ ਦੀ ਕਸਮ ਮੈਂ ਬੜਾ ਡਰਿਆ ਯਾਰ। ਸ਼ੋਅ ਤੋਂ ਪਹਿਲਾਂ ਉਸਤਾਦ ਜੀ ਦੱਸ ਦਿਓ ਵੀ ਜਿਹੜਾ ਤੁਸੀਂ ਯਾਰ ਇਹ ਡਰਾਈਵਰ ਦੇ ਨਾਲ ਬੈਠਾ ਨਾ, ਰਾਤ ਨੂੰ ਜਾਵੇ ਨਾ, ਥੋੜੀ ਥੋੜੀ ਦੇਰ ਬਾਅਦ ਇੰਜ ਹੋ ਕੇ ਨਾ, ਉਹਨੂੰ ਵੇਖ ਕੇ ਨਾ ਤੇ ਉਹ ਇੰਜ ਵੀ ਕਰੀ ਜਾਂਦਾ ਡਰਾਈਵਰ ਨੂੰ। ਸਹੀ ਹੈ ਜੀ। ਉਹ ਕਹਿੰਦਾ ਪਰੇ ਮਾਰ ਮਾਮਾ ਕੀ ਮਿੰਟ ਕੇ ਬਾਅਦ। ਸਹੀ ਮੈਨੂੰ ਬੜਾ ਡਰ ਲੱਗਦਾ ਭਾਈ ਡਰਾਈਵਿੰਗ, ਤੇਜ਼ ਡਰਾਈਵਿੰਗ ਤੋਂ ਤੇ ਮੇਰੀ ਜਾਨ ਜਾਂਦੀ। ਅੱਛਾ ਯਾਰ ਹੁਣ ਮੈਂ ਹਾਫਿਜ਼ਾਂ ਨੂੰ ਜਿਸ ਮਕਸਦ ਵਾਸਤੇ ਬੁਲਾ ਲਿਆ ਉਹ ਬੁਲਾ ਲਓ। ਬਿਸਮਿਲ੍ਲਾ ਕਰੋ। ਸਫਰ ਦੀ ਵੀ ਦੁਆ ਹੈਗੀ ਨਾ ਹਾਫਿਜ਼ ਸਾਹਿਬ, ਆਹੀ ਸਫਰ ਦੀ ਸੀ। ਅੱਛਾ ਇਹ ਸਫਰ ਦੀ ਦੁਆ ਮਤਲਬ ਸਾਰੇ ਜਿਹੜਾ ਵੀ ਸਫਰ ਕਰ ਰਿਹਾ, ਭਾਵੇਂ ਡਰਾਈਵ ਕਰ ਰਿਹਾ, ਭਾਵੇਂ ਪਿੱਛੇ ਬੈਠਾ ਜਿਹੜਾ। ਹਾਂਜੀ ਹਾਂਜੀ ਸਾਰਿਆਂ ਵਾਸਤੇ। ਅੱਛਾ ਸਾਰੇ ਮੁਸਾਫਰ। ਅੱਛਾ ਇਹਦੀ ਹੁਣ ਤੁਸੀਂ ਗੱਲ ਸੁਣੀ ਹੈ ਵੀ ਮੈਂ ਜੀ ਕਹਿੰਦਾ ਮਤਲਬ ਜਦੋਂ ਦੀ ਹੋਸ਼ ਸੰਭਾਲੀ ਉਦੋਂ ਦੀ ਮੈਂ ਪੜ੍ਹ ਕੇ ਸੌਂਦਾ ਸੂਰਤਾਂ। ਔਰ ਕਹਿੰਦਾ ਤਸਬੀਹ ਕੀ ਕਿਹਾ ਜੀ? ਤਸਵੀਰ ਕਰਕੇ ਸਾਂ ਤਸਬੀਹ ਕਰਦਾ ਰੋਜ਼। ਤਸਬੀਹ ਇਹਦੀ ਬੇਗਮ ਦੀ ਪਈ ਹੁੰਦੀ ਹੈ, ਰੋਜ਼ ਐਂ ਕਰਦਾ ਸਾਈਡ ਤੇ, ਰੋਜ਼ ਤਸਬੀਹ ਕਰਕੇ ਸੌਂਦਾ। ਔਰ ਮੈਂ ਤੁਹਾਨੂੰ ਜੈਨੂਇਨ ਨਾਜ਼ਰੀਨ, ਮੈਂ ਨਹੀਂ ਝੂਠ ਬੋਲਣਾ, ਨਾ ਮੈਂ ਇਹਦੇ ਵਾਂਗੂ ਫੇਕ ਐਵੇਂ ਗੱਲ ਕਰਨੀ ਹੈ। ਇਹ ਪਰਸੋਂ ਚੌਥ ਵਾਲੇ ਸ਼ੋਅ 'ਚ, ਕੱਲ੍ਹ ਕੇ ਪਰਸੋਂ ਸ਼ੋਅ 'ਚ ਇੱਥੇ ਬੈਠਾ ਕਹਿ ਰਿਹਾ ਉਸਤਾਦ ਦੀ ਖੁਦਾ ਦੀ ਕਸਮ ਹੈ। ਉਸਤਾਦ ਜੀ ਵੇਖਿਆ ਨਾ ਫਿਰ ਤੁਸੀਂ ਫਿਰ ਨਾ ਕਰਦੇ ਕਰ ਜ਼ਿਆਦਤੀ ਕਰ। ਚੱਲ ਯਾਰ ਤੂੰ ਦੱਸ ਦੇ ਕੀ ਕਿਹਾ ਸੀ। ਮੈਂ ਓਏ ਫੈਸਲ ਸਾਹਿਬ ਤੁਸੀਂ ਆਪੇ ਮੈਨ ਮੰਨੋ ਹੁਣ। ਕਹਿੰਦਾ ਉਸਤਾਦ ਜੀ, ਮੈਂ ਕਿਹਾ ਹੈ, ਮੈਂ ਕਿਹਾ ਹਾਂਜੀ, ਗੂਗਲ ਦੀ ਹਿਸਟਰੀ ਕਿੱਦਾਂ ਰਿਮੂਵ ਕਰੀ ਦੀ ਹੁਣ ਤੁਸੀਂ ਹਿਸਾਬ ਲਾਓ ਵੀ। ਜੀਮੇਲ ਕਿਹਾ ਸੀਗਾ ਕਿ ਜੀਮੇਲ ਕਿਸ ਤਰ੍ਹਾਂ ਰਿਮੂਵ ਕਰੀਦਾ ਹੈ। ਲੋ ਓਏ ਕੀ ਹੋਇਆ? ਓਏ, ਤੂੰ ਸੱਚਾ ਹੁਣ? ਹਾਂ ਲੈ ਫਿਰ ਜੇ ਝੂਠੇ ਤੇ ਲਾਣਤ ਨਾ ਤੇ ਐਸੇ ਸੱਚੇ ਤੇ ਵੀ ਲਾਣਤ ਹੀ ਮੈਨੂੰ। ਆਪ ਤਾਂ ਬੋਰ ਤੇ ਨਹੀਂ ਹੋ ਰਹੇ। ਨਹੀਂ ਨਹੀਂ ਤੁਸੀਂ ਇੰਜੋਏ ਕਰੋ। ਆਪਾਂ ਕੋਈ ਗਲਤ, ਆਪਣਾ ਫੈਮਿਲੀ ਸ਼ੋਅ ਆ ਇਨਸ਼ਾਅੱਲਾ ਤਾਲਾ। ਦੇਖਣਾ ਤੁਹਾਨੂੰ ਲੋਕੀ ਕਿੱਦਾਂ ਪਿਆਰ ਕਰਦੇ। ਉਹ ਉਸਤਾਦ ਕੋਈ ਹੁੰਦੇ ਨਾ ਕਿਸੇ ਦੇ, ਮਤਲਬ ਉਸ ਪਿੰਡ 'ਚ ਕੋਈ 5-7 ਬੰਦੇ ਹੁੰਦੇ ਨੇ ਮੁੰਡੇ, ਜਿਨ੍ਹਾਂ ਦਾ ਕਿਸੇ ਦੌਰ 'ਚ ਇੱਕ ਉਸਤਾਦ ਉਹਨਾਂ ਨੂੰ ਪੜ੍ਹਾਉਂਦੇ ਸੀ। ਉਹ ਕਿਤੇ ਉਹਨਾਂ ਦੇ ਪਿੰਡ ਆਏ ਤੇ ਸਾਰੇ ਸ਼ਾਗਿਰਦ ਨਾ ਦਾਵਤ ਕਰਦੇ ਉਸਤਾਦ ਦੀ, ਤੇ ਬੜਾ ਅੱਛਾ ਮੁਰਗ ਮੁਸਲਮ ਚਾਂਪਾਂ ਇਹ ਉਹ ਨਿਜ਼ਾਮ। ਤੇ ਇੱਕ ਵਿੱਚ ਸਟੂਡੈਂਟ ਮਾੜਾ ਜਿਹਾ ਬੈਠਾ ਦਾ ਗਰੀਬ ਜਿਹਾ, ਕਹਿੰਦਾ ਉਸਤਾਦ ਜੀ ਮੇਰਾ ਘਰ ਬੜਾ ਮਾੜਾ ਗਰੀਬ ਆ, ਮੇਰੇ ਘਰੋਂ ਖਾਣਾ ਖਾ ਲਓ, ਜੋ ਵੀ ਕੋਈ 2 ਬੁਰਕੀਆਂ ਲਾ ਲੈਣਾ, ਕੋਈ ਦਾਲ ਪੱਕੀ ਹੋਏਗੀ, ਜੋ ਵੀ। ਉਹ ਦੇਖਦਾ ਕਹਿੰਦਾ ਯਾਰ ਮੇਰਾ ਸਟੂਡੈਂਟ ਤੇ ਐਡਾ ਮਾਸ਼ਾਅੱਲਾ ਪਿਆਰ ਨਾਲ ਕਹਿ ਰਿਹਾ, ਤੇ ਇੰਜ ਤੇ ਨਹੀਂ ਨਾ ਹੋਣਾ ਵੀ ਵਾਕਈ ਵੀ 2 ਬੁਰਕੀਆਂ ਤੇ ਦਾਲ ਹੈ ਨਾ, ਤਾਂ ਕੁਛ ਤੇ ਹੋਏਗਾ ਨਾ। ਇੱਦਾਂ ਹੀ ਕਹਿੰਦੇ ਹੁੰਦੇ ਸਾਰੇ ਕਿ ਜੀ ਸਾਡੇ ਵੀ ਗਰੀਬ ਖਾਨੇ ਤੇ ਉਹ ਗਰੀਬ ਖਾਨੇ ਤੇ ਸ਼ਹਿਨਸ਼ਾਹ ਵਾਲੇ ਖਾਣੇ ਪਏ ਹੁੰਦੇ। ਉਹਨੇ ਮੈਂ ਸਮਝ ਕੋ ਕਹਿੰਦਾ ਛੱਡੋ ਯਾਰ ਰਹਿਣ ਦਿਓ, ਇਹਦੇ ਘਰ ਚੱਲਦੇ। ਉਹਨੂੰ ਜਾ ਕੇ ਬਹਿੰਦਾ ਤੇ ਉਹ ਲਿਆ ਕੇ ਨਾ ਇੰਨੀ ਕੁ ਚੱਪਾ ਕੁ ਰੋਟੀ, ਉਹੀ 3 ਕੁ ਬੁਰਕੀਆਂ, ਚੱਪਾ ਕੁ ਰੋਟੀ ਤੇ ਨਾਲ ਇੰਨੀ ਕੁ ਦਾਲ ਅੱਗੇ ਰੱਖ ਦਿੰਦਾ। ਤੇ ਹੁਣ ਉਸਤਾਦ ਜੀ ਵੇਖਦੇ ਨੇ, ਕਹਿੰਦੇ ਲੈ ਬਈ ਝੂਠੇ ਤੇ ਲਾਹਨਤ ਹੁੰਦੀ ਹੈ, ਐਸੇ ਸੱਚੇ ਤੇ ਵੀ ਲਾਹਨਤ। ਕਹਿੰਦੇ ਝੂਠੇ ਤੇ ਲਾਹਨਤ ਹੁੰਦੀ, ਪਰ ਐਸੇ ਸੱਚੇ ਤੇ ਵੀ ਲਾਹਨਤ ਆ ਵੀ ਜੋ ਉਹਨੇ ਕਿਹਾ ਉਹੀ ਆ। ਤੇ ਮੈਂ ਕੀ ਛੱਡ ਕੇ ਆਇਆ। ਅੱਛਾ ਜੀ ਹੁਣ ਦੇਖਿਆ ਹਾਫਿਜ਼ ਹੱਸ ਰਹੇ ਨਾ ਤੁਸੀਂ, ਇਹ ਗੱਲ ਆ, ਬਸ ਖੁਸ਼ ਰਿਹਾ ਕਰੋ। ਮੈਂ ਵੀ ਉਸਤਾਦ ਜੀ ਮੇਰੀ ਨਵੀਂ ਨਵੀਂ ਜਦੋਂ ਸ਼ਾਦੀ ਹੋਈ ਨਾ ਫਰੀਦ, ਮੇਰੇ ਸਹੁਰੇ ਜੋੜਾ, ਮੇਰੇ ਚਾਚੇ ਸਹੁਰੇ ਨੇ ਮੇਰੀ ਦਾਵਤ ਕੀਤੀ ਤੇ ਮੈਨੂੰ ਕਹਿੰਦਾ ਫੈਸਲ ਬੇਟਾ ਫੇਵਰਟ ਕੋਈ ਚੀਜ਼ ਆਪਣੀ ਬਤਾ ਦੋ, ਹਮ ਉਹ ਬਣਾਏ। ਕਿਉਂਕਿ ਉਹ ਤਾਂ ਮੈਂ ਲੈ ਗਿਆ ਜੀ। ਨਹੀਂ ਅੱਛਾ ਖਾਣ ਚ ਅੱਛਾ। ਤੇ ਮੈਂ ਨਾ ਉਹਨਾਂ ਨੂੰ ਕਿਹਾ, ਮੈਂ ਕਿਹਾ ਚਾਚੂ ਮੈਂ ਨਾ ਹੁਣ ਤੁਹਾਡਾ ਇੱਕ ਸਿਸਟਮ ਹੈ, ਤੁਸੀਂ ਜਿਹਦੀ ਫਰਮਾਇਸ਼ ਕਰਨੀ ਹੈ ਨਾ ਉਹ ਇੱਕ ਐਕਸਟਰਾ ਹੋਵੇ ਤੁਹਾਡੇ, ਬਾਕੀ ਉਹਨਾਂ ਨੇ ਆਪਣਾ ਤੇ ਕਰਨਾ ਨਾ, ਚਿਕਨ ਮਟਨ ਇਹ ਹਾਂ। ਤੁਸੀਂ ਕਿਹਾ ਯਾਰ ਮੈਂ ਭਿੰਡੀਆਂ ਖਾਣਾ, ਤਾਂ ਭਿੰਡੀਆਂ ਥੋੜੀਆਂ ਨਾਲ ਉਹਨਾਂ ਪਕਾ ਥੋੜੀਆਂ ਨਾਲ। ਮੈਂ ਅੱਲਾ ਜਾਣਦਾ ਸੱਚਾ ਵਾਕਿਆ ਹੈ, ਤੇ ਮੈਂ ਉਹਨੂੰ ਅੱਜ ਵੀ ਯਾਦ ਕਰਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਗੁੜ ਵਾਲੇ ਚਾਵਲ ਬੜੇ ਅੱਛੇ ਲੱਗਦੇ। ਕਹਿੰਦੇ ਥੈਂਕ ਯੂ ਬੇਟਾ। ਮੈਂ ਖੁਦਾ ਨੂੰ ਜਾਨ ਦੇਣੀ ਫਰੀਦ, ਮੈਂ ਗਿਆ ਵਾਂ, ਮੈਂ ਪਹਿਲਾਂ ਉਹ ਖੋਲਿਆ ਡੋਂਗਾ ਗੁੜ ਵਾਲੇ ਚਾਵਲ, ਦੂਜਾ ਖੋਲਿਆ ਉਹ 'ਚ ਵੀ ਗੁੜ ਵਾਲੇ ਚਾਵਲ, ਤੀਜਾ ਖੋਲਿਆ ਉਹ 'ਚ ਵੀ ਗੁੜ ਵਾਲੇ ਚਾਵਲ।
ਇੱਥੇ ਗੱਲ ਬਣਦੀ ਆ ਮੈਂ ਹੁਣ ਝੂਟੇ ਤੋਂ ਲਾ ਲੈਂਦਾ। ਤੀਸਰਾ ਬੋਲਿਆ ਯਾਰ ਸਾਰੇ ਝੂਠ ਵਾਲੇ ਚਾਵਲ। ਤੇ ਮੈਂ ਹੁਣ ਬੇਗਮ ਨੂੰ ਮੂੰਹ ਮੈਂ ਕਿਹਾ बेटा आपने खुद ही तो कहा था। मैं कहा भाजी फिर अगों हूँ ਜਿਹਦੇ ਅਗਲੀ ਦਾਵਤ ਮੈਂ ਕਿਹਾ ਜੀ ਜੋ ਤੁਹਾਡਾ ਦਿਲ ਕਰ। ਗੋਲ ਵਾਲੇ ਚਾਵਲਾਂ ਤੋਂ ਇਲਾਵਾ ਜੋ ਮਰਜ਼ੀ ਬਣਾ ਲੈਣਾ। ਜਿਵੇਂ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਸੁਣਾਉਣਾ। ਇੱਕ ਹਕੀਮ ਸਾਹਿਬ ਹੁੰਦੇ ਪਿੰਡ 'ਚ, ਬਹੁਤ ਮਾੜਾ ਹਕੀਮ, ਤੇ ਇੱਕੋ ਹੀ ਇਹਨੂੰ ਇਲਾਜ ਆਉਂਦਾ ਹੁੰਦਾ ਵੀ ਦਵਾਣਾ ਖਾ। ਜਿਹੜਾ ਮਰੀਜ਼ ਹੁੰਦਾ ਉਹਨੂੰ ਕਹਿੰਦਾ ਤਰਬੂਜ ਖਾ। ਇੱਕ ਨਮੂਨੀਏ ਦਾ ਮਰੀਜ਼ ਆ ਜਾਂਦਾ, ਠੰਡ ਨਾਲ ਜਿਹਨੂੰ ਲੱਗੀ ਹੁੰਦੀ, ਉਹਨੂੰ ਕਹਿੰਦਾ ਤਰਬੂਜ ਖਾਓ, ਤਰਬੂਜ ਖਾਂਦਾ ਮਰ ਜਾਂਦਾ। ਤੇ ਹੁਣ ਉਹ ਕਹਿੰਦੇ ਇਹਨੂੰ ਕਿਹਨੇ ਤਰਬੂਜ ਦੱਸਿਆ ਸਰ? ਕਹਿੰਦਾ ਜੀ ਉਹ ਹਕੀਮ ਨੇ। ਕਹਿੰਦਾ ਲਿਆ ਉਹਨੂੰ ਫੜ ਕੇ। ਉਹਨੂੰ ਫੜ ਲੈਂਦਾ, ਕਹਿੰਦਾ ਓਏ ਇਹਨੂੰ ਕਈ ਫੜਾਓ, ਧੁੱਪੇ ਗਰਮੀਆਂ 'ਚ ਪੂਰੀ ਕਬਰ ਤੂੰ ਇਕੱਲੇ ਨੇ ਖੋਦਣੀ, ਇਹਦੀ ਤੇਰੀ ਸਜ਼ਾ ਵਾ। ਮਾਮਾ ਨਮੂਨੀਏ ਦਾ ਮਰੀਜ਼ ਤੂੰ ਤਰਬੂਜ ਖਾਣ ਨੇ। ਉਹ ਮਰ ਗਿਆ ਹਕੀਮ, ਕਬਰ ਪੁੱਟ ਕੇ ਤੇ ਉਹਨੂੰ ਪੁੱਟਤੀ ਤੇ ਬੁਰਾ ਹਾਲ ਹੋਇਆ। ਤੇ ਉਹਨਾਂ ਨੇ ਬਾਅਦ 'ਚ ਉਹਨੂੰ ਨਾ ਪਿੰਡੋਂ ਵੀ ਕੱਢਤਾ। ਤੇ ਹੁਣ ਹਕੀਮ ਸਾਹਿਬ ਨੇ ਨਾ ਕਿਸੇ ਹੋਰ ਪਿੰਡ ਨਵੀਂ ਦੁਕਾਨ ਪਾਈ। ਤੇ ਪਹਿਲਾਂ ਹੀ ਗਾਹਕ ਆਇਆ, ਕਹਿੰਦਾ ਹਕੀਮ ਸਾਹਿਬ ਤਬੀਅਤ ਨਹੀਂ ਸਹੀ। ਕਹਿੰਦਾ ਓਏ ਤਰਬੂਜ ਮੈਂ ਦੱਸ ਦਿੰਦਾ, ਪਰ ਕਬਰ ਕੁਬਰ ਮੈਂ ਨਹੀਂ ਖੋਲ੍ਹਦੀ। ਕਬਰ ਆਪ ਕੱਢਣੀ ਸੀ। ਆਹੋ, ਸਮਝ ਆਈ। ਅੱਛਾ ਜੀ ਨਾਜ਼ਰੀਨ, ਲਓ ਜੀ, ਕਿਉਂਕਿ ਇਹ ਵੀ ਵਿੱਚ ਇੱਕ ਸਾਡਾ ਹਿੱਸਾ ਵਾ। ਤੇ ਹੁਣ ਤੁਸੀਂ ਆ ਜਿਹੜਾ ਚੈਨਲ ਦੂਸਰਾ ਜਿਹਦਾ ਲਿੰਕ ਥੱਲੇ ਹੈ, ਉੱਥੇ ਵੀ ਅਸੀਂ ਇੱਕ ਵੀਡੀਓ ਪਾਈ ਹੈ ਐਸੇ ਹੀ ਟਾਈਮ ਦੀ, ਯਾਨੀ ਇੱਥੇ ਹੀ ਬੈਠਿਆਂ ਦੀ, ਸਟਾਰਟ ਦੇ 10-12 ਮਿੰਟ ਅਸੀਂ ਉਹ ਵੀ ਵੀਡੀਓ ਪਾਈ ਆ। ਉਹ ਵੀਡੀਓ ਤੁਸੀਂ ਵੇਖ ਕੇ, ਉਹਦੇ 'ਚ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਸਟਾਰਟ। ਉਹ ਵੀਡੀਓ ਤੁਸੀਂ ਵੇਖ ਕੇ ਉਹਦਾ ਵਾਚ ਟਾਈਮ ਪੂਰਾ ਕਰਨਾ, ਸਬਸਕ੍ਰਾਈਬ ਲਾਜ਼ਮੀ ਕਰਨਾ ਚੈਨਲ ਨੂੰ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਸਾਰੇ ਤੁਸੀਂ ਇਹਦਾ ਸਾਡਾ ਹਿੱਸੇਦਾਰ ਹੋ ਸਾਰੇ ਇਸ ਕੰਮ 'ਚ, ਠੀਕ ਆ ਜੀ। ਔਰ ਫਾਈਨਲ ਜਿਹੜੀ ਗੱਲ ਆ ਉਹ ਇਹ ਹੈ ਕਿ ਹਾਫਿਜ਼ ਸਾਹਿਬ, ਤੁਸੀਂ ਜਿੰਨੇ ਲੋਕ ਤੁਹਾਡੇ ਨਾਲ ਅਟੈਚ ਹੋਣ ਉਹਨਾਂ ਦੇ ਨਾਲ ਤੁਸੀਂ ਰਾਬਤੇ 'ਚ ਰਹਿਣਾ, ਕਮੈਂਟਸ ਦਾ ਜਵਾਬ ਦੇਣਾ। ਹੋ ਸਕੇ ਤਾਂ ਤੁਸੀਂ ਇੱਕ WhatsApp ਗਰੁੱਪ ਬਣਾ ਲਓ, ਇੱਕ ਨੰਬਰ ਲੈ ਕੇ ਉਹਦੇ WhatsApp ਗਰੁੱਪ ਬਣਾ ਲਓ ਕਿ ਤੁਹਾਨੂੰ ਲੋਕ ਕਹਿਣਗੇ ਜੀ ਤੁਸੀਂ ਦੱਸਣਾ ਵਾ ਕਿ ਵੀ ਹਾਂ ਇਹ ਤੁਸੀਂ ਮੈਨੂੰ ਨਾ ਇਹ ਦੁਆਵਾਂ ਯਾਦ ਕਰਕੇ ਸੁਣਾਉਣੀਆਂ, ਇਹ ਯਾਦ ਕਰੋ। ਅੱਜ ਦਾ ਸਬਕ ਇਹ ਹੈ ਕਿ ਤੁਸੀਂ ਇਹ ਦੁਆ ਯਾਦ ਕਰਨੀ, ਔਰ ਯਾਦ ਨਾ ਪੜ੍ਹਨੀ ਨਹੀਂ ਹੈ, ਭੁੱਲਣਾ ਨਹੀਂ। ਅਗਰ ਭੁੱਲ ਜਾਓ ਤੇ ਇਹ ਕਰਨਾ, ਜਿੱਦਾਂ ਰੋਟੀ ਅਸੀਂ ਖਾਣੇ ਬਿਸਮਿਲ੍ਲਾ ਪੜ੍ਹਦੇ ਹਾਂ ਤੇ ਉਸ ਤੋਂ ਬਾਅਦ ਭੁੱਲ ਜਾਈਏ ਤੇ ਬਿਸਮਿਲ੍ਲਾਹਿ ਅਵਲਹੁ ਵਾ ਆਖਿਰਾ ਹੋ, ਉਹ ਪੜ੍ਹ ਲਈਦਾ। ਇਸ ਤਰ੍ਹਾਂ ਵੀ ਜੋ ਅਗਰ ਹੋ ਗਿਆ ਨਾ, ਤੇ ਤੁਸੀਂ ਇਹ ਨਾ ਮਤਲਬ ਸਾਡੀ ਇੱਕ ਸਾਨੂੰ ਬਸ ਨਾ ਤੁਸੀਂ ਇਹ ਜਿਹੜਾ ਸੁਬਾਹ ਤੋਂ ਰਾਤ ਤੱਕ ਛੋਟੀਆਂ ਖੂਬਸੂਰਤ ਤਰੀਨ ਔਰ ਬੜੀਆਂ ਫਾਇਦੇਮੰਦ ਦੁਆਵਾਂ ਨੇ ਨਾ, ਠੀਕ ਹੈ ਨਾ, ਸੁਨਤਾਂ ਦੁਆਵਾਂ, ਤੁਸੀਂ ਇਹ ਸਾਨੂੰ ਯਾਦ ਕਰਾਉਣੀਆਂ ਨੇ ਸਾਰਿਆਂ ਨੂੰ, ਠੀਕ ਆ ਜੀ। ਔਰ ਇਹ ਕੋਈ ਅਹਿਲੇ ਦੀ ਸੁੰਨੀ ਬਰੇਲਵੀ ਇਹ ਨਹੀਂ ਹੈਗੇ, ਸਾਰੇ ਸਿਰਫ ਕੁਰਾਨ ਹਦੀਸ ਤੇ ਜਿਹੜੀ ਗੱਲ ਆ, ਜਿਹੜੀ ਅੱਲਾ ਦੇ ਨਬੀ ਨੇ ਦੱਸੀ ਆ ਔਰ ਜਿਹਦੇ ਤੇ ਸਾਰੇ ਮੁਤਫਿਕ ਨੇ, ਸਰ ਤੁਸੀਂ ਉਹ ਗੱਲ ਕਰਨੀ। ਅਗਰ ਤੁਹਾਨੂੰ ਕੋਈ ਪੁੱਛੇ ਵੀ ਕਿ ਜੀ ਤੁਸੀਂ ਕਿਹੜੇ ਮਸਲਕ, ਉਹਨੂੰ ਕਹੋ ਜੀ ਮੇਰਾ ਇਹੀ ਮਸਲਕ ਆ ਜੋ ਮੈਂ ਕਰ ਰਿਹਾ, ਇਹਨੂੰ ਜਿਹੜਾ ਮਰਜ਼ੀ ਨਾਂ ਦੇ ਦਿਓ, ਇਹਨੂੰ ਜਿਹੜਾ ਮਰਜ਼ੀ ਨਾਂ ਦੇ ਲਓ, ਤੁਸੀਂ ਆਪ ਹੀ ਦੇ ਲਓ, ਠੀਕ ਹੈ ਜੀ। ਤੇ ਬਸ ਇਹ ਗੱਲਾਂ ਪਤਾ ਕਰਨੀਆਂ ਨੇ। ਬਾਕੀ ਮੈਂ ਸਟਾਰਟ ਦੇ ਕੁਛ ਆਪਾਂ ਜਦੋਂ ਵੀਡੀਓ ਬਣਾਇਆ ਕਰਾਂਗੇ ਤੇ ਉਸ ਦਾ ਇੱਕ ਵਾਰੀ ਦੇਖ ਵੀ ਲਿਆ ਕਰਾਂਗੇ ਕਿ ਵੀ ਇਹ ਗੱਲਬਾਤ ਜਿਹੜੀ ਸਾਰੀ ਓਕੇ ਹੈ। ਠੀਕ ਹੈ ਜੀ ਨਾਜ਼ਰੀਨ, ਇਹ ਮੈਂ ਜਿਹੜਾ ਗੱਲ ਕੀਤੀ ਸੀ ਨਾ, ਉਹ ਮੈਂ ਭਾਈ ਅੱਲਾ ਨੇ ਮੇਰੇ ਕੋਲੋਂ ਪੂਰੀ ਕਰਾਤੀ ਤੇ ਇਨਸ਼ਾਅੱਲਾ ਤਾਲਾ, ਠੀਕ ਹੈ ਜੀ। ਮੈਂ ਕਹਿੰਦਾ ਐਸਾ ਫਿਰ ਆਨਲਾਈਨ ਬੱਚੇ ਤੁਸੀਂ ਉਹ ਪੜ੍ਹਾਓ, ਔਰ ਫਿਰ ਤੁਸੀਂ ਉਸ ਤੋਂ ਬਾਅਦ YouTube ਤੇ ਛੋਟੀਆਂ ਦੁਆਵਾਂ ਅਪਲੋਡ ਵੀ ਕਰੋ। ਉਹਦੇ ਤੇ ਥੰਬਨੇਲ ਤੇ ਲਿਖਿਆ ਹੋਵੇ ਕਿ ਮਤਲਬ ਅੱਛਾ ਦੁੱਧ ਪੀਣ ਦੀ ਵੀ ਇੱਕ ਸਪੈਸ਼ਲ ਦੁਆ ਹੈ। ਹਾਂਜੀ, ਦੁੱਧ ਪੀਣ ਦੀ, ਨਵੇਂ ਕੱਪੜੇ ਪਹਿਨਣੇ, ਨਵਾਂ ਕੱਪੜਾ ਪਾਉਣ ਦੀ, ਬਾਜ਼ਾਰ ਇੰਟਰ ਹੋਣ ਦੀ। ਯਾਰ ਦੇਖੋ ਅੱਲਾਹ ਪਾਕ ਤੁਹਾਨੂੰ ਕਿੰਨੀਆਂ ਉਹ ਅੱਲਾਹ ਦੇ ਨਬੀ ਅੱਲਾਹ ਪਾਕ ਕਿੰਨੀਆਂ ਤੁਹਾਨੂੰ ਮਤਲਬ ਤੁਹਾਡੀ ਸੇਫਟੀ ਦਾ ਕਿੰਨਾ ਖਿਆਲ ਸੀ ਉਹਨਾਂ ਨੂੰ ਕਿ ਤੂੰ ਇੱਧਰ ਜਾਣ ਲੱਗਾ ਨਾ, ਜਿੱਦਾਂ ਹੁਣ ਵਾਸ਼ਰੂਮ ਜਾਣ ਲੱਗਿਆ ਕਿ ਯਾ ਅੱਲਾਹ ਮੈਨੂੰ ਇਹਨਾਂ ਤੋਂ ਪਨਾਹ 'ਚ ਰੱਖੀ। ਬਾਜ਼ਾਰ ਜਾਣ ਲੱਗਿਆ ਵੀ ਇਸ ਤਰ੍ਹਾਂ ਦੀ ਕੋਦਾ ਹੋਏਗਾ ਕਿ ਮੈਂ ਬਾਜ਼ਾਰ ਚੱਲਾਂ ਵਾਂ ਜਿੱਥੇ ਮਤਲਬ ਮੈਨੂੰ ਖਤਰਾਤ ਵੀ ਨੇ। ਔਰ ਬਾਜ਼ਾਰ ਜਾਣ ਦੀ ਜਿਹੜੀ ਦੁਆ ਨਾ, ਉਹਦੀ ਫਜ਼ੀਲਤ ਬਹੁਤ ਆ। 10 ਲੱਖ ਨੇਕੀਆਂ ਮਿਲਦੀਆਂ ਉਹਨੂੰ। ਵਾਹ ਵਾਹ, ਜਿਹੜਾ ਬੰਦਾ ਬਾਜ਼ਾਰ 'ਚ ਦਾਖਲ ਹੋ ਕੇ ਦੁਆ ਪੜ੍ਹਦਾ, 10 ਲੱਖ ਗੁਨਾਹ ਮਾਫ ਹੁੰਦੇ। ਮਾਸ਼ਾ ਅੱਛਾ ਜੀ, ਹਾਂਜੀ, ਜੰਨਤ 'ਚ ਘਰ ਬਣਦਾ ਇੱਕ। 4 ਇਨਾਮ ਨੇ, 4 ਇਨਾਮ। ਅੱਛਾ ਹੁਣ ਇੱਕ ਮਿਸਾਲਾ ਤੁਸੀਂ ਇਹੀ ਗੱਲ ਉੱਥੇ ਕਰ ਦਿੱਤੀ YouTube ਤੇ ਜੀ। ਇੱਕ ਬੰਦਾ ਕਹਿੰਦਾ ਜੀ ਮੈਨੂੰ ਹਵਾਲਾ ਦਿਓ, ਕਿੱਥੇ ਲਿਖਿਆ ਕਿ 10 ਲੱਖ ਨੇਕੀਆਂ ਮਿਲਦੀਆਂ ਨੇ ਔਰ ਜੰਨਤ 'ਚ ਘਰ ਬਣਦਾ, ਉਹ ਤੁਸੀਂ ਨਾਲ ਹਵਾਲਾ ਲਿਖਣਾ ਵਾ। ਤੁਸੀਂ ਕੋਈ ਐਸੀ ਗੱਲ ਨਹੀਂ ਕਰਨੀ ਜਿਹਦਾ ਤੁਹਾਡੇ ਕੋਲ ਪ੍ਰੂਫ ਨਾ ਹੋਵੇ, ਇਨਸ਼ਾਅੱਲਾ। ਕਿਉਂਕਿ ਅਗਰ ਤੁਸੀਂ ਐਸੀ ਗੱਲ ਕਰੋਗੇ ਨਾ ਜਿਹਦਾ ਤੁਹਾਡੇ ਕੋਲ ਪ੍ਰੂਫ ਨਹੀਂ, ਉਹ ਸਿੱਧੀ ਤੁਹਾਡੇ ਤੇ ਆਏਗੀ ਕਿ ਇਹ ਬੰਦੇ ਨੇ ਕੋਲੋਂ ਕੀਤੀ। ਜਦੋਂ ਤੁਸੀਂ ਹਵਾਲਾ ਦੇ ਦਿਓਗੇ ਤੁਸੀਂ ਬਰੀ ਜ਼ਮਾ ਹੋ ਜਾਓਗੇ ਇਨਸ਼ਾਅੱਲਾ। ਕਿ ਉਹਦੇ 'ਚ ਅਗਰ ਕੁਝ ਵੀ ਕਿਸੇ ਨੂੰ ਨਹੀਂ ਵੀ ਪਸੰਦ ਆ ਰਿਹਾ, ਨਹੀਂ ਵੀ ਮੰਨਣ ਆ ਰਿਹਾ, ਤੇ ਸਰ ਉਹ ਲਿਖਿਆ ਉੱਥੇ, ਉਹ ਉਧਰ ਨੂੰ ਰੁਜੂ ਕਰੇ, ਉੱਥੇ ਦੇਖੇ। ਔਰ ਅਸੀਂ ਸਾਨੂੰ ਹਵਾਲਾ ਦੱਸਣਾ ਕੋਸ਼ਿਸ਼ ਕਰਕੇ ਅਸੀਂ ਲਾਈਏ ਵੀ ਆਪਣੇ ਸ਼ੋਅ 'ਚ। ਨਹੀਂ ਉਹ ਲਾਉਣਗੇ ਹਰ ਵੀਡੀਓ ਤੇ, ਜਿਹੜਾ ਹਵਾਲਾ ਦੇਣਗੇ, ਜਿਹੜੀ ਗੱਲ ਕਰਾਂਗੇ ਉਹਦਾ ਹਵਾਲਾ ਮੈਂ ਕਿਹਾ ਲਾਉਣਾ ਵਾ। ਐਸੀ ਕੋਈ ਦਲੀਲ ਜਾਂ ਹਵਾਲਾ ਨਹੀਂ ਦੇਣਾ ਜਿਹੜੀ ਸਿਰਫ
ਸੁਣੀ ਸੁਣਾਈ ਹੋਵੇ। ਸੀਨਾ ਬਸੀਨਾ ਵਾਲੀ ਕੋਈ ਨਹੀਂ। ਹਾਂ ਕੋਈ ਨਹੀਂ, ਠੀਕ ਹੈ ਨਾ। ਤੇ ਇਨਸ਼ਾਅੱਲਾ ਤਾਲਾ ਨਾਜ਼ਰੀਨ, ਤੁਸੀਂ ਇਹਦੇ ਬਾਰੇ 'ਚ ਕੋਈ ਮਸ਼ਵਰਾ ਦੇਣਾ ਚਾਹੋ, ਕੋਈ ਤੁਸੀਂ ਲੱਗੇ ਤੁਹਾਨੂੰ ਕਿ ਯਾਰ ਇਹ ਗੱਲ ਮੈਨੂੰ ਨਹੀਂ ਅੱਛੀ ਲੱਗੀ, ਇਹਨੂੰ ਇਸ ਤਰ੍ਹਾਂ ਕਰ ਲਓ, ਇਹਨੂੰ ਇਸ ਤਰ੍ਹਾਂ ਕਰ ਲਓ, ਇਹਨੂੰ ਇਸ ਤਰ੍ਹਾਂ ਕਰ ਲਓ, ਤੁਸੀਂ ਬਾਕੀ ਜਿਹੜਾ ਨਾ ਉਹ ਤੁਸੀਂ ਫਾਈਨਲ ਕਰਕੇ ਪੂਰਾ ਕਰਨਾ। ਸਹੀ ਠੀਕ ਹੋ ਗਿਆ ਜੀ। ਤੇ ਇਹ ਹੁਣ ਜਿਹੜਾ ਲਿੰਕ ਹੈ ਇੱਥੇ ਲਾਜ਼ਮੀ ਜਾਓ, ਉਹ ਵੀਡੀਓ ਦੇਖੋ ਔਰ ਜਨਾਬ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ, ਔਰ ਸ਼ੇਅਰ ਕਰੋ ਵੀਡੀਓ ਨੂੰ, ਔਰ ਦੋਸਤਾਂ ਕੋਲੋਂ ਵੀ ਕਰਵਾਓ। ਠੀਕ ਹੈ ਜੀ। ਤੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਆ, ਜਿਹੜੇ ਦੇਖ ਰਹੇ ਨੇ ਕਿ ਮੇਰੇ ਬੱਚੇ ਆਨਲਾਈਨ ਪੜ੍ਹ ਸਕਦੇ ਨੇ, ਤੇ ਬਿਹਤਰੀਨ ਇੱਕ ਅੱਛੇ ਤਰੀਕੇ ਦੇ ਨਾਲ ਪਿਓਰ ਜਿਹੜਾ ਸਿਸਟਮ ਹੁੰਦਾ ਹੈ ਕਿ ਕੁਰਾਨ ਹਦੀਸ ਦੇ ਨਾਲ, ਤੇ ਉਹ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਦਾ ਮੈਂ ਦੇ ਦਿਆਂਗਾ ਨੰਬਰ, ਬਲਕਿ ਇਸ ਚੈਨਲ ਦੇ ਥੱਲੇ ਕਮੈਂਟ ਕਰ ਦੇਣਾ ਤੇ ਉਹ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੇਣਗੇ ਹਾਫਿਜ਼ ਸਾਹਿਬ, ਤੇ ਫਿਰ ਉਹ ਦੱਸ ਦੇਣਗੇ ਟਾਈਮ, ਨੰਬਰ ਦੇ ਦੇਣਗੇ ਕਿ ਜੀ ਇਸ ਨੰਬਰ ਤੇ ਇੰਨੇ ਵਜੇ WhatsApp। ਠੀਕ ਹੈ ਜੀ। ਔਰ ਜਿਹੜੀ ਇੱਕ ਉਹ ਹੁੰਦਾ ਹੈ ਕਿ ਮੰਥਲੀ ਪੇਮੈਂਟ, ਉਹ ਤੁਸੀਂ ਆਪ ਹੀ ਕਰਨੀ ਹੈ, ਜਿੰਨੀ ਵੀ ਜਾਇਜ਼ ਜੀ ਜਿੰਨੀ ਵੀ ਹੋਏਗੀ ਨਾ ਉਹ ਤੁਸੀਂ ਆਪ ਹੀ ਕਰਨੀ। ਠੀਕ ਹੈ ਜੀ। ਤੇ ਅਗਰ ਤੁਹਾਨੂੰ ਹਾਫਿਜ਼ ਸਾਹਿਬ ਵੱਲੋਂ ਕੋਈ ਸ਼ਿਕਾਇਤ ਹੋਵੇ ਤੇ ਸਰ ਤੁਸੀਂ ਜਿਹੜੀ ਮੇਰੀ ਮੇਲ ਆ ਇਨਸ਼ਾਅੱਲਾ ਹੋਏਗੀ ਨਹੀਂ, ਲੇਕਿਨ ਅਗਰ ਤੁਹਾਨੂੰ ਲੱਗੇ ਕਿ ਯਾਰ ਮੈਨੂੰ ਇਹ ਸ਼ਿਕਾਇਤ ਕਿਸੇ ਨਾਲ ਵੀ ਹੋ ਜਾਂਦੀ ਹੈ, ਸ਼ਿਕਾਇਤ ਮਾਂ-ਬਾਪ ਨਾਲ ਵੀ ਹੋ ਜਾਂਦੀ ਬੰਦੇ ਨੂੰ, ਐਸਾ ਨਹੀਂ ਇਸ਼ੂ। ਤੇ ਤੁਸੀਂ ਦੇਖੋ ਕਿ ਯਾਰ ਮੈਂ ਗੱਲ ਕੀਤੀ ਸੀ ਜਾਂ ਹਾਫਿਜ਼ ਸਾਹਿਬ ਜਵਾਬ ਨਹੀਂ ਦੇ ਰਹੇ ਜਾਂ ਮੈਨੂੰ ਇਹਦਾ ਨਹੀਂ ਸਮਝ ਆ ਰਹੀ, ਤੇ ਤੁਸੀਂ ਮੈਨੂੰ ਈਮੇਲ ਕਰ ਦੇਣੀ ਹੈ, ਮੈਂ ਹਾਫਿਜ਼ ਸਾਹਿਬ ਨੂੰ ਰਿਕੁਐਸਟ ਕਰ ਲਾਂਗਾ ਕਿ ਸਰ ਤੁਸੀਂ ਜ਼ਰਾ ਇੱਧਰ ਥੋੜਾ ਨਜ਼ਰਸਾਨੀ। ਯਾ ਮੈਂ ਵੈਸੇ ਇਹਦੇ ਇਨਸਾਨ ਕੋਈ ਐਸੀ ਗੱਲ ਹੋ ਜਾਂਦੀ ਹਾਂ ਹੋ ਜਾਂਦੀ, ਬਿਲਕੁਲ ਇਹੀ ਸਭ ਤੋਂ ਅੱਛੀ ਗੱਲ। ਮੈਂ ਦੇਖੋ ਨਾ ਜਿੰਨੀ ਗੱਲ ਕਰਦਾ ਨਾ ਹਾਫਿਜ਼ ਸਾਹਿਬ, ਮੈਂ ਨਾਲ ਇਹ ਲਾਜ਼ਮੀ ਕਹਿਣਾ ਕਿ ਭਾਈ ਮੈਂ ਕੋਈ ਨਾ ਆਲਮ ਹਾਂ ਨਾ ਮੈਂ ਕੋਈ ਟੀਚਰ ਹਾਂ, ਜੋ ਮੇਰੇ ਦਿਮਾਗ 'ਚ ਅੱਲਾ ਨੇ ਮੈਨੂੰ ਦਿਮਾਗ ਦਿੱਤਾ ਉਸ ਹਿਸਾਬ ਨਾਲ, ਜੋ ਮੇਰਾ ਐਕਸਪੀਰੀਅੰਸ ਆ ਮੈਂ ਉਸ ਹਿਸਾਬ ਨਾਲ ਤੁਹਾਡੇ ਨਾਲ ਬਿਆਨ ਕਰੀ ਜਾਂਦਾ। ਉਹਦੇ 'ਚ ਤੁਹਾਨੂੰ ਪੂਰਾ ਹੱਕ ਆ ਕਿ ਤੁਸੀਂ ਉਹਨੂੰ ਉਹਦੇ 'ਤੇ ਤੁਸੀਂ ਆਪਣੀ ਰਾਏ ਇਖਤਲਾਫੇ ਰਾਏ ਦੇ ਸਕਦੇ ਹੋ, ਲੇਕਿਨ ਅੱਛੇ ਤਰੀਕੇ ਨਾਲ, ਤਮੀਜ਼ ਨਾਲ, ਅੱਛੇ ਤਰੀਕੇ ਨਾਲ। ਠੀਕ ਹੈ ਨਾ, ਉਹ ਤੁਸੀਂ ਦੇ ਸਕਦੇ ਹੋ। ਤੇ ਇਹਨਾਂ ਜਿਹੜਾ ਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ, ਇਹਨਾਂ ਨੂੰ ਤੁਸੀਂ, ਤੈਨੂੰ ਨਮਾਜ਼ ਆਉਂਦੀ ਪੂਰੀ? ਨਮਾਜ਼ ਵੀ ਮੇਰੀ ਥੋੜੀ ਜੀ ਸਲੋ ਆ ਤੁਸੀਂ ਸੁਣਨੀ ਸਾਰਿਆਂ ਦੀ। ਪਹਿਲੇ ਤੁਸੀਂ ਕੱਲ ਆ ਕੇ ਨਾ ਸਾਰਿਆਂ ਕੋਲ ਨਮਾਜ਼ ਸੁਣਨੀ, ਠੀਕ, ਜਿੱਥੇ ਕਲਮੇ ਅੜਦੀ ਵੀ ਤਿੰਨ ਆਂਦੇ ਆ, ਦੂਸਰੇ ਪਹਿਲਾ ਹੁੰਦਾ ਕਲਮਾ। ਹਾਂਜੀ ਬਹੁਤ ਆ, ਬਹੁਤ ਆ, ਸ਼ੁਕਰ ਕੋਈ ਤੇ ਬਹੁਤ ਆ। ਤੇ ਕੁਰਾਨ ਪਾਕ ਵੀ ਮੈਂ ਪੜ੍ਹਨਾ ਭਾਈ। ਹਾਂ ਠੀਕ ਹੈ, ਤਰਜਮੇ ਨਾਲ, ਜਿੱਦਾਂ ਤੁਸੀਂ ਕਿਹਾ ਉਰਦੂ ਨਾਲ। ਇਨਸ਼ਾਅੱਲਾ। ਠੀਕ ਹੈ ਜੀ ਹਾਫਿਜ਼ ਸਾਹਿਬ। ਇਨਸ਼ਾਅੱਲਾ ਕਿੰਨੇ ਮਹੀਨਾ ਹੋ ਗਏ ਜੀ? ਤੂੰ ਦੱਸ ਨਾ, ਤੇਰੇ ਆਉਣ ਤੋਂ ਪਹਿਲੇ ਚੱਲ ਜਾਣਗੇ। ਨਹੀਂ ਆ ਜੀ, ਵੈਸੇ ਟਾਈਮ ਕੀ ਹੈ ਨਹੀਂ ਕਿ ਕਿੰਨੇ ਕੁ ਵਜੇ ਆਓਗੇ ਤੁਸੀਂ? ਜਦੋਂ ਤੁਸੀਂ ਕਹੋਗੇ। ਉਸਤਾਦ ਜੀ ਤੁਸੀਂ ਕੁਝ ਸੀਰੀਅਸ ਵੀ ਹੋ? ਜਦੋਂ ਤੁਸੀਂ ਕਹੋਗੇ ਉਦੋਂ ਆ ਜਾਣਗੇ, ਹਾਲੇ ਟਾਈਮ ਡਿਸਾਈਡ ਹੀ ਨਹੀਂ ਹੋਇਆ, ਤੁਸੀਂ ਦੱਸਣਾ। 2 ਵਜੇ ਆ ਜਾਣ, 3 ਵਜੇ ਆ ਜਾਣ, ਜ਼ੋਰ ਤੋਂ ਬਾਅਦ ਆ ਜਾਣ। ਉਸਤਾਦ ਜੀ ਕੀ ਕਰ ਦਿੰਦੇ? ਕਦੋਂ? 4 ਵਜੇ। ਉਹ ਕਿਉਂ? ਭਾਈ ਦੇਖੋ ਮੇਰੀ ਗੱਲ ਸੁਣੋ ਹਾਫਿਜ਼ ਸਾਹਿਬ, ਤੁਸੀਂ ਕੰਮ ਕਰੋ, ਬਿਹਤਰੀਨ ਤਰੀਕਾ ਤੁਹਾਨੂੰ ਦੱਸਣ ਲੱਗਾ। ਤੁਸੀਂ ਅਗਰ ਤੇ ਡੇਲੀ ਕਿਤੇ ਜਮਾਤ ਕਰਾਉਂਦੇ ਹੋ? ਨਹੀਂ। ਅੱਛਾ ਨਹੀਂ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਮੈਂ ਤੇ ਕਹਿੰਦਾ ਅਸਰ ਟਾਈਮ ਆ ਕੇ ਨਾ ਇਹਨਾਂ ਨੂੰ ਜਮਾਤ ਕਰਾਓ। ਓਕੇ। ਇੱਥੇ ਹਾਂ, ਇਹ ਬੜੀ ਸਾਨੂੰ ਸਾਰਿਆਂ ਨੂੰ ਠੀਕ ਜਮਾਤ ਕਰਾਓ, ਅਸੀਂ ਨਮਾਜ਼ ਪੜਾਂਗੇ। ਉਸ ਤੋਂ ਬਾਅਦ ਉੱਥੇ ਬੈਠੇ ਹੀ ਇਹਨਾਂ ਨੂੰ ਤੁਸੀਂ ਅੱਧਾ ਘੰਟਾ ਜਿੰਨਾ ਵੀ, ਮਤਲਬ ਇਹਨਾਂ ਨੂੰ ਇੰਨਾ ਕੁ ਪੜਾਉਣਾ ਕਿ ਬਾਦਜ਼ਨ ਨਾ ਹੋਣ। ਇਹ ਦੇਖ ਲੈਣਾ ਇਹਨਾਂ ਨੂੰ ਥੋੜਾ ਸਮਝ ਲੈਣਾ ਕਿ ਕਿੰਨੀ ਕੁ ਦੇਰ ਬਾਅਦ ਇਹ ਜਿਹੜਾ ਨਾ ਭਾਈ ਨੂੰ ਇਹ ਬਹੁਤ ਜਲਦੀ ਇਹਨੇ ਸਿੱਖ ਜਾਣਾ ਵਾ ਕਿ ਮੈਂ ਕਿੱਦਾਂ ਫੁੱਟਣਾ ਇੱਥੇ। ਮੈਂ ਤਾਂ ਠੀਕ ਹੈ ਸਹੀ ਜ਼ੋਹਰ ਦੀ ਨਮਾਜ਼ ਬਣਾ ਨਾ, ਜ਼ੋਹਰ ਦੀ। ਜ਼ੋਰ ਨਹੀਂ ਨੇ ਉਹ ਫਿਰ ਸਾਰਾ ਦਿਨ ਅਸੀਂ ਬਾਅਦ ਚ ਨਾ ਕਿ ਚਲੋ ਅਸਰ ਟਾਈਮ ਆ ਜਾਣਗੇ, ਅਸੀਂ ਹਾਂਜੀ, ਅਸਰ ਟਾਈਮ ਸਹੀ ਹੈ। ਅਸਰ ਟਾਈਮ ਜ਼ੋਹਰ ਟਾਈਮ ਤੇ ਮੇਰੇ ਖਲੇ ਵੀ ਨਹੀਂ ਆਏ ਹੁੰਦੇ। ਜ਼ੋਹਰ ਨਹੀਂ ਸੀ ਆਇਆ ਵੀ ਨਹੀਂ ਸੁੱਤਾ ਹੁੰਦਾ ਉਸ ਟਾਈਮ ਜੀ। ਨਹੀਂ ਮੈਂ ਜ਼ੋਹਰ ਘਰੋਂ ਪੜ੍ਹ ਕੇ ਆਉਣਾ। ਹਾਂਜੀ ਹਾਂਜੀ ਮੈਂ ਜ਼ੋਹਰ ਕਰ। ਹਾਂ ਅਸਰ ਠੀਕ ਹੈ ਜੀ। ਅਸਰ ਕਿੰਨੇ ਵਜੇ ਹੁੰਦੀ ਜੀ? ਅਸਰ 4:15 4:30। ਤੈਨੂੰ ਹੁੰਦਾ ਕਦੀ ਅਸਰ? 5 ਵਜੇ ਨਾ ਹੁੰਦੀ ਭਾਜੀ, 5 ਵਜੇ 4:15 ਪੜ੍ਹ ਲਈ ਸੀ, ਲੇਕਿਨ ਚਲੋ ਅਸੀਂ 5 ਵਜੇ ਕਰਾਵਾਂਗੇ। ਯਾਰ 5 ਵਜੇ ਕਰ ਲਿਆ ਕਰਾਂਗੇ, 4:30 ਕਰ ਲਿਆ ਕਰਾਂਗੇ, ਇੱਕ ਟਾਈਮ ਕੋਈ ਗੱਲ ਨਹੀਂ। ਉਹ 1 ਘੰਟੇ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਉਹ ਟਾਈਮ ਡਿਸਾਈਡ ਕਰ ਲਓ, ਯਾਨੀ 4 ਵਜੇ ਹੁੰਦੀ ਨਾ, 4 ਵਜੇ ਤੱਕ ਤੇ ਆ ਹੀ ਜਾਣਾ ਨਾ ਤੁਸੀਂ। ਮੇਨ ਮਕਸਦ ਇਹ ਹੈ। ਹਾਂਜੀ। ਤੇ ਬਸ ਜਦੋਂ ਅਸਰ ਦਾ ਟਾਈਮ ਹੋਵੇ ਉਦੋਂ ਅਸੀਂ ਜੋ ਵੀ ਕਰਦੇ ਹੋਈਏ ਆਪਾਂ ਨਮਾਜ਼ ਪੜ੍ਹਨੀ। ਇਨਸ਼ਾਅੱਲਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਗਰ ਹਾਫਿਜ਼ ਸਾਹਿਬ ਦਾ ਦਿਲ ਕਰੇ ਆਪਣਾ ਕੋਈ ਰਿਕਾਰਡ ਕਰਦੇ ਉਹਨੂੰ ਮਗਰਬ ਦਾ ਟਾਈਮ ਹੋ ਜੇ, ਮਗਰ ਪੜ੍ਹਾ ਕੇ ਚੱਲੇ। ਕੋਈ ਗੱਲ ਨਹੀਂ, ਕੋਈ ਗੱਲ। ਤੇ ਸਾਡੇ ਤੋਂ ਤੁਸੀਂ ਸ਼ੁਰੂ ਕਰੋ ਤੇ ਨਾਲ ਉਹੀ ਕੁਝ ਤੁਸੀਂ ਆਨਲਾਈਨ ਵੀ ਸ਼ੁਰੂ ਕਰਨਾ ਨਾਲ। ਮਾਸ਼ਾਅੱਲਾ। ਠੀਕ ਹੈ ਜੀ। ਔਰ ਮੈਂ ਤੇ ਕਹਿੰਦਾ ਚੌਥੇ ਪੰਜਵੇਂ ਦਿਨ ਨਾ ਤੁਸੀਂ ਇਹਨਾਂ ਦੀ ਵੀਡੀਓ ਨਾਲ ਬਣਾਇਆ ਕਰੋ ਕਿ ਇਹ ਦੇਖੋ ਜੀ ਇਹ ਫਰੀਦ ਸਾਹਿਬ ਸੀ, ਇਹ ਦੇਖੋ ਇਹ ਕਹਿ ਰਹੇ ਨੇ ਕਿ ਮੈਨੂੰ ਨਹੀਂ ਹੁੰਦਾ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਇਹਨਾਂ ਨੂੰ ਹੁਣ ਇਹ ਚੀਜ਼ ਯਾਦ ਹੋ ਗਈ। ਸੁਣਾਓ ਜ਼ਰਾ ਫਰੀਦ ਸਾਹਿਬ। ਔਰ ਹੁਣ ਬਕਾਇਦਗੀ ਦੇ ਨਾਲ ਮਤਲਬ ਕਿ ਛੋਟੀਆਂ ਛੋਟੀਆਂ ਜਿਹੜੀਆਂ ਦੁਆਵਾਂ ਨੇ ਨਾ, ਮੇਰਾ ਨਾਜ਼ਰੀਨ ਜਿਹੜਾ ਮਕਸਦ ਹੈ ਨਾ ਉਹ ਇਹ ਹੈ ਕਿ ਸਵੇਰ ਤੋਂ ਰਾਤ ਤੱਕ ਦੇ ਦਰਮਿਆਨ 'ਚ ਜਿਹੜੀ ਸਾਡੀ ਐਕਟੀਵਿਟੀਜ਼ ਹੈ ਨਾ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਅਸੀਂ ਅੱਲਾ ਦੀ ਪਨਾਹ 'ਚ ਰਹੀਏ ਬਸ। ਜੀ ਬਿਲਕੁਲ ਠੀਕ ਹੈ ਨਾ। ਤੇ ਉਹ ਬਹੁਤ ਸਾਰੀਆਂ। ਅੱਛਾ ਦੂਸਰਾ ਇਹ ਹੈ ਕਿ ਤੁਸੀਂ ਇੱਕ ਬਣਾ ਲੈਣਾ ਲਿਸਟ ਕਿ ਸਵੇਰ ਤੋਂ ਰਾਤ ਤੱਕ ਕਿਹੜੀ ਦੁਆ ਕਿੱਥੇ ਪੜੀ ਜਾਂਦੀ।
ਉਹ ਤੁਸੀਂ ਯਾਦ ਸਾਨੂੰ ਵੀ ਕਰਾਉਣੀ ਆ ਔਰ ਆਪਣੇ ਆਡੀਅנס ਨੂੰ ਵੀ ਕਰਾਉਣੀ ਔਰ ਇਹਨਾਂ ਦੇ ਬੱਚਿਆਂ ਨੂੰ ਵੀ ਕਰਾਉਣੀ। ਠੀਕ ਆ ਜੀ। ਫਿਰ ਇੱਕ ਮੈਂ ਤੁਸੀਂ ਨੰਬਰ ਲੈ ਦਿੰਦੇ ਤੁਹਾਨੂੰ WhatsApp ਦਾ, ਉੱਤੇ ਗਰੁੱਪ ਬਣਾ ਲਓ WhatsApp ਦਾ, ਉਹਦੇ ਵਿੱਚ ਤੁਸੀਂ ਮਤਲਬ ਅਗਰ ਕਿਸੇ ਨੇ ਕੋਈ ਸਵਾਲ ਕਰਨਾ ਜਾਂ ਪੁੱਛਣਾ ਤੇ ਤੁਸੀਂ ਉਹਦੇ ਜਵਾਬ ਦੇ ਦਿਓ। ਠੀਕ ਹੋ ਗਿਆ ਜੀ। ਬਾਕੀ ਇਨਸ਼ਾਅੱਲਾ ਤੁਸੀਂ ਵੀ ਦੱਸ ਦੇਣਾ ਤੇ ਠੀਕ ਹੋ ਜਾਏਗਾ ਮਾਮਲਾ। ਔਰ ਅੱਲਾ ਕਰੇ ਚੱਲ ਜੇ ਚੈਨਲ ਤੇ ਫਿਰ ਇਹ ਚੱਲਦਾ ਰਵੇ ਇਨਸ਼ਾਅੱਲਾ। ਠੀਕ ਹੈ ਨਾ। ਔਰ ਜਿੰਨੀ ਦੇਰ ਇਹ ਚੱਲੇਗਾ ਨਾ ਨਾਜ਼ਰੀਨ, ਅਸੀਂ ਭਾਵੇਂ ਮਰ ਜਾਈਏ ਇਹ ਸਦਕਾ ਜਾ 100 ਸਾਲ 200 ਸਾਲ, ਜਿੰਨੀ ਦੇਰ ਇਹ ਚੈਨਲ ਚੱਲੇਗਾ, ਜਿੰਨੀ ਦੇਰ ਇਹਨੂੰ ਵੇਖ ਕੇ ਲੋਕ ਕੁਛ, ਉਹਨੇ ਇੱਕ ਲਫ਼ਜ਼ ਵੀ ਕਹਿਤਾ ਸਰ ਤੁਹਾਨੂੰ ਇਹਦਾ ਅਜਰ ਮਿਲੀ ਜਾਏਗਾ। ਔਰ ਹੋ ਸਕਦਾ ਸਾਡੀ ਬਖਸ਼ਿਸ਼ ਦਾ ਗੁਨੇਗਾਰ ਬੰਦੇ ਆ ਵਸੀਲਾ ਬਣ ਜਾਏ ਔਰ ਬਣੇਗਾ ਇਨਸ਼ਾਅੱਲਾ। ਨਹੀਂ ਇਨਸ਼ਾਅੱਲਾ ਬਣੇਗਾ। ਔਰ ਮੈਂ ਤੁਹਾਨੂੰ ਦੱਸਾਂ ਜਿਹੜੀ ਤੁਸੀਂ ਸਟਾਰਟ ਤੇ ਬਾਤ ਕੀਤੀ ਸੀ ਨਾ ਕਿ ਜਿਹੜੇ ਸਾਡੇ ਆਡੀਅנס ਨੇ ਇਹ ਜਦੋਂ ਸ਼ੇਅਰ ਕਰਨਗੇ ਤੇ ਇਹਨਾਂ ਨੂੰ ਵੀ ਅਗਰ ਕੋਈ ਬੰਦਾ ਯਾਦ ਕਰ ਲੇਗਾ ਉਹ ਅਜਰ ਮਿਲੇਗਾ। ਇਹ ਤੁਸੀਂ ਦੇਖੋ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਮਨ ਦल्ला ਅਲਾ ਖੈਰਿਨ ਫਲਹੁ ਮਿਸਲੁ ਅਜਰੀ ਫਾਇਲਿhi, ਕਿ ਅਗਰ ਕੋਈ ਬੰਦਾ ਕਿਸੇ ਨੂੰ ਕੋਈ ਨੇਕੀ ਦਾ ਕੰਮ ਦੱਸਦਾ ਔਰ ਉਹ ਕਰਦਾ, ਉਹ ਜਿੰਨਾ ਅਜਰ ਕਰਨ ਵਾਲੇ ਨੂੰ ਮਿਲਣਾ ਉਹ ਦੱਸਣ ਵਾਲੇ ਨੂੰ ਵੀ ਉਨਾ ਹੀ ਮਿਲਣਾ। ਜਿੰਨਾ ਦੱਸਣ ਵਾਲੇ ਨੂੰ ਮਿਲਣਾ ਕਰਨ ਵਾਲੇ ਨੂੰ ਵੀ ਉਨਾ ਹੀ ਮਿਲਣਾ। ਨਹੀਂ ਕਰਨ ਵਾਲੇ ਨੂੰ ਤੇ ਮਿਲਣਾ ਹੀ ਮਿਲਣਾ ਕਿਉਂਕਿ ਉਹਨੇ ਕੀਤਾ। ਹਾਂਜੀ, ਉਹਨੂੰ ਦੱਸਣ ਦਾ ਵੀ ਨਾਲ ਅਜਰ ਮਿਲ ਜਾਣਾ। ਹਾਂ, ਜਿਹਨੇ ਦੱਸਿਆ, ਉਹਨੇ ਕੀਤਾ ਨਹੀਂ, ਉਹਨੇ ਦੱਸਿਆ ਵਾ, ਉਹਨੂੰ ਵੀ ਮਿਲਣਾ ਉਹਨਾਂ ਹੀ। ਉਹਨੂੰ ਦੱਸਣ ਦਾ ਅਜਰ ਉਹਨਾਂ ਹੀ ਨਾਲ ਮਿਲ ਜਾਣਾ। ਹਾਂ ਤੇ ਯਾਰ ਆਪਾਂ ਤਾਂ ਸਾਰੀ ਤੁਹਾਡੀ YouTube ਵੇਖੀ ਜਾਈਦਾ ਤੇ ਅਗਰ ਅਸੀਂ 10 ਮਿੰਟ ਦੀ ਇੱਕ ਵੀਡੀਓ ਵੇਖ ਲਾਂਗੇ ਜਾਂ ਅਸੀਂ ਕੋਈ ਗੱਲ ਸਮਝ ਚਾਹੀਦੀ ਹੈ ਉੱਤੇ ਅਮਲ ਕਰ ਲੈਂਦੇ ਆ, ਅਸੀਂ ਕੋਈ ਦੁਆ ਜਿਹੜੀ ਉਹਨੂੰ ਅਸੀਂ ਆਪਣਾ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਕਿ ਵੀ ਪੜ੍ਹਨੀ ਹੈ, ਤੇ ਸਰ ਇਹ 'ਚ ਕੀ ਹਰਜ, ਕਿੰਨਾ ਕੁ ਟਾਈਮ ਲੱਗਣਾ? ਇਹ ਸਾਡੇ ਸਾਰਿਆਂ ਵਾਸਤੇ ਸਦਕਾ ਜਾਰੀਆ ਬਣ ਜਾਣਾ। ਅੱਛਾ ਦੇਖੋ, ਮੈਂ ਤੁਹਾਨੂੰ ਆਖਰ ਤੇ ਹੁਣ ਟਾਈਮ ਬਹੁਤ ਹੋ ਗਿਆ ਪ੍ਰੋਗਰਾਮ ਦਾ। ਫਰੀਦ ਸਾਹਿਬ, ਨਮਾਜ਼ ਤੇ ਫਰਜ਼ ਆ, ਲੇਕਿਨ ਕਿਤੇ ਨਾ ਕਿਤੇ ਆਲਕਸੀ ਹੁੰਦੀ ਆ ਕਿ ਨਮਾਜ਼ ਦੇ ਕੁਝ ਸ਼ਰਾਇਤ ਨੇ ਕਿ ਤੁਸੀਂ ਵਜ਼ੂ ਕਰਨਾ, ਅਗਰ ਤੁਸੀਂ ਜਾਂ ਨਹਾਉਣਾ, ਅਗਰ ਤੁਸੀਂ ਜ਼ਰੂਰਤ ਮਹਿਸੂਸ ਕਰੋ ਤਾਂ ਨਹਾਉਣਾ, ਜਾਂ ਤੁਸੀਂ ਵਜ਼ੂ ਕਰਨਾ, ਵਜ਼ੂ ਤੋਂ ਬਾਅਦ ਤੁਸੀਂ ਇੱਕ ਪ੍ਰੋਪਰ ਜਗ੍ਹਾ ਮਸੱਲਾ ਖੜੇ ਹੋਣਾ, ਯਾਨੀ ਟਾਈਮ ਲੱਗਣਾ, ਉਹਦਾ ਇੱਕ ਅਹਿਤਮਾਮ ਆ ਨਮਾਜ਼ ਦਾ, ਕਰਨਾ ਚਾਹੀਦਾ, ਫਰਜ਼ ਆ। ਇਹ ਜਿਹੜੀਆਂ ਨੇ ਸਾਰੇ ਤੇ ਤੁਸੀਂ ਤੁਰਦੇ ਫਿਰਦੇ ਕਰ ਸਕਦੇ, ਇਹਦੇ ਲਈ ਤੁਹਾਨੂੰ ਕਿਤੇ ਨਹੀਂ ਜਾਣਾ। ਲਾਈਕ ਤੁਸੀਂ, ਮੈਂ ਇੱਕ ਗੱਲ ਕਰਦਾ ਹਾਫਜ਼ਾਂ ਨੂੰ, ਮੈਂ ਪੁੱਛਦਾ ਕਿ ਹਾਫਜ਼ ਸਾਹਿਬ ਕੋਈ ਐਸੀ ਚੀਜ਼ ਦੱਸੋ ਕਿ ਅਗਰ ਮੈਂ ਵਿਹਲਾ ਬੈਠਾ ਤੇ ਮੈਂ ਉਹ ਕੋਈ ਪੜ੍ਹ ਲਵਾਂ, ਕੋਈ ਐਸੀ ਚੀਜ਼ ਜਿਹਦੇ ਨਾਲ ਮੈਂ ਕਨੈਕਟ ਵੀ ਰਵਾਂ ਔਰ ਮੈਂ ਅੱਲਾ ਦੀ ਪਨਾਹ 'ਚ ਪਨਾਹ ਦੇ ਵਿੱਚ ਹੀ ਰਵਾਂ। ਕੋਈ ਵੀ ਬੈਠੇ ਹੀ, ਜਿਵੇਂ ਤੁਸੀਂ ਇੱਥੇ ਬੈਠੇ ਹੋ, ਭਾਵੇਂ ਮੋਬਾਈਲ ਹੀ ਹੱਥ 'ਚ ਫੜਿਆ, ਤੁਹਾਡੇ ਇੱਕਦਮ ਜ਼ੇਨ 'ਚ ਆ ਗਿਆ, ਤੁਸੀਂ ਪੜ੍ਹ ਲਓ। ਬਿਲਕੁਲ ਐਸੀਆਂ ਬਹੁਤ ਦੁਆਵਾਂ ਨੇ ਜੀ। ਇਹਦੇ ਲਈ ਨਾ ਤੁਸੀਂ ਵਜ਼ੂ ਕਰਨਾ, ਨਾ ਤੁਸੀਂ ਮਤਲਬ ਮਸੱਲਾ ਪੜਨਾ, ਨਾ ਤੁਸੀਂ ਸਰਦੀਆਂ 'ਚ ਉੱਠ ਕੇ ਠੰਡੇ ਪਾਣੀ ਨਾਲ ਵਜ਼ੂ ਕਰਨਾ। ਲੇਕਿਨ ਇਹਦਾ ਮਤਲਬ ਨਹੀਂ ਕਿ ਨਮਾਜ਼ ਨੂੰ ਤੁਸੀਂ ਈਜ਼ੀ ਹੋ ਜਾਓ ਤੇ ਤੁਸੀਂ ਇੱਧਰ ਸ਼ੁਰੂ ਹੋ ਜਾਓ। ਨਹੀਂ, ਉਹ ਜਦੋਂ ਤੁਸੀਂ ਇਹ ਕਰੋਗੇ ਨਾ, ਹੋ ਸਕਦਾ ਇਹਦੀ ਬਰਕਤ ਦੇ ਨਾਲ ਬੰਦਾ ਨਮਾਜ਼ ਵੀ ਸ਼ੁਰੂ ਕਰ ਲਵੇ। ਬਿਲਕੁਲ। ਇਹ ਕਿਉਂਕਿ ਆਸਾਨ ਆ ਬਹੁਤ, ਤੇ ਇਹਦੇ ਨਾਲ ਇੱਥੋਂ ਅਸੀਂ ਸਟਾਰਟ ਕਰ ਲੈਂਦੇ ਹਾਂ। ਠੀਕ ਹੈ ਨਾ ਨਾਜ਼ਰੀਨ? ਓਕੇ, ਡਨ। ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ, ਔਰ ਇਨਸ਼ਾਅੱਲਾ ਤਾਲਾ ਇਹਦੇ 'ਚ ਜ਼ਰੂਰੀ ਨਹੀਂ ਕਿ ਜਿੰਨੀ ਗੁਫ਼ਤਗੂ ਹੋਈ ਹੈ ਇਹਦੇ 'ਚ ਮੈਂ ਬਿਲਕੁਲ 100% ਠੀਕ ਹਾਂ ਜਾਂ ਸਾਰੇ ਠੀਕ ਨੇ। ਇਹ ਸਾਡੀ ਇੱਕ ਮਸ਼ਵਰਾ ਸੀ ਤੁਹਾਡੇ ਨਾਲ, ਇਹਨੂੰ ਤੁਸੀਂ ਚੇਂਜਿੰਗ ਵੀ ਕਰ ਸਕਦੇ ਹੋ, ਤੁਸੀਂ ਇਹਦੇ 'ਚ ਮਜ਼ੀਦ ਮਸ਼ਵਰਾ ਵੀ ਦੇ ਸਕਦੇ ਹੋ। ਠੀਕ ਹੈ ਜੀ, ਸਾਰਾ ਕੁਝ ਕਰ ਸਕਦੇ ਹੋ। ਔਰ ਜਿਹੜੇ ਸਾਡੇ ਬਹੁਤ ਸਾਰੇ ਐਸੇ ਵੀਰ ਨੇ ਜਿਹੜੇ ਸਿੱਖ ਨੇ, ਹਿੰਦੂ ਨੇ, ਕ੍ਰਿਸਚਨ ਨੇ, ਇੰਡੀਆ 'ਚ ਸਾਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਕਰਦੇ ਨੇ, ਤੇ ਉਹ ਮਤਲਬ ਔਰ ਕੋਈ ਵੀ ਐਸਾ ਨਹੀਂ ਮੇਰੇ ਅੱਜ ਤੱਕ ਮੈਨੂੰ ਨਹੀਂ ਕੋਈ ਐਸਾ ਬੰਦਾ ਮਿਲਿਆ ਜਿਹਨੇ ਕੋਈ ਸਾਡਾ ਨਫ਼ਰਤ ਦਾ ਇਜ਼ਹਾਰ ਕੀਤਾ ਹੋਵੇ। ਸਾਨੂੰ ਪਿਆਰ ਹੀ ਕਰਦੇ ਨੇ। ਠੀਕ ਹੈ ਜੀ। ਬਟ ਜੀ ਇਹ ਪ੍ਰੋਗਰਾਮ ਜਿਹੜਾ ਮੈਂ ਇਹ ਗੱਲ ਇਸ ਤੋਂ ਕਰਨ ਲੱਗਾ ਕਿਉਂਕਿ ਇਹ ਪ੍ਰੋਗਰਾਮ ਪੂਰਾ ਇੱਕ ਸਾਡਾ ਧਰਮ ਤੇ ਸਾਡੇ ਧਰਮ ਤੇ ਹੋ ਗਿਆ। ਠੀਕ ਹੈ ਨਾ? ਤੇ ਲੇਕਿਨ ਤੁਸੀਂ ਇਹ ਦੇਖੋ, ਔਰ ਹਰ ਬੰਦੇ ਦਾ ਫਰਜ਼ ਬਣਦਾ ਕਿ ਆਪਣੇ ਆਪਣੇ ਧਰਮ ਦੇ ਮੁਤਾਬਕ ਜੋ ਉਹਦਾ ਹੈਗਾ ਉਹ ਕਰੇ। ਠੀਕ ਹੈ ਨਾ? ਉਹ ਆਪਣੇ ਆਪਣੇ ਹਿਸਾਬ ਨਾਲ ਕਰੇ। ਬਾਕੀ ਅੱਲਾਹ ਪਾਕ ਸਾਰਿਆਂ ਨੂੰ ਹਦਾਇਤ ਦੇਵੇ ਜੀ। ਅੱਲਾਹ ਪਾਕ ਰੱਬ ਸਾਰਿਆਂ ਨੂੰ ਸਿੱਧੇ ਰਸਤੇ ਤੇ ਲਾਵੇ, ਖਾਸ ਤੌਰ ਤੇ ਕੁਝ ਬੰਦਿਆਂ ਨੂੰ। ਅੱਲਾ ਮਾਫ ਕਰੇ ਮੈਨੂੰ, ਅਗਰ ਕੋਈ ਗਲਤੀ ਕਰਕੇ ਬੈਠਾ ਹੋਇਆ, ਕੋਈ ਗਲਤ ਗੱਲ ਹੋਈ, ਫੈਸਲ ਤੂੰ ਹਰ 15 ਮਿੰਟ ਬਾਅਦ ਮਾਫੀ ਮੰਗਿਆ ਕਰ, ਕਿਉਂਕਿ 15 ਮਿੰਟਾਂ 'ਚ ਤੂੰ 4 ਤੋਂ 5 ਕਰ ਲੈਣਾ। ਯਾਰ ਜੇ ਤੂੰ ਇੰਨੀਆਂ ਗਲਤੀਆਂ ਨਹੀਂ ਕਰਦਾ, ਸਫਾਈਆਂ ਕਾਹਦੀਆਂ ਇੰਨੀਆਂ ਦੇ ਨਾਲ? ਸਫਾਈ ਮੈਂ ਕਦੋਂ ਦਿੱਤੀ? ਹਾਂ, ਮੈਂ ਕਹਿੰਦਾ ਅੱਲਾ ਮੈਨੂੰ ਮਾਫ ਕਰ ਦੇਵੇ। ਚਲੋ ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਹੁਣ ਇਹ ਸ਼ੁਰੂ ਹੋ ਗਿਆ ਨਾ ਤੇ 1 ਘੰਟਾ 20 ਮਿੰਟ ਦਾ ਚੱਲੇ ਜਾਣਾ ਪ੍ਰੋਗਰਾਮ। ਇੱਕ ਅੰਨੇ ਬੰਦੇ ਦੀ ਬਾਹ ਫੜ ਕੇ ਡਿਗਲਸ ਪੂਰੇ ਲੈ ਕੇ ਫਿਰਦੇ, ਕਹਿੰਦਾ ਇਹਦੀ ਪਸੰਦ ਦੀਆਂ ਸ਼ਰਟਾਂ ਲੈਣੀਆਂ। ਅੰਨੇ ਬੰਦੇ ਦੀਆਂ? ਉਹ ਤੇਰਾ ਦਿਮਾਗ ਖਰਾਬ ਆ। ਖਤਮ ਕਰ ਦੋ ਪ੍ਰੋਗਰਾਮ। ਕਰ ਦਿੱਤਾ ਖਤਮ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਤੇ ਤੁਹਾਡੇ ਨਾਲ ਫਿਰ ਅਗਲੇ ਪ੍ਰੋਗਰਾਮ 'ਚ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।